ਤਾਂ ਇਸ ਵਕਤ ਅਸੀਂ ਪਿੰਡ ਬੱਲੋ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਖਨੌਰੀ ਬਾਰਡਰ ਤੇ। ਤਾਂ ਉਸ ਨੂੰ ਲੈ ਕੇ ਕਾਫੀ ਜੱਦੋ-ਜਹਿਦ ਚੱਲਦੀ ਆ। ਤਾਂ ਇਸ वक्त अज की जो तस्वीर आ असी तुहाडे नाल सांझी करांगे। तस्वीर दे विच जो कुछ सामने आऊगा वो असी तुहाडे रूबरू करने की पूरी कोशिश करांगे, क्योंकि तुहानूं दस दईए कि देर रात तक जिहड़ा कि धरना चलदा रहा। देर रात तक 3 ਤੋਂ 4 दिनों तक जिहड़ा कि धरना चलिया रामपुरा फूल मौड़ चौंक दे विच। तां उस तो बाद लगातार जिहड़ियां कि तस्वीरां सामने आउंदियां रहियां। कल परिवारक मैंबरां दी प्रशासन दे नाल मीटिंग हुंदी आ, तां फिर जाके किते सहमति बनदी आ। तां सहमति तो बाद जिहड़ा कि पोस्टमार्टम हुंदा। शुभकरण सिंह नां दा नौजवान पिंड ਬੱਲੋ ਦਾ किसानी संघर्ष दे विच जांदा ते 21 तरीक नूं जो बॉर्डर दे उपर अथरू गैस के गोले सुट्टे जाते हैं। जो कुछ सामने आउंदा वो बड़ा हैरान करन वाला सी, बड़ा भावुक करन वाला सी। पर अज की जो तस्वीर असी तुहाडे रूबरू करांगे वो तस्वीर ये होऊगी कि अज पोस्टमार्टम तो हो गया शुभकरण का, तो उस तो बाद संस्कार कर देना है। तो उस तो बाद जो मुद्दे निकलणगे, जो गलबात होऊगी, बेशक पंजाब सरकार ने कहा वा कि असी शुभकरण के परिवारक मैंबरां दे विचों एक मैंबर नूं सरकारी नौकरी देवांगे, तो जिहड़ा शुभकरण दे सिर कर्जा गा उसनूं असीं माफ़ कर देवांगे। तो उस तो बाद 1 करोड़ का ऐलान भी कीता। ते FIR जिहड़ी कि 0 ओवर ते जिहड़ी कि दर्ज की गई है, जिस दियां धरावां असीं तुहानूं देर रात दस ही दित्तियां सी। FIR नंबर 0041 आ, ते उस दी जिहड़ियां धरावां लगियां ने, मेन जिहड़ियां धरावां लगियां ने IPC की धारा 302 ते 114 के तहत जिहड़ा कि परचा दर्ज होया गा। परचा अणपछातिਆਂ ते कराया गया गा। ਤਾਂ शुभकरण के फादर साहब के ਵੱਲੋਂ ਜਿਹੜੀ कि अपील की गई सी, ਜਿਹੜਾ कि परचा सी वो दर्ज करवाया गया सी। पर ਅਸੀਂ ਤੁਹਾਨੂੰ ਇਹ तस्वीर ਜਿਹੜੀ कि इस वक्त दिखा रहे हैं, तस्वीर पिंड ਬੱਲੋ ਦੀ ਆ। ਤੁਸੀਂ देख सकते हो कि ਵੱਡੇ ਕਾਫਲੇ ਦੇ ਵਿੱਚ ਜਿਹੜਾ कि शुभकरण ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਇਹ ਤਸਵੀਰਾਂ ਪਿੱਛੇ ਆਉਂਦੇ ਗੱਡੀਆਂ ਦੇ ਕਾਫਲੇ ਦੇ ਰਾਹੀਂ ਤੁਹਾਡੇ ਨਾਲ ਅਸੀਂ ਜਿਹੜਾ ਕਿ ਸਾਂਝਾ ਕਰਾਂਗੇ। ਤਸਵੀਰਾਂ ਦੇ ਜਰੀਏ ਤੁਸੀਂ ਦੇਖ ਸਕਦੇ ਹੋ ਕਿ ਸ਼ੁਭਕਰਨ ਅਮਰ ਰਹੇ ਦੀਆਂ ਜਿਹੜੇ ਕਿ ਨਾਅਰੇ ਲੱਗ ਰਹੇ ਨੇ, ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਪਿੰਡ ਬੱਲੋ ਦੇ ਵਿੱਚ ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾ, ਰਾਜਾ ਵੜਿੰਗ ਤੇ ਹੋਰ ਜਿਹੜੇ ਕਿ तमाम ਲੀਡਰ ਨੇ ਇੱਥੇ ਪਹੁੰਚਦੇ ਨੇ। ਪਰ ਇਹ ਵੱਡਾ ਲੰਮਾ ਕਾਫਲਾ ਜਿਹੜਾ ਕਿ ਹੁਣ ਆ ਰਿਹਾ। ਇਸ ਤੋਂ ਪਹਿਲਾਂ ਰਜਿੰਦਰਾ ਹਸਪੀਟਲ ਤੋਂ ਜਿਹੜਾ ਕਿ ਪੋਸਟਮਾਰਟਮ ਹੁੰਦਾ, ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਖਨੌਰੀ ਬਾਰਡਰ ਤੇ ਲਿਜਾਇਆ ਜਾਂਦਾ ਸ਼ੁਭਕਰਨ ਨੂੰ, ਤੇ ਉੱਥੇ ਜਿਹੜੇ ਕਿ ਕਿਸਾਨਾਂ ਦੇ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਨੇ। ਤਾਂ ਇਸੇ ਤਰ੍ਹਾਂ ਜਿਹੜਾ ਕਿ ਪ੍ਰੋਸੈਸ ਆ ਉਹ ਚੱਲਦਾ ਰਹਿੰਦਾ ਗਾ। ਕਿਸਾਨੀ ਅੰਦੋਲਨ ਦੇ ਵਿੱਚ ਪਹਿਲਾ ਸ਼ਹੀਦ ਹੋਣ ਵਾਲਾ ਸ਼ੁਭਕਰਨ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਦਾ ਦੱਸਿਆ ਜਾ ਰਿਹਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਵੱਡੇ ਜਿਹੜੇ ਕਿ ਕਾਫਲੇ ਦੇ ਰੂਪ ਦੇ ਵਿੱਚ ਇੱਥੇ ਜਿਹੜੇ ਕਿ ਸ਼ੁਭਕਰਨ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਤਾਂ ਅੱਗੇ ਜਿਹੜਾ ਕਿ ਲਾਮਬੰਦ ਕੀਤਾ ਜਾ ਰਿਹਾ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤਾਂ ਕਿਹਾ ਜਾ ਰਿਹਾ ਕਿ ਸਾਰੀ ਸੰਗਤ ਖੱਬੇ ਹੱਥ ਹੋਵੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਲਗਾਤਾਰ ਇਹ ਤਸਵੀਰਾਂ ਦੇ ਜ਼ਰੀਏ ਜੋ ਕੁਝ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸ਼ੁਭਕਰਨ ਦੇ ਆਖਰੀ ਜਿਹੜੇ ਕਿ ਦਰਸ਼ਨ ਨੇ ਉਹ ਕਰਵਾਏ ਜਾਣਗੇ ਪਿੰਡ ਵਾਸੀਆਂ ਨੂੰ, ਪਿੰਡ ਦੇ ਲੋਕਾਂ ਨੂੰ ਤੇ तमाम ਜਿਹੜੇ ਕਿ ਜਥੇਬੰਦੀਆਂ ਨੇ ਜਿਹੜੀਆਂ ਕਿ ਉਹ ਇੱਥੇ ਪਹੁੰਚੀਆਂ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸਤਿਨਾਮ ਵਾਹਿਗੁਰੂ ਜੀ ਅਮਰ ਰਹੋ, ਅਮਰ ਰਹੋ। ਤਾਂ ਤੁਸੀਂ ਦੇਖੋ ਕਿ ਇੱਕ ਨੌਜਵਾਨ ਦੀ ਜਿਹੜੀ ਡੈੱਡ ਬੋਡੀ ਆ ਉਸ ਦੇ ਪਿੰਡ ਪਹੁੰਚੀ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। 21 ਤਰੀਕ ਤੋਂ ਜਦੋਂ ਤੋਂ ਇਹ ਘਟਨਾ ਵਾਪਰਦੀ ਆ ਉਦੋਂ ਤੋਂ ਇਸ ਖਬਰ ਨੂੰ ਅਸੀਂ ਤੁਹਾਡੇ ਤੱਕ ਸਮੇਂ ਤੇ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਪਰ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ੁਭਕਰਨ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਖਨੌਰੀ ਬਾਰਡਰ ਤੇ। ਤਾਂ ਉਸ ਨੂੰ ਲੈ ਕੇ ਜਿਹੜੀਆਂ ਕਿ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਇਸ ਗੱਡੀ ਦੇ ਵਿੱਚ ਡੱਲੇਵਾਲ ਸਾਹਿਬ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਨਾਲ ਸੰਬੰਧ ਰੱਖਦੇ ਨੇ। ਤਾਂ ਕਾਕਾ ਸਿੰਘ ਕੋਟੜਾ, ਤਾਂ ਇਸ ਤੋਂ ਪਹਿਲਾਂ ਜਿਹੜੇ ਕਿ ਕਿਸਾਨੀ ਲੀਡਰ SKM ਦੇ ਜਿਹੜੇ ਕਿ ਕਿਸਾਨੀ ਲੀਡਰ ਨੇ ਉਹ ਵੀ ਇੱਥੇ ਪਹੁੰਚਦੇ ਨੇ। ਤਾਂ ਇਹ तमाम ਜਿਹੜੀਆਂ ਕਿ ਅਸੀਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕਿ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ, ਕਿਸ ਤਰ੍ਹਾਂ ਜਿਹੜਾ ਕਿ ਸ਼ੁਭਕਰਨ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਕੋਟੜਾ ਸਾਹਿਬ
ਅੱਜ ਦਾ ਜੋ ਦਿਨ ਆ ਬੜਾ ਮੰਦਭਾਗਾ ਦਿਨ ਮੰਨੀਏ ਜਾਂ ਚੜ੍ਹਦੀ ਕਲਾ ਦਾ ਦਿਨ ਮੰਨੀਏ, ਇਸ ਨੂੰ ਸਾਨੂੰ ਖੁਦ ਨੂੰ ਨਹੀਂ ਸਮਝ ਲੱਗ ਰਹੀ ਹੈ। ਦਿਨ ਤਾਂ ਮੰਦਭਾਗਾ ਉਦੋਂ ਸੀ ਜਿਹੜਾ 21 ਤਰੀਕ ਨੂੰ ਜਦੋਂ ਗੋਲੀ ਚੱਲੀ ਆ ਜੀ, ਪਰ ਜਿਹੜਾ ਛੋਟੀ ਉਮਰੇ ਦੇ ਵਿੱਚ ਇਹਨੇ ਆਪ ਦਾ ਨਾਂ ਕਮਾਇਆ, ਹੋ ਸਕਦਾ ਕਿਸੇ ਵੱਡੇ ਲੀਡਰ ਤੋਂ ਵੀ ਇਹ ਕੁਝ ਕੁਰਬਾਨੀ ਨਾ ਦਿੱਤੀ ਜਾਵੇ। ਤਾਂ ਉਹਨਾਂ ਸ਼ਹੀਦਾਂ ਦੇ ਵਿੱਚ ਜਦੋਂ ਆਮ ਕਿਸਾਨ ਮੋਰਚੇ ਚੱਲਦੇ ਹੁੰਦੇ ਸੀ, ਪਿੱਛੇ ਦੇਖਦੇ ਸੀ ਇਤਿਹਾਸ ਦੇ ਵਿੱਚ, ਪਰ ਆਉਣ ਵਾਲੀ ਦੁਨੀਆ, ਆਉਣ ਵਾਲਾ ਇਤਿਹਾਸ ਪਤਾ ਲੱਗੇਗਾ ਕਿ ਕਿਸਾਨ ਅੰਦੋਲਨ ਦੇ ਵਿੱਚ ਵੀ ਕੋਈ ਇਹ ਚੜ੍ਹਦੀ ਉਮਰੇ ਨੌਜਵਾਨ, ਠੀਕ ਹੈ, ਕੁਰਬਾਨੀ ਦੇ ਕੇ ਗਿਆ, ਸਦੀਆਂ ਲਈ ਰਹੂਗਾ। ਬਿਲਕੁਲ। ਤਾਂ ਇਹ ਬੜੇ ਭਾਵਕ ਜਿਹੜੇ ਕਿ ਅਫਸੋਸ ਦਾ ਦਿਨ ਵੀ ਆ ਇਹ, ਤੇ 21 ਤਰੀਕ ਦਾ ਜੋ ਦਿਨ ਆ ਹਮੇਸ਼ਾ ਯਾਦ ਰਹੂਗਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਜ਼ਰੀਏ ਇੱਕ ਲੰਮਾ ਕਾਫਲਾ ਜਿਹੜਾ ਕਿ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ। ਇਹ ਲੰਮਾ ਕਾਫਲਾ ਸ਼ੁਭਕਰਨ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਲੋਕ ਪਹੁੰਚੇ ਨੇ, ਕਿਸਾਨ ਪਹੁੰਚੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਲਗਾਤਾਰ ਬਣੇ ਹੋਏ ਆ 21 ਤਰੀਕ ਤੋਂ, ਜਦੋਂ ਤੋਂ ਇਹ ਘਟਨਾ ਵਾਪਰਦੀ ਆ, ਜਦੋਂ ਤੋਂ ਇਹ ਸਾਹਮਣੇ ਆਉਂਦਾ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਆ, ਇੱਕ ਨੌਜਵਾਨ ਨੂੰ ਗੋਲੀ ਲੱਗੀ ਆ, ਤਾਂ ਬੜੀ ਜਿਹੜੀ ਕਿ ਚਰਚਾ ਹੁੰਦੀ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਲਗਾਤਾਰ ਉਸ ਦਿਨ ਤੋਂ ਬਣੇ ਹੋਏ ਆ, ਤੇ ਤੁਹਾਡੇ ਤੱਕ ਜਿਹੜੀ ਕਿ ਵੀ ਗੱਲਬਾਤ ਆ, ਜਿਹੜੀ ਵੀ ਜਾਣਕਾਰੀ ਆ, ਅਸੀਂ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ ਰਹੇ ਆ। ਤਾਂ ਇਹ ਤੁਸੀਂ ਦੇਖ ਸਕਦੇ ਹੋ ਇਸ ਐਂਬੂਲੈਂਸ ਦੇ ਵਿੱਚ ਸ਼ੁਭਕਰਨ ਦੀ ਜਿਹੜੀ ਕਿ ਡੈੱਡ ਬੋਡੀ ਆ, ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਇਹ ਦੇਖੋ ਕਿ ਜਿਹੜੀ ਸ਼ੁਭਕਰਨ ਦੀ ਡੈੱਡ ਬੋਡੀ ਆ ਇਸ ਐਂਬੂਲੈਂਸ ਦੇ ਵਿੱਚ ਪਈ ਹੋਈ ਆ। ਤਾਂ ਕਾਫੀ ਦਿਨਾਂ ਬਾਅਦ ਜਿਹੜਾ ਕਿ ਪੋਸਟਮਾਰਟਮ ਹੋਇਆ, 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਜਿਹੜਾ ਸੀ। ਤਾਂ ਅੱਜ ਅਸੀਂ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਇਹ ਘਰ ਨੂੰ ਜਾਂਦੀ ਸੜਕ ਆ, ਇਸ ਘਰ ਦੇ ਵਿੱਚ ਜਿੱਥੇ ਕਿ ਸ਼ੁਭਕਰਨ ਨੇ ਆਖਰੀ, ਜੇਕਰ ਗੱਲ ਕੀਤੀ ਜਾਵੇ ਤਾਂ ਆਖਰੀ ਜਿਹੜੀ ਕਿ ਯਾਤਰਾ ਗਈ ਇਸ ਘਰ ਤੋਂ ਨਿਕਲਣੀ ਆ। ਤਾਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਸਾਡੇ ਨਾਲ DSP ਸੇਖੋਂ ਸਾਹਿਬ ਵੀ ਮੌਜੂਦ ਨੇ। ਸੇਖੋਂ ਸਾਹਿਬ, ਇਹ ਜੋ ਘਟਨਾ ਵਾਪਰਦੀ ਹੈ, ਇਸ ਘਟਨਾ ਦੇ ਵਿੱਚੋਂ ਕੀ ਕੁਝ ਨਿਕਲ ਰਿਹਾ, ਜੋ FIR ਵੀ ਕਹਿੰਦੇ ਵੀ ਦਰਜ ਹੋ ਗਈ ਹੈ? ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ FIR ਦਰਜ ਹੋਣ ਨੂੰ ਵੀ ਇੱਕ ਘਟਨਾ ਗਿਣਿਆ ਜਾਂਦੀ ਹੈ, ਔਰ ਜਿਹੜਾ ਮਤਲਬ ਇੱਕ ਬਿਲਕੁਲ ਬੇਸਿਕ ਗੱਲ ਸੀਗੀ ਉਹਦੇ ਵਾਸਤੇ ਕਿੰਨੇ ਦਿਨ ਇਹਨਾਂ ਨੇ ਲਗਾ ਦਿੱਤੇ ਆ। ਜੇ ਥੋੜ੍ਹਾ ਜਿਹਾ ਹੀ ਇਸ 'ਤੇ ਵੱਧ ਵਿਚਾਰ ਕਰ ਲਿਆ ਜਾਂਦਾ ਤਾਂ ਇਹਨੂੰ ਕਿਹਾ ਜਾਂਦਾ ਕਿ ਆਪਣੇ ਆਪ ਨਾ ਦਿਓ FIR। ਕੀ ਹੱਲ ਸੀ ਇਹਨਾਂ ਕੋਲ FIR ਦਰਜ ਕਰਨ ਤੋਂ ਬਿਨਾਂ? FIR ਦਰਜ ਕਰਨੀ ਹੀ ਪੈਣੀ ਸੀਗੀ। ਉਹਨਾਂ ਗੱਲਾਂ 'ਚ ਉਲਝਾ ਲੈਂਦੇ ਜਿਹੜੀਆਂ ਗੱਲਾਂ ਹੁੰਦੀਆਂ ਹੀ ਨਹੀਂ ਹੈਗੀਆਂ। ਕਿੰਨੇ ਦਿਨ ਇਸ ਗੱਲ ਵਿੱਚ ਟਪਾਏ ਗਏ। FIR ਦਰਜ ਕੀਤੇ ਬਿਨਾਂ ਗੁਜ਼ਾਰਾ ਹੀ ਕਿਵੇਂ ਸੀ ਇਹਨਾਂ ਦਾ? ਇਹ ਹੋਣੀ ਸੀਗੀ। ਸਿਰਫ ਆਪਣਾ ਅਗਿਆਨਤਾ ਲਾ ਲਓ ਜਾਂ ਜਿਹੜੀਆਂ ਚੀਜ਼ਾਂ ਦੇ ਮਗਰ ਲੱਗ ਜਾਂਦੇ, ਉਹਦੇ ਮਗਰ ਇੱਕ ਪੰਜਾਬ ਇਕੱਠਾ ਹੋ ਕੇ ਇੱਕ 0 FIR ਕਟਵਾ ਰਿਹਾ। ਇਹਦੇ ਦੇ ਵਿੱਚ ਤੁਸੀਂ ਵੇਖੋ ਸਹੀ ਨਾ ਵੀ ਸਰਕਾਰ ਕਿੰਨੇ ਮਤਲਬ ਚਲਾਕੀ ਦੇ ਨਾਲ ਕਿੰਨੇ ਦਿਨ ਇਹ ਜਿਹੜੀ ਚੀਜ਼ ਨੂੰ ਡਿਲੇ ਕਰ ਗਈ ਹੈ। ਗੱਲ ਕੁਝ ਵੀ ਨਹੀਂ ਸੀ, ਇਹ ਹੋਣੀ ਸੀ, ਰੋਕਿਆ ਨਹੀਂ ਜਾ ਸਕਦਾ ਸੀ ਇਹਨੂੰ। DSP ਸਾਹਿਬ, ਜਿਵੇਂ ਕਿਹਾ ਜਾ ਰਿਹਾ ਕਿ ਅਣਪਛਾਤਿਆਂ ਦੇ ਉੱਪਰ FIR ਦਰਜ ਹੋਈ ਆ, ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਜਦੋਂ ਬਹਿਮਲ ਕਲਾਂ ਦੀ ਘਟਨਾ ਵਾਪਰਦੀ ਆ ਉਦੋਂ ਕਹਿੰਦੇ ਰਹਿੰਦੇ ਨੇ ਕਿ ਪੁਲਿਸ ਕਦੇ ਵੀ ਅਣਪਛਾਤੀ ਨਹੀਂ ਹੁੰਦੀ। ਬਿਲਕੁਲ ਠੀਕ ਹੈ। ਇਹ ਚੀਜ਼ਾਂ ਨੂੰ ਅੱਜ ਇਸ ਸਟੇਟ 'ਤੇ ਜਿਹੜਾ ਹੈਗਾ ਡਿਸਕਸ ਦੀ ਕੀ ਲੋੜ ਹੈ? ਇਹ ਅਣਪਛਾਤਿਆਂ ਦੀ ਹੋਣੀ ਸੀ, ਸਭ ਨੂੰ ਪਤਾ ਸੀਗਾ। ਬਾਈ ਨੇਮ ਜਿਹੜਾ ਹੈਗਾ ਦੇਣ ਜੋਗੇ ਇਹ ਹੈਗੇ ਕਿੱਥੇ? ਅਦਰਵਾਈਜ਼ ਫੋਟੋਆਂ ਵਿੱਚ ਆਈਆਂ ਹੋਈਆਂ, ਗੋਲੀ ਚਲਾਉਂਦੇ ਨੌਜਵਾਨਾਂ ਦੀ ਆਈਆਂ ਹੋਈਆਂ। ਹੁਣ ਤੱਕ ਇੰਨੇ ਦਿਨਾਂ ਦੇ ਵਿੱਚ ਵੈਰੀਫਾਈ ਕੀਤਾ ਜਾ ਸਕਦਾ ਸੀਗਾ ਵੀ ਕਿਹੜੀ ਫੋਰਸ ਹੈਗੀ ਸੀ। ਫੋਰਸ ਦੇ ਨਾਮ 'ਤੇ ਤਾਂ ਕਿਹਾ ਜਾ ਸਕਦਾ ਸੀ ਨਾ, ਵਰਦੀ ਧਾਰੀ ਤਾਂ ਦਿਖਾਈ ਦਿੰਦੇ ਗੋਲੀ ਚਲਾਉਂਦੇ, ਉਹ ਕੁਝ ਕਿਸੇ ਫੋਰਸ ਦੇ ਖਿਲਾਫ ਤਾਂ ਦਿੱਤਾ ਜਾ ਸਕਦੀ। ਬਾਅਦ ਵਿੱਚ ਆਈਡੈਂਟੀਫਾਈ ਹੋ ਜਾਂਦਾ ਵੀ ਕੌਣ ਅਫਸਰ ਸੀਗੇ। ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਿਲਕੁਲ ਹਰ ਚੀਜ਼ ਨੂੰ ਪ੍ਰੋਸੈਸ ਨੂੰ ਡਿਲੇ ਕਰਨ ਦੀ ਖਾਤਰ ਇਹ ਚੀਜ਼ਾਂ ਕੀਤੀਆਂ ਗਈਆਂ। ਇੱਕ ਹਫ਼ਤਾ ਮੈਨੂੰ ਹੈਰਾਨੀ ਹੁੰਦੀ ਹੈ ਕਿ ਅੱਜ ਪੰਜਾਬ ਦੀ ਇਹ ਹਾਲਾਤ ਹੈ ਕਿ ਕਤਲ ਦਾ ਮੁਕੱਦਮਾ ਦਰਜ ਕਰਾਉਣ ਵਾਸਤੇ 1 ਹਫ਼ਤਾ ਲੱਗੇ, ਉਹ ਵੀ 0 FIR। ਤਾਂ ਇਹ ਬਹੁਤ ਵੱਡਾ ਸਵਾਲ ਹੈ, ਔਰ ਬਹੁਤ ਵੱਡਾ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਹੈ ਇੱਕ ਪਾਗਲਪਣ ਵਾਲੇ ਪਾਸੇ, ਮੂਰਖਪਣ ਵਾਲੇ ਪਾਸੇ ਜਿਹੜਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਔਰ ਅਫਸੋਸ ਦੀ ਗੱਲ ਹੈ ਕਿ ਸਾਡੀ ਲੀਡਰਸ਼ਿਪ ਉਹ ਲੋਕ ਵੀ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਕਿ ਇਹ ਜਿਹੜੀਆਂ ਬੇਸਿਕ ਚੀਜ਼ਾਂ ਇਹਨਾਂ ਤੋਂ ਤਾਂ ਇਹ ਇਨਕਾਰ ਕਰ ਹੀ ਨਹੀਂ ਸਕਦੇ। ਮੈਂ ਕਹਿੰਦਾ ਨਾ ਕਰਾਉਂਦੇ ਪੋਸਟਮਾਰਟਮ, ਨਾ ਕਰਾਉਂਦੇ FIR ਦਰਜ, ਫਿਰ ਪੁੱਛਦੇ ਇਹਨਾਂ ਕੋਲੋਂ ਵੀ ਹੱਲ ਕੀ ਸੀ ਹੋਰ ਇਹਨਾਂ ਕੋਲ, ਇਹ ਕਰਨੀ ਪੈਣੀ ਸੀ। ਇਸ ਕਰਕੇ ਲੱਗਦਾ ਜਿਵੇਂ ਗੱਲਾਂ ਚੱਲੀਆਂ ਕਿ ਸਟੇਟ ਵਰਸਸ ਸਟੇਟ, ਪੁਲਿਸ ਵਰਸਸ ਪੁਲਿਸ ਕਦੇ ਵੀ ਨਹੀਂ ਹੁੰਦੀ ਹੈਗੀ, ਕਦੇ ਵੀ ਨਹੀਂ ਆਮੋ ਸਾਹਮਣੇ ਹੋ ਸਕਦੀ। ਜੇਕਰ ਕੱਲ੍ਹ ਨੂੰ ਹਰਿਆਣੇ ਦੇ ਵਿੱਚ ਕੋਈ ਅਜਿਹਾ ਨੌਜਵਾਨ ਦੀ ਡੈਥ ਹੁੰਦੀ ਆ ਤਾਂ ਫਿਰ ਪੰਜਾਬ ਪੁਲਿਸ ਨੂੰ ਉਸ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਪੁਲਿਸ ਨਾਂ ਦੀ ਚੀਜ਼ ਕਿੱਥੇ ਹੈਗੀ ਹੈ ਜੀ? ਉੱਥੇ ਹੋਈ ਹੁੰਦੀ, ਹੁਣ ਤੱਕ ਚੀਕਾਂ ਕਢਾਉਂਦੇ ਥੋੜੀਆਂ।
ਠੀਕ ਹੈ। ਉਹ ਸਟੇਟ ਜਿਹੜੀ ਅਸਲ 'ਚ ਉਹ ਸੈਂਟਰ ਹੈ, ਇੱਥੇ ਕਿਹੜੀ ਸਟੇਟ ਹੈਗੀ ਹੈ? ਇਹ ਤਾਂ ਅਸੀਂ ਨਪੁੰਸਕਾਂ ਦੀ ਸਰਕਾਰ ਚੁਣੀ ਹੋਈ ਹੈ, ਇਹਨਾਂ ਦੇ ਪੱਲੇ ਕੁਛ ਹੈ ਨਹੀਂਗਾ, ਨਹੀਂ ਤਾਂ ਅੱਜ ਹਾਲਾਤ ਆ ਹੋਣੇ ਸੀਗੇ। ਇੱਕ ਨੌਜਵਾਨ ਦੀ ਮੌਤ ਹੋਈ ਵੀ ਹੋਵੇ ਤੇ 8 ਦਿਨਾਂ ਪਿੱਛੋਂ 0 FIR ਨੂੰ ਇਹ ਆਪਣੀ ਪ੍ਰਾਪਤੀ ਦੱਸ ਰਹੇ ਹੋਣ। ਤੁਸੀਂ ਬਿਲਕੁਲ ਉਧਰ ਜੇ ਇਸ ਤਰ੍ਹਾਂ ਦੀ ਘਟਨਾ ਉਲਟ ਵਾਪਰੀ ਹੁੰਦੀ ਹੁਣ ਤੱਕ ਅਗਲੇ ਨੇ ਚਮੜੀ ਦਾ ਡਿੱਡਣ ਸੀ। ਇਹਨਾਂ ਦੇ ਪੱਲੇ ਕੀ ਹੈਗਾ? ਇਹ ਤਾਂ ਬਿਲਕੁਲ ਰਲੇ ਹੋਏ ਨਾਲ ਜਿਹੜਾ ਵੀ ਪੰਜਾਬ ਦਾ ਜੋ ਨੁਕਸਾਨ ਹੋ ਰਿਹਾ, ਜਿਹੜੇ ਹਾਲਾਤ 'ਤੇ ਬੈਠੇ ਆ, ਸਾਰੀਆਂ ਸਰਕਾਰਾਂ ਪੁਰਾਣੀਆਂ ਵੀ, ਇਹ ਵੀ ਜਿਹੜੀ ਅੱਜ ਬਿਲਕੁਲ ਉਹਦਾ ਪਾਰਟ ਹੈ। ਜੀ ਬਿਲਕੁਲ। ਤਾਂ ਅਸੀਂ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਹੋਰਾਂ ਦੇ ਨਾਲ ਗੱਲਬਾਤ ਕੀਤੀ ਆ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਲੰਮਾ ਕਾਫਲਾ ਜਿਹੜਾ ਕਿ ਅੱਜ ਇਸ ਨੌਜਵਾਨ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚਿਆ ਹੈਗਾ, ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੋਂ ਤੱਕ ਕੈਮਰੇ ਦੀ ਨਿਗਾਹ ਜਾਂਦੀ ਆ ਉੱਥੋਂ ਤੱਕ ਗੱਡੀਆਂ, ਲੋਕ ਪੈਦਲ ਤੇ ਵੱਡਾ ਕਾਫਲਾ ਜਿਹੜਾ ਕਿ ਇੱਥੇ ਪਹੁੰਚਿਆ ਹੈਗਾ। ਅਸੀਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜਿਹੜਾ ਕਿ ਬਹੁਤ ਕੁਝ ਅਜਿਹਾ ਸਾਂਝਾ ਕਰ ਰਹੇ ਹਾਂ। ਅਜਿਹੇ ਮਾਹੌਲ ਦੇ ਵਿੱਚ ਜਦੋਂ ਅਸੀਂ ਹੁੰਦੇ ਹਾਂ ਤਾਂ ਉਦੋਂ ਬੜਾ ਕੁਝ ਜਿਹੜਾ ਕਿ ਸਾਂਝਾ ਕਰਨਾ ਪੈਂਦਾ। ਬੇਸ਼ੱਕ ਉਹ ਤੁਹਾਡੇ ਤੱਕ ਅਸੀਂ ਜਿਹੜੀ ਕਿ ਪਹੁੰਚ ਕੀਤੀ ਹੋਵੇ। ਇੱਕ ਵਾਰ ਜਦੋਂ ਕਿਸਾਨੀ ਅੰਦੋਲਨ ਲੜਿਆ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਕਿ ਦੀਪ ਸਿੱਧੂ ਦੀ ਮੌਤ ਹੁੰਦੀ ਆ, ਤਾਂ ਉਸ ਦੀ ਜੋ ਕਵਰੇਜ ਆ ਅਸੀਂ ਉਹ ਵੀ ਤੁਹਾਡੇ ਤੱਕ ਪਹੁੰਚਦੀ ਕੀਤੀ ਸੀ। ਪਰ ਉਸ ਤੋਂ ਬਾਅਦ ਜਿਹੜੀ ਕਿ ਸਿੱਧੂ ਮੂਸੇਵਾਲੇ ਦੀ ਡੈਥ ਹੁੰਦੀ ਆ, ਮੌਤ ਹੁੰਦੀ ਆ, ਤਾਂ ਉਹ ਵੀ ਅਸੀਂ ਤੁਹਾਡੇ ਤੱਕ ਤਸਵੀਰਾਂ ਪਹੁੰਚਦੀਆਂ ਕੀਤੀਆਂ ਸੀ। ਤਾਂ ਇਹ ਜੋ ਅੱਜ ਸ਼ੁਭਕਰਨ ਦੀ ਮੌਤ ਹੋਈ ਆ, ਇਸ ਨੂੰ ਲੈ ਕੇ ਜੋ ਸੰਸਕਾਰ ਦੀਆਂ ਰਸਮਾਂ ਨੇ ਆਰੰਭਤਾ ਗਈ ਉਹ ਕੀਤੀ ਗਈ ਆ। ਕਾਫੀ ਜਿਹੜੀ ਕਿ ਹਲਚਲ ਹੋਈ, ਕਾਫੀ ਜਿਹੜੀ ਕਿ ਰੇੜਕਾ ਚੱਲਿਆ ਇਸ ਮੌਤ ਨੂੰ ਲੈ ਕੇ। ਕਿਹਾ ਗਿਆ ਕਿ ਡੈੱਡ ਬੋਡੀ ਜਿਹੜੀ ਕਿ ਸ਼ੁਭਕਰਨ ਦੀ ਤਦ ਤੱਕ ਨਹੀਂ ਲਿਆਂਦੀ ਜਾਊਗੀ, ਤਦ ਤੱਕ ਪੋਸਟਮਾਰਟਮ ਨਹੀਂ ਕੀਤਾ ਜਾਊਗਾ, ਜਦ ਤੱਕ FIR ਆ ਜਿਹੜੀ ਕਿ ਉਹ ਦਰਜ ਨਹੀਂ ਕੀਤੀ ਜਾਣੀ। ਗੁਰਪ੍ਰੀਤ, ਤੁਸੀਂ ਲਗਾਤਾਰ ਰਹੇ ਹੋ ਇਸ ਮੋਰਚੇ ਦੇ ਵਿੱਚ, ਲਗਾਤਾਰ ਅਜਿਹੀਆਂ ਘਟਨਾਵਾਂ ਦਾ ਜਿਹੜਾ ਕਿ ਸਾਹਮਣਾ ਕਰਨਾ ਪੈਂਦਾ ਹੁੰਦਾ ਸੰਘਰਸ਼ਾਂ ਦੇ ਵਿੱਚ, ਤਾਂ ਇਹ ਅੱਜ ਜੋ ਇਸ ਪੂਰੀ ਘਟਨਾ ਨੂੰ ਕਿਵੇਂ ਦੇਖਦੇ ਹੋ? ਚਲੋ ਪ੍ਰਸ਼ਾਸਨ ਨੇ 302 ਦਾ 144 ਦਾ ਪਰਚਾ ਕਰਿਆ ਜੀ, 114 ਦਾ ਸੌਰੀ, ਉਹਦੇ ਨਾਲ ਹੀ ਕੱਲ੍ਹ ਉਹ ਫਾਈਨਲ ਹੋ ਕੇ ਅਣਪਛਾਤੇ ਦੇ FIR ਦਰਜ ਕਰਾ ਕੇ ਫੇਰ ਹੀ ਪੋਸਟਮਾਰਟਮ ਹੋਇਆ। ਅੱਜ ਤਾਂ ਹੀ ਪਿੰਡ ਲੈ ਕੇ ਆਏ ਹੁਣ ਬਾਈ ਨੂੰ। ਇੱਕ ਨੌਜਵਾਨ ਦਾ ਚਲੇ ਜਾਣਾ ਬੜੀ ਦੁਖਦਾਈ ਗੱਲ ਆ। ਹਾਂ ਜੀ, ਮਾਂ ਪਿਓ ਨੂੰ ਮਿਲਣਾ ਨੇ, ਬੁਢਾਪੇ ਦਾ ਸਹਾਰਾ ਸੀ ਉਹਨਾਂ ਦਾ, ਦਾਦੀ ਦਾ ਸਹਾਰਾ ਸੀਗਾ ਜੀ। ਚਲੋ ਠੀਕ ਹੈ ਜੀ। ਬਿਲਕੁਲ। ਤਾਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਗਰਾਊਂਡ ਜ਼ੀਰੋ ਤੋਂ ਜਿਹੜੀ ਕਿ ਅੱਜ ਅਸੀਂ ਰਿਪੋਰਟ ਕਰ ਰਹੇ ਹਾਂ। 21 ਤਰੀਕ ਤੋਂ ਲਗਾਤਾਰ ਅਸੀਂ ਲੱਗੇ ਹੋਏ ਸੀ ਕਿ ਕਿਵੇਂ ਸ਼ੁਭਕਰਨ ਦੀ ਜਿਹੜੀ ਕਿ ਮੌਤ ਹੋਈ, ਕਿਵੇਂ ਸ਼ੁਭਕਰਨ ਨੂੰ ਜਿਹੜਾ ਕਿ ਮੌਤ ਦੇ ਘਾਟ ਉਤਾਰਿਆ ਗਿਆ। ਜਥੇਦਾਰ ਸਾਹਿਬ, ਤੁਸੀਂ ਇਸੇ ਪਿੰਡ ਦੇ ਹੋ? ਨਹੀਂ, ਅਸੀਂ ਬਲਾਕ ਝਨੀਰ, ਪਿੰਡ ਪੇਰੋਂ, ਜੋਪਾਲ ਸਿੰਘ ਪੇਰੋਂ, ਕਿਸਾਨ ਆਗੂ ਜੀ। ਖਨੌਰੀ ਤੇ ਜੋ ਸਾਡਾ 21 ਨੂੰ ਸ਼ਹੀਦ ਹੋਇਆਗਾ ਜੀ, ਮਤਲਬ ਕਿ ਫੈਰ ਮਾਰੇ ਗਏ SR ਵਾਲੇ ਸਾਡੇ ਇਸ ਪਿੰਡ ਦੇ ਸ਼ੁਭਕਰਨ ਸਿੰਘ ਨੂੰ। ਤਾਂ ਮਤਲਬ ਕਿ ਇਹ ਬਹੁਤ ਮਾੜੀ ਘਟਨਾ, ਇੱਕ ਜ਼ੁਲਮ ਦੀ ਹੱਦ, ਜੁਰਮ ਦੀ ਜੜ ਪੱਟਣ ਇਹ ਸਾਡੇ ਸ਼ਹੀਦ ਹੈਗੇ ਜਿਹੜੇ ਹੋਏ ਆ, ਇਹ ਬਿਰਥੇ ਨਹੀਂ ਜਾਂਦੇ, ਇਹ ਬਿਰਥੇ ਨਹੀਂ ਜਾਂਦੇ। ਇੱਕ ਪਿਰਤਾ, ਇੱਕ ਮੀਲ ਪੱਥਰ ਲਾ ਕੇ ਸਹੀ ਨਿਸ਼ਾਨੇ ਤੇ ਸ਼ਹੀਦ ਹੋਏ ਆ। ਇਹਨਾਂ ਦੀ ਕਮਾਈ ਹੈ ਜੋ ਇਹ ਬਿਰਥੇ ਨਹੀਂ ਜਾਂਦੀ। ਕਿਰਤ ਖਾਤਰ, ਜਮਾਤ ਖਾਤਰ ਵੱਡੀ ਕਮਾਈ ਇਹਨਾਂ ਦੇ ਹਿੱਸੇ ਆਈ ਹੈ। ਇਹ ਅੱਜ 21 ਨੂੰ ਸ਼ਹੀਦ ਹੋਏ। ਅੱਜ ਸਾਡੇ ਸ਼ੁਭਕਰਮ ਨੂੰ ਜੋ ਡੈੱਡ ਬੋਡੀ ਆਪਣਾ ਪਿੰਡ ਵੱਲੋਂ, ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਵਿੱਚ, ਦੋ ਭੈਣਾਂ ਦਾ ਵੀਰ 22 ਸਾਲਾ ਜਵਾਨ, ਅੱਜ ਅਸੀਂ ਸੰਸਕਾਰ ਇੱਥੇ ਕਰ ਰਹੇ ਹਾਂ। ਤਾਂ ਮਤਲਬ ਕਿ ਜਿਹੜੇ ਸਾਡੇ ਦੇਸ਼ ਦੇ ਹੁਕਮਰਾਨਾਂ ਨੇ ਸਾਡੇ ਦੇਸ਼ ਦਾ ਪੈਸਾ ਲੁੱਟੇਗਾ, ਜਿੰਨੇ ਵੀ ਕੁਰਸੀ ਤੇ ਜਾ ਰਹੇ, ਜਿੰਨੀ ਵੀ ਡੈਮੋਕ੍ਰੇਸੀ ਹੈ, ਤਾਂ ਜਿੰਨਾ ਵੀ ਕਿਸਾਨੀ ਨੂੰ ਗੈਰ ਸਮਝੌਤੇ ਦੇ ਰਾਹੀਂ ਸਾਨੂੰ ਖਤਮ ਕਰਨਾ ਚਾਹੁੰਦੀ ਹੈ, ਨਹੀਂ ਹੋਣ ਦੇਵਾਂਗੇ। ਆਹ ਮਤਲਬ ਕਿ ਜਿਹੜਾ ਸਾਡਾ ਸ਼ੁਭਕਰਮ ਵੀਰ ਸ਼ਹੀਦ ਹੋਏਗਾ, ਜਿੰਨੇ ਵੀ ਸਾਡੇ ਕਿਸਾਨੀ ਸ਼ਹੀਦ ਹੋਰ ਹੋਣਗੇ, ਇਹ ਮਤਲਬ ਕਿ ਹੁਣ ਟੱਕਰ ਸਿੱਧੀ ਹੋ ਰਹੀ ਹੈ ਹੁਕਮਰਾਨਾਂ ਦੇ, ਅਮਰੀਕਾ ਦਾ ਜਿਹੜਾ ਗੈਰ ਸਮਝੌਤਾ ਉਸ ਕੰਨੀ। ਤਾਂ ਚੜ੍ਹ ਕੇ ਚੱਲੀ ਜਾਵਾਂਗੇ ਅਸੀਂ। ਜਿਹੜਾ ਕਿਰਤ ਵਾਲਾ ਲਾਣਾ ਸਾਡਾ, ਜਿੰਨੀ ਵੀ ਜਮਾਤ ਆ ਭਾਰਤ ਦੀ, ਉਸ ਨੂੰ ਸਮਝਾਉਣ ਦੇ ਵਿੱਚ ਅਸੀਂ ਲੱਗੇ ਹੋਏ ਹਾਂ। ਖੇਤੀ ਨੂੰ ਲਾਹੇਵੰਦ ਧੰਦਾ, ਖੇਤੀ ਦੇ ਮਾੜੇ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਮਤਲਬ ਕਿ ਵੀ ਅਸੀਂ ਖਤਮ ਕਰਦੇ ਹਾਂ। ਜੀ ਬਿਲਕੁਲ। ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਕਿ ਆ ਰਹੇ ਨੇ, ਤਾਂ ਇਹ ਤਸਵੀਰਾਂ ਲਗਾਤਾਰ ਅੱਜ ਪਿੰਡ ਬੱਲੋ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤਾਂ ਤੁਹਾਡੇ ਨਾਲ ਇਹ ਤਸਵੀਰ ਅਸੀਂ ਜਿਹੜੀ ਕਿ ਪਿੰਡ ਬੱਲੋ ਦੀ ਸਾਂਝੀ ਕਰ ਰਹੇ ਹਾਂ। ਤਾਂ ਇਸ ਤੋਂ ਬਾਅਦ ਦੀ ਜਿਹੜੀ ਕਿ ਤਸਵੀਰ ਅਸੀਂ ਚੱਲ ਕੇ ਸ਼ੁਭਕਰਨ ਦੇ ਘਰ ਦੀ ਦਿਖਾਵਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਤਾਂ ਬਿਲਕੁਲ ਅਸੀਂ ਜਿਵੇਂ ਸ਼ੁਭਕਰਨ ਦੇ ਪਿੰਡ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤਾਂ ਇਸ ਵਕਤ ਤੁਹਾਨੂੰ ਦੱਸ ਦਈਏ ਕਿ ਰਿਕਾਰਡ ਹੋ ਰਹੀਆਂ ਪੂਰੀਆਂ ਤਸਵੀਰਾਂ। ਤਾਂ ਇਹਨਾਂ ਨੂੰ ਜਦੋਂ ਵੀ ਅਸੀਂ ਦਿਖਾਵਾਂਗੇ ਤਾਂ ਪੂਰੀ ਸ਼ਿੱਦਤ ਦੇ ਨਾਲ ਦੇਖਣਾ ਕਿ ਆਖਰ ਇੱਕ ਨੌਜਵਾਨ ਦਾ ਇਸ ਦੁਨੀਆ ਤੋਂ ਚਲੇ ਜਾਣਾ, ਪੰਜਾਬ ਦੇ ਪੁੱਤਾਂ ਦਾ ਘਾਣ ਹੋ ਜਾਣਾ, ਇਹ ਤਾਂ ਸਵਾਲ ਖੜੇ ਕਰਦਾ। ਤਾਂ ਸਾਡੇ ਨਾਲ ਬਲਕੌਰ ਸਿੰਘ ਜੀ ਮੌਜੂਦ ਨੇ।
ਕਿਵੇਂ ਦੇਖਦੇ ਹੋ ਜੀ ਇਸ ਪੂਰੀ ਘਟਨਾ ਨੂੰ, ਜੋ 21 ਤਰੀਕ ਤੋਂ ਬਾਅਦ ਅੱਜ ਤੱਕ ਦਾ ਜੋ ਪੋਸਟਮਾਰਟਮ ਹੋਇਆ, ਅੱਜ ਸ਼ੁਭਕਰਨ ਦੇ ਜੋ ਆਖਰੀ ਰਸਮਾਂ ਦੇ ਤਹਿਤ ਉਸ ਨੂੰ ਇਸ ਦੁਨੀਆ ਤੋਂ ਅਲਵਿਦਾ ਕਹਿ ਦੇਣਾ? ਦੇਖੋ ਬੇਟੇ, ਮੋਰਚਾ ਕਿਰਸਾਣੀ ਦਾ ਜੀ। ਕਿਰਸਾਣੀ ਮੋਰਚੇ ਦੇ ਅੱਗੇ ਲੱਗ ਕੇ ਮੋਰਚੇ ਦੀ ਅਗਵਾਈ ਕਰਦੀ ਹੈ। ਮੋਰਚਾ ਸਾਰੇ ਗਰੀਬਾਂ ਦਾ ਹੈ, ਦੁਨੀਆ ਭਰ ਦੀ ਹੈ। ਜਿਹੜੇ ਗਰੀਬ ਹੈ ਨਾ, ਕਿਸਾਨ ਨੇ, ਅਮਰੀਕਾ ਦਾ ਭਾਵੇਂ ਇੰਗਲੈਂਡ ਦਾ, ਇਹ ਮੋਰਚਾ ਉਹਦਾ ਹਿੱਸਾ ਹੈ ਸਾਰੇ ਦਾ। ਇਹ ਬੱਚਾ ਵੀ ਆਪਣੇ ਪਿੰਡ ਦਾ ਉੱਥੇ ਗਿਆ 21 ਤਰੀਕ ਦਾ ਗਿਆ। ਕੁਛ ਨਹੀਂ, ਇੱਕ ਪਾਸੇ ਪੰਜਾਬ ਸਰਕਾਰ ਦੀ ਫੋਰਸ ਹੈ, ਦੂਜੇ ਪਾਸੇ ਹਰਿਆਣਾ ਸਰਕਾਰ ਦੀ ਫੋਰਸ ਹੈ, ਅਖੌਤੀ ਫੋਰਸ। ਜੇ ਪਾਕਿਸਤਾਨ ਮੰਨੀਏ ਜਾਂ ਚੀਨ ਮੰਨੀ ਜਾਣਾ ਹੋਵੇ ਫਿਰ ਨਹੀਂ ਜਾ ਸਕਦੇ। ਥੋੜੇ ਘਰਾਂ ਮੰਨੀ ਜਦੋਂ ਮਰਜ਼ੀ ਸੱਦ ਲਓ ਇਹਨਾਂ ਨੂੰ। ਰਾਤ ਨੂੰ 2:30 ਵਜੇ ਵੀ ਉਤਰ ਜਾਂਦੇ ਆ। ਕਿਸੇ ਦੇ ਘਰੇ ਉਤਰਨਾ ਹੋਵੇ ਨਾ 2:30 ਵਜੇ ਉਤਰ ਜਾਣਗੇ ਰਾਤ ਨੂੰ। ਬੱਚਾ ਚੱਕਣਾ ਹੋਵੇ 2:30 ਵਜੇ ਉਤਰ ਜਾਣਗੇ ਰਾਤ ਨੂੰ। ਇੱਥੇ ਇਹ ਬੱਚਾ ਉੱਥੇ ਆ, ਗੋਲੀਆਂ ਵੱਜਦੀਆਂ ਹਰਿਆਣਾ ਵਾਲੇ ਪਾਸੋਂ ਵੱਜਦੀਆਂ। ਅਤੇ ਕਿੰਨੇ ਦਿਨਾਂ ਮਗਰੋਂ ਅੱਜ ਸੰਸਕਾਰ ਵਾਸਤੇ ਭੇਜਿਆ, ਕਿਉਂਕਿ ਅਜੇ ਤੱਕ ਜਿਹੜਾ ਉਹਨਾਂ ਦਾ ਆਪਣੇ ਜਿਹੜੇ ਕਿਰਸਾਨੀ ਲੀਡਰ ਨੇ ਅਤੇ ਉੱਧਰੋਂ ਸਰਕਾਰ ਹੈ, ਕਿਤੇ ਨਾ ਕਿਤੇ ਇਹਨਾਂ ਦੀ ਰਚਕ ਨਹੀਂ ਬੈਠੀ। ਮੋਰਚੇ ਲਾਉਣੇ ਬਹੁਤ ਸੌਖੇ ਆ, ਨਿਭਾਉਣੇ ਬਹੁਤ ਔਖੇ ਆ। ਇਹ ਵੀ ਨਾਲ ਹੈ, ਅਤੇ ਉਹਨਾਂ ਦੇ ਵਿੱਚ ਨੁਕਸਾਨ ਵੀ ਬਹੁਤ ਹੁੰਦਾ ਹੈ। ਔਰ ਨੁਕਸਾਨ ਵੀ ਹਮੇਸ਼ਾ ਨਿਰਦੋਸ਼ ਦਾ ਹੋਊ। ਇਹ ਵੀ ਨਾਲ ਹੈ, ਜਿੱਥੇ ਕਿਤੇ ਨੁਕਸਾਨ ਹੋਣਾ ਨਿਰਦੋਸ਼ ਦਾ ਹੋਊਗਾ। ਸਰਕਾਰਾਂ ਨੂੰ ਪੰਜਾਬ ਦੇ ਲੋਕਾਂ ਤੋਂ ਕੋਈ ਭੈ ਨਹੀਂ। ਅਸੀਂ ਲਾ ਲਓ, ਆਪਾਂ ਹੀ ਮਗਜੋ। ਅੱਜ ਸਵੇਰੇ ਆਪਣਾ ਜਵਾਕ ਨਾ ਪੀਰ ਬਣਾ ਕੇ ਡੀਸੀ ਦੇ ਸਾਹਮਣੇ ਖੜਾ ਕਰ ਦਿਓ। ਜੇ ਤੁਹਾਨੂੰ ਡੀਸੀ ਦਫ਼ਤਰ 'ਚ ਬਣਦੇ ਤਾਂ 15 ਮਿੰਟਾਂ ਬਾਅਦ ਹੀ ਆਖਣਗੇ ਡੀਸੀ ਕੰਮ 'ਤੇ ਨਹੀਂ ਹੈ, ਡੀਸੀ ਕੋਈ ਵਿਹਲਾ ਹੈ। ਜਿਵੇਂ ਚਰਚਾਵਾਂ ਚੱਲੀਆਂ ਕਿ ਚਾਹੇ ਜੀ ਇੱਥੇ ਰਾਸ਼ਟਰਪਤੀ ਰਾਜ ਲਾਗੂ ਹੋ ਜੇ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਮੈਂ 10 ਵਾਰ ਇਹ ਕੁਰਸੀ ਤਿਆਗਣ ਨੂੰ ਤਿਆਰ ਹਾਂ ਜੇਕਰ ਤੁਸੀਂ ਪੰਜਾਬ ਦੇ ਕਿਸਾਨਾਂ ਵੱਲ ਅੱਖ ਪੁੱਟ ਕੇ ਦੇਖਿਆ। ਇੱਦਾਂ ਦੇ ਬਿਆਨ ਬੜੇ ਆਏ ਨੇ, ਬੜੇ ਗਰਮ ਬਿਆਨ ਨੇ। ਪਰ ਉਸ ਤੋਂ ਬਾਅਦ ਇੰਨਾ ਦੇਰੀ ਕਿਉਂ ਹੋ ਗਈ ਕਾਰਵਾਈ ਕਰਨ ਦੇ ਵਿੱਚ? ਇਹ ਵੇਖੋ, ਗੱਲਾਂ ਕਰਨ ਦੇ ਵਿੱਚ ਕਿਸੇ ਤੇ ਟੀਚਰ ਕੀਤੀ ਜਾ ਸਕਦੀ ਹੈ, ਭੰਡਪੁਣਾ ਕੀਤਾ ਜਾ ਸਕਦਾ, ਨਿਭਾਉਣਾ ਬਹੁਤ ਔਖਾ ਹੈ। ਠੀਕ ਹੈ, ਲੋਕਾਂ ਨੇ ਬੜੀਆਂ ਧੰਨ ਹੋ ਕੇ ਵੋਟਾਂ ਪਾਈਆਂ, ਬਹੁਤ ਵੱਡੀ ਤਾਕਤ ਦੇਤੀ, ਪਰ ਅੰਦਰਲੇ ਪਾਸੇ ਜਿਹੜਾ ਕਿਰਦਾਰ ਹੈ, ਕੈਲੀਬਰ ਆ, ਉਹ ਤਾਂ ਨਹੀਂ ਨਾ ਵੋਟਾਂ ਨਾਲ ਮਿਲਦਾ। ਉਹ ਤਾਂ ਅੰਦਰ ਹੈ ਹੀ ਨਹੀਂ। ਔਰ ਜਿਹੜੀ ਵੀ ਸਰਕਾਰ ਆਪਣੇ ਆਪ 'ਚ ਬਣ ਜਾਂਦੀ ਹੈ, ਮੈਂ ਤਾਂ ਮੂੰਹ ਤੋਂ ਕਹਿੰਦਾ ਨਹੀਂ, ਸਰਕਾਰ ਦਾੜੀ ਦੀ ਹੋਵੇ, ਸਰਕਾਰ ਸਾੜੀ ਦੀ ਹੋਵੇ, ਦੋਨੇ ਲੋਕ ਵਿਰੋਧੀ ਹੁੰਦੀਆਂ, ਦੋਨੇ ਹੀ। ਔਰ ਇਹ ਵੀ ਲੋਕ ਵਿਰੋਧੀ ਨੇ, ਸੈਂਟਰ ਵੀ ਲੋਕ ਵਿਰੋਧੀ ਹੈ, ਇਹ ਵੀ ਲੋਕ ਵਿਰੋਧੀ ਹੈ। ਗਰੀਬ ਦੇ ਹੱਕ 'ਚ ਕਦੀ ਖੜ੍ਹਦਾ, ਕੋਈ ਕਹਿੰਦਾ ਜੀ 10 ਵਾਰੀ ਭਾਵੇਂ ਰਾਸ਼ਟਰਪਤੀ ਰਾਜ ਲਾਗੂ ਹੋ ਜੇ। ਇਹਨਾਂ ਵਾਸਤੇ ਭਾਵੇਂ ਰਾਸ਼ਟਰਪਤੀ ਦਾ ਰਾਜ ਆ, ਭਾਵੇਂ ਇਕੱਲੇ ਪਤੀ ਦਾ ਰਾਜ ਹੈ, ਇੱਕੋ ਹੀ ਚੀਜ਼ ਹੈ। ਇਹ ਤਾਂ ਆਪਾਂ ਨੂੰ ਦੱਸਦੇ ਵੀ ਰਾਸ਼ਟਰਪਤੀ ਦਾ ਰਾਜ ਹੈ। ਆਪਾਂ ਨੇ ਨਾਲ ਟੀਚਰਾਂ ਕਰਦੇ ਨੇ, ਸ਼ਾਮ ਨੂੰ ਵੇਖੋ ਕਲੱਬਾਂ 'ਚ ਇਕੱਲੇ ਬੈਠੇ ਸ਼ਰਾਬਾਂ ਪੀਂਦੇ ਹੁੰਦੇ ਆ। ਸਾਰੀ ਬਿਊਰੋਕ੍ਰੇਸੀ ਉੱਥੇ ਬੈਠੀ ਹੁੰਦੀ ਹੈ। ਸਿਰਫ ਤੁਹਾਡੇ 'ਚ ਮੁਸ਼ਕ ਜ਼ਰੂਰ ਮਾਰਦੀ ਹੈ ਵੀ ਤੁਸੀਂ ਪਰ ਹਟੋ, ਤੇਰੀ ਦਾੜੀ ਜੀ ਖਰਾਬ ਲੱਗਦੀ ਹੈ, ਤੇਰੀ ਮੁੱਛ ਖਰਾਬ ਹੈ, ਤੈਨੂੰ ਪੱਗ ਨਹੀਂ ਬੰਨ੍ਹਣੀ ਆਉਂਦੀ, ਤੂੰ ਚਾਦਰਾ ਬੰਨਿਆ, ਤੂੰ ਪਜਾਮਾ ਪਾਇਆ। ਕਲੱਬਾਂ 'ਚ ਜਾਓ, ਸਾਰੇ ਇਕੱਠੇ ਨੇ, ਸਾਰੇ ਚੋਰ ਇਕੱਠੇ ਨੇ। ਭਾਵੇਂ ਸਿਆਸੀ ਚੋਰ ਹੈ, ਭਾਵੇਂ ਬਿਊਰੋਕ੍ਰੇਸੀ ਦਾ ਚੋਰ ਹੈ, ਅਤੇ ਭਾਵੇਂ ਵਪਾਰ ਦਾ ਚੋਰ ਹੈ, ਅਤੇ ਭਾਵੇਂ ਧਰਮ ਦਾ ਚੋਰ ਹੈ। ਚਾਰੇ ਇਕੱਠੇ ਯੋਧੇ ਨੇ। ਤੁਹਾਡੇ ਸਵਾਲ ਦਾ ਇੱਕ ਮੈਂ ਗੱਲ ਮਿਸ ਕਰ ਗਿਆ ਸੀ। ਪੁਲਿਸ ਦੀ ਗੱਲ ਕੀਤੀ ਸੀ ਵੀ ਲੇਟ ਕਿਉਂ ਹੋਇਆ ਪੁਲਿਸ ਇੰਨੀ। ਇਹ ਪੁਲਿਸ ਜਿਹੜੀ ਹੈਗੀ ਹੈ ਐਨਕਾਊਂਟਰਾਂ ਕਰਨ ਦੇ ਵਿੱਚ, ਲੋਕਾਂ ਨੂੰ ਘਰਾਂ 'ਚੋਂ ਕੱਢ ਕੇ ਮਾਰਨ ਦੇ ਵਿੱਚ ਇੰਨੀ ਐਕਸਪਰਟ ਔਰ ਇੰਨੀ ਤੇਜ਼ ਹੈ। ਉਹ ਜਿਹੜਾ ਹੈਗਾ ਉਹਨਾਂ 'ਚ ਜ਼ਿਆਦਾ ਬਿਜ਼ੀ ਹੈ, ਤਾਂ ਕਰਕੇ ਜਿਹੜੇ ਇਹੋ ਜਿਹੇ ਸਧਾਰਨ ਕੇਸ ਹੁੰਦੇ ਆ, ਇਹੋ ਜਿਹੇ ਲੋਕ ਆ ਕੇ ਮਰ ਗਏ ਕੀ ਕਿੱਡੀ ਕੁ ਵੈਲਿਊ ਹੈਗੀ ਹੈ, ਕਿਉਂਕਿ ਇਹਨਾਂ ਨੇ ਲੋਕਾਂ ਦੇ ਘਰਾਂ 'ਚੋਂ ਨੌਜਵਾਨ ਕੱਢ ਕੇ ਉਹਨਾਂ ਨੂੰ ਵੀ ਟਾਰਗੇਟ ਕਰਨਾ ਹੈ। ਪੁਲਿਸ ਵਿਚਾਰੀ ਸਾਡੀ ਉਸ ਕੰਮਾਂ 'ਚ ਰੁੱਝੀ ਹੋਈ ਹੈ, ਬਹੁਤ ਬਿਜ਼ੀ ਹੈ, ਬੜੀ ਕੰਪੀਟੈਂਟ ਪੁਲਿਸ ਹੈਗੀ ਹੈ, ਪਰ ਇਹ ਹੈ ਭਗਵੰਤ ਮਾਨ ਦੀ। ਅੱਜ ਕਿਸੇ ਹੋਰ ਪੁਲਿਸਾਂ ਨੂੰ ਕਹਿਣ ਦੀ ਲੋੜ ਨਹੀਂ ਹੈ। ਅੱਜ ਸਰਕਾਰ ਨੂੰ ਜਿਹੜਾ ਹੈਗਾ ਇਹਦੇ 'ਤੇ ਟਾਰਗੇਟ ਕੀਤਾ ਜਾਣਾ ਬਣਦਾ। ਪੁਲਿਸ ਕੀ ਹੈ? ਪੁਲਿਸ ਇੱਕ ਸੰਦ ਹੈ ਉਹਦਾ, ਜਿਹੜੇ ਪਾਸੇ ਮਰਜ਼ੀ ਵਰਤੇ। ਅੱਜ ਜੇ ਉਹ ਇਹ ਗੱਲਾਂ ਚੈਲੰਜ ਕਰਕੇ ਕਹਿੰਦਾ ਕਿ ਇੱਥੇ ਮੈਂ ਗੈਂਗਸਟਰ ਨਹੀਂ ਰਹਿਣ ਦਿੰਦਾ, ਇਹ ਗੈਂਗਸਟਰ ਪਿਛਲੀਆਂ ਸਰਕਾਰਾਂ ਦੇ ਬਣਾਏ ਹੋਏ ਸੀ। ਤੁਸੀਂ ਇਹਨਾਂ ਨੂੰ ਉਹ ਖਤਮ ਕਰਨ ਦੇ ਰਸਤੇ 'ਚ ਨਾਲ ਤੁਰੇ ਹੋਏ ਹੋ। ਤੁਸੀਂ ਇਹਨਾਂ ਨੂੰ ਲੈ ਕੇ ਆਉਣਾ ਸੀਗਾ ਉਹਦੇ 'ਤੇ ਟੇਬਲ 'ਤੇ ਬੱਚਿਆਂ ਨੂੰ ਘਰੋਂ ਨਿਕਲਿਆ ਨੂੰ, ਅਤੇ ਅੱਜ ਜਿਹੜੇ ਆਹ ਹਾਲਾਤ ਹੈ, ਜਿਹੜੀਆਂ 0 FIR ਦੇ ਤੁਸੀਂ ਸਟੇਟ ਨੂੰ ਲਾ ਕੇ ਅਤੇ ਕਿੱਡੀ ਵੱਡੀ ਲੋਕਾਈ ਜਿਹੜੀ ਹੈਗੀ ਉਹਨੂੰ 8 ਦਿਨ ਇਹ ਮੂਰਖ ਬਣਾਈ ਰੱਖੇ। ਅਤੇ ਉਹ ਜਿਹੜੀ ਹੈਗੀ ਹੈ ਰਾਤ ਨੂੰ 12 ਵਜੇ ਵੀ, ਜਿਵੇਂ ਦੱਸਿਆ ਇਹਨਾਂ ਨੂੰ 2:30 ਵਜੇ ਵੀ ਅੰਦਰ ਲੋਕਾਂ ਦੇ ਘਰੇ ਵੜਿਆ ਜਾ ਸਕਦਾ, ਅਤੇ ਕਿਸੇ ਵੀ ਟਾਈਮ ਘੇਰ ਕੇ ਕਿਸੇ ਨੂੰ ਵੀ ਗੋਲੀ ਮਾਰੀ ਜਾ ਸਕਦੀ ਹੈ। ਉਦੋਂ ਇਹ ਪੁਲਿਸ ਜਿਹੜੀ ਹੈਗੀ ਬਹੁਤ ਐਫੀਸ਼ੀਐਂਟ ਹੈ। ਜੀ ਬਿਲਕੁਲ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸ਼ੁਭਕਰਨ ਦੇ ਪਿੰਡ ਦੀਆਂ ਸਾਂਝੀਆਂ ਕਰ ਰਹੇ ਹਾਂ। DSP ਸਾਹਿਬ, ਜਿਵੇਂ ਜਿਹੜਾ ਕਿ ਇੱਥੇ ਅੱਜ ਸ਼ੁਭਕਰਨ ਨੂੰ ਆਖਰੀ ਵਧਾਈ ਜਿਹੜੀ ਕਿ ਤੁਸੀਂ ਵੀ ਦੇਣ ਪਹੁੰਚੇ ਹੋ, ਕਿਸਾਨ ਜਥੇਬੰਦੀਆਂ ਹੀ ਪਹੁੰਚੀਆਂ ਨੇ, ਕਿੱਥੇ ਕਮੀ ਕਿੱਥੇ ਹੈਗੀ ਕਿ ਆਖਰ ਪੰਜਾਬ ਦੇ ਪੁੱਤਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ, ਪੰਜਾਬ ਦੇ ਬਾਲੀ ਅੱਖਾਂ ਚੁੱਕੀਆਂ ਗਈਆਂ, ਪੰਜਾਬ ਨੂੰ ਹੀ ਟਾਰਗੇਟ ਕੀਤਾ ਗਿਆ? ਸਦੀਆਂ ਦੀਆਂ ਗੱਲਾਂ ਕੋਈ ਅੱਜ ਦੀ ਨਵੀਂ ਗੱਲ ਨਹੀਂ ਹਰਜਿੰਦਰ। ਇਹ ਮਤਲਬ ਬਹੁਤ ਪੁਰਾਣੀ
ਚੱਲੀ ਆ ਰਹੀ ਹੈ। ਅਸਲੀ ਗੱਲ ਜ਼ਮੀਨਾਂ ਤੇ ਰਹੀ ਹੈ। ਪਹਿਲਾਂ ਜ਼ਮੀਨਾਂ ਤੇ ਕਬਜ਼ੇ ਡਿਫਰੈਂਟ ਫਸਲਾਂ ਦੇ ਵਾਸਤੇ ਕੀਤੇ ਜਾਂਦੇ ਸੀਗੇ ਵੀ ਫਸਲਾਂ ਸਾਡੇ ਕੋਲ ਆ ਜਾਣ, ਖਾਦ ਪਦਾਰਥ ਸਾਡੇ ਕੋਲ। ਹੁਣ ਜਿਹੜਾ ਹੈਗਾ ਹੁਣ ਤਾਂ ਸਿੱਧਾ ਇਹਨਾਂ ਨੇ ਨਿਬੇੜ ਲਿਆ ਵੀ ਖੋਹ ਹੀ ਲਓ ਇਹਨਾਂ ਕੋਲੋਂ। ਜ਼ਮੀਨਾਂ ਦੀ ਸਾਜ਼ਿਸ਼ ਜਿਹੜੀ ਸਾਰੀ ਦੀ ਸਾਰੀ ਜਿਹੜੀ WTO ਵਾਲੇ ਪਾਸੇ ਤੁਸੀਂ ਜਾਓਗੇ ਅੱਜ ਦੀ ਡੇਟ ਵਿੱਚ, ਅੱਜ ਜੇ ਤੁਸੀਂ ਗੱਲ ਕਰਦੇ ਕਿਸਾਨੀ ਦੀ, ਇਹ ਇਕੱਲੀ ਪੰਜਾਬ ਦਾ ਤਾਂ ਰੌਲਾ ਹੀ ਨਹੀਂ ਹੈਗਾ। ਇਹ ਤਾਂ ਟਾਰਗੇਟ ਕਰਕੇ ਤੁਹਾਨੂੰ ਪਹਿਲਾਂ ਪੰਜਾਬ ਵਾਲੇ ਪਾਸੇ ਵੜਦੇ ਆ, ਫਿਰ ਸਿੱਖਾਂ ਵਾਲੇ ਪਾਸੇ ਵੜਦੇ ਆ। ਇਸ ਚੀਜ਼ ਦਾ ਜਿਹੜਾ ਹੈਗਾ ਲੈਣਾ ਦੇਣਾ ਹੀ ਨਹੀਂ। ਇਹ ਪੰਜਾਬ ਦੇ, ਦੁਨੀਆ ਦੇ, ਇਸ ਮੁਲਕ ਦੇ ਹਰ ਇੱਕ ਬੰਦੇ ਦਾ ਅੰਦੋਲਨ ਹੈ। ਇਹ ਤੁਹਾਡੀ ਪੇਟ ਦੀ ਲੜਾਈ ਹੈ ਜਿਹਦੇ ਵਾਸਤੇ ਸਾਡਾ ਕਾਰਪੋਰੇਟ ਜਗਤ ਇਕੱਠਾ ਹੋ ਕੇ ਆਡੀ ਔਰ ਚੱਲ ਰਹੀ ਆ WTO ਦੀ ਇਸ ਟਾਈਮ ਸਾਊਦੀ ਅਰਬ ਦੇ ਵਿੱਚ। ਉਹ ਜਿਹੜਾ ਟੋਲਾ ਹੈ, ਗੈਂਗ ਹੈ ਜਿਹੜਾ, ਉਹ ਜਿਹੜੇ WHO WTO ਜਿੱਥੇ W ਲੱਗ ਗਿਆ, ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਵਰਲਡ ਨੂੰ ਮਾਰਨ ਦੀ ਜਿਹੜੀ ਵਰਲਡ ਆਰਡਰ 30 ਦੀਆਂ ਆਪਾਂ ਗੱਲਾਂ ਕਰਦੇ ਆ, ਉਹ ਬਿਲਕੁਲ ਜਿਹੜੀ ਹੈਗੀਆਂ ਉਹਦੇ 'ਚ ਕੋਈ ਕਮੀ ਪੇਸ਼ੀ ਨਹੀਂ ਹੈਗੀ। ਅੱਜ ਬਿਲਕੁਲ ਸਿਰੇ ਤੇ ਗੱਲ ਆਈ ਹੋਈ ਹੈ। ਇਹ ਉਹਦਾ ਹੀ ਪਾਰਟ ਹੈ। ਇਹ ਜਿਹੀਆਂ ਪਤਾ ਨਹੀਂ ਕਿੰਨੀਆਂ ਜੇ ਹੋਰ ਜਿਹੜੀਆਂ ਬਦਕਿਸਮਤੀਆਂ ਜਿਹੜੀਆਂ ਹੈਗੀਆਂ ਸਾਨੂੰ ਆਉਣ ਵਾਲੇ ਸਮੇਂ 'ਚ ਵੇਖਣ ਨੂੰ ਮਿਲਣੀਆਂ। ਪਰ ਜਾਗੇ ਹੋਏ ਲੋਕ ਜਿਹੜੇ ਹੁੰਦੇ ਆ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਨਜਿੱਠ ਲੈਂਦੇ ਹੁੰਦੇ ਆ। ਤਾਂ ਲੋਕਾਂ ਦਾ ਜਾਗਣਾ ਬਹੁਤ ਜ਼ਰੂਰੀ ਹੈ। ਲੀਡਰਸ਼ਿਪ ਕਿਸੇ ਤੋਂ ਵੀ ਅੱਜ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਲੀਡਰਸ਼ਿਪ ਉਸ ਪਾਸੇ ਤੋਰਦੀ ਨਹੀਂ, ਦੱਸਦੀ ਨਹੀਂ ਰਸਤਾ ਕਿਹੜਾ ਸਿੱਧੇ ਪਾਸੇ ਜਾਂਦਾ। ਇੱਥੋਂ ਦੇ ਇੰਨੇ ਅਫਸਰ ਕੀ ਕੁਛ ਮਤਲਬ ਲੋਕ ਜਿਹੜੇ ਬੁੱਧੀਜੀਵੀ ਸਿਆਣੇ ਬੈਠੇ ਆ ਕਿ ਕਿਸੇ ਦੇ ਧਿਆਨ 'ਚ ਨਹੀਂ ਸੀ ਵੀ ਮਰਡਰ ਦੀ FIR ਕਿਵੇਂ ਨਹੀਂ ਕੱਟਣਗੇ। ਕੱਟਣੀ ਪੈਣੀ ਸੀ ਇਹਨਾਂ ਨੂੰ, ਤੇ ਉਹਦੇ ਤੇ 8 ਦਿਨ ਤੁਹਾਨੂੰ ਲਾਈ ਰੱਖਿਆ। ਕੀ ਉਹਦੇ 'ਚ ਫਿਰ ਗਾਂ ਅਚੀਵਮੈਂਟ ਕੀ ਹੈ? ਬਾਕੀ ਜੋਧਾ ਸਾਹਿਬ ਦੱਸਣਗੇ। ਇਹਦੇ ਤੇ ਜਿਹੜੀ ਇਹ ਕਿਸਾਨੀ ਦੀ ਲੜਾਈ ਆ, ਇਹਨੂੰ ਜੇ ਅਸੀਂ ਪੰਜਾਬ ਤੱਕ ਸੀਮਿਤ ਕਰਾਂਗੇ ਤਾਂ ਅਸੀਂ ਗਲਤੀ ਤੇ ਹੋਵਾਂਗੇ। ਅੱਜ ਸਾਰੀ ਦੁਨੀਆ ਲੜ ਰਹੀ ਹੈ। ਤੁਸੀਂ ਨੋਟ ਕਰੋ, ਯੂਰਪੀਅਨ ਕੰਟਰੀ ਦੇ ਵਿੱਚ 500 ਹਜ਼ਾਰ ਟਰੈਕਟਰ ਟਰਾਲੀ ਫਰਾਂਸ ਦੇ ਵਿੱਚ, ਜਰਮਨ ਦੇ ਵਿੱਚ, ਹਾਲੈਂਡ ਦੇ ਵਿੱਚ ਖੜੇ ਨੇ। ਤੇ ਇਸੇ ਢੰਗ ਨਾਲ ਜੋ USA ਦਾ ਹਾਲ ਆ, 15% ਕਿਸਾਨੀ ਸੀ, 1.5% ਰਹਿ ਗਈ। ਉੱਥੇ ਦਾ ਸੁਸਾਈਡ ਰੇਟ 3 ਗੁਣਾ ਵੱਧ ਗਿਆ, ਕਿਉਂਕਿ ਇਹ ਕਾਰਪੋਰੇਟ ਸੈਕਟਰ ਜਿਹੜਾ WTO ਦੀਆਂ ਸ਼ਰਤਾਂ ਨੇ, ਉਹ ਇਹ ਚਾਹੁੰਦੇ ਆ ਵੀ ਟੋਟਲ ਈਟਿੰਗ ਗੁਡਸ ਆ, ਜਿਹੜੀਆਂ ਖੁਰਾਕ ਆ ਜਿਹੜੀ 800 ਕਰੋੜ ਲੋਕਾਂ ਦੀ, ਉਹਦੇ ਤੇ ਕੰਟਰੋਲ ਚੰਦ ਬੰਦਿਆਂ ਦਾ ਹੋਵੇ। ਉਹ ਤਾਂ ਹੋਊ ਜੇ ਕਿਸਾਨਾਂ ਨੂੰ ਜ਼ਮੀਨ ਤੋਂ ਕੱਢ ਦਿੱਤਾ ਜਾਊਗਾ। ਜੇ ਹਜ਼ਾਰ ਕਿੱਲੇ ਦੇ ਫਾਰਮ ਨੇ ਜਿਹੜੇ ਜਰਮਨ 'ਚ, ਫਰਾਂਸ 'ਚ ਵਿਕ ਰਹੇ ਨੇ, 1 ਲੱਖ ਫਾਰਮ ਜਿਹੜਾ ਫਰਾਂਸ 'ਚ ਲੋਕ ਛੱਡ ਚੁੱਕੇ ਨੇ। ਅਸੀਂ ਤਾਂ 2.5, 3, 4 ਕਿੱਲੇ ਵਾਲੇ ਹਾਂ। ਇਹ ਪੰਜਾਬ ਇਨੀਸ਼ੀਏਟਿਵ ਲੈ ਰਿਹਾ, ਪੰਜਾਬ ਪਹਿਲ ਕਦਮੀ ਲੈ ਰਿਹਾ। ਅਸੀਂ ਮੂਹਰੇ ਹੋ ਕੇ ਲੜਦੇ ਹਾਂ। ਪਿਛਲਾ ਸੰਘਰਸ਼ ਵੀ ਲੜੇ ਆ, ਅਸੀਂ ਵੀ ਲੜੇ ਹਾਂ। ਪਰ ਸਾਨੂੰ ਇਹ ਸਮਝਣਾ ਚਾਹੀਦਾ ਵੀ ਲੜਾਈ ਇਕੱਲੇ ਪੰਜਾਬ ਦੀ ਨਹੀਂ, ਇਹ ਲੜਾਈ ਦੁਨੀਆ ਦੀ ਆ ਤੇ ਦੇਸ਼ ਦੀ ਆ। ਤੇ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈ। ਜੇਕਰ ਜ਼ਮੀਨ ਤੋਂ ਕਿਸਾਨ ਨੂੰ ਬੇਦਖਲ ਕਰ ਦਿੰਦੇ ਆ ਤੇ ਸਾਡਾ ਛੋਟੇ ਕਾਰੋਬਾਰ, ਛੋਟੇ ਕਾਰਖਾਨੇ ਬੰਦ, 11 ਲੱਖ ਕਾਰਖਾਨਾ ਦੇਸ਼ ਦੇ ਵਿੱਚ 1990-91 ਤੋਂ ਬਾਅਦ ਬੰਦ ਹੋ ਚੁੱਕੇ ਆ। ਅੱਜ ਵੀ ਸੰਕਟ 'ਚ ਆ, ਬੇਰੁਜ਼ਗਾਰੀ ਆ, ਮਜ਼ਦੂਰ ਨੂੰ ਕੰਮ ਨਹੀਂ ਮਿਲਦਾ। ਕਿਉਂ ਨਾ ਇਹ ਲੜਾਈ ਆ ਜਿਹੜੀ ਇਹ ਟੋਟਲ ਲੋਕਾਂ ਦੀ ਬਣਾਈ ਅਸੀਂ। ਸਾਨੂੰ ਆਪ ਐਜੂਕੇਟ ਹੋਣਾ ਪਊਗਾ। ਦੁਨੀਆ ਪੱਧਰ ਤੇ ਜਿਹੜੀਆਂ ਨੀਤੀਆਂ ਨੇ 1990-91 'ਚ ਜੋ ਗਲੋਬਲਾਈਜੇਸ਼ਨ ਲਿਆਂਦਾ ਸੀ, ਅੱਜ ਉਹ ਬੈਕਫੁੱਟ ਤੇ ਆ ਗਿਆ। ਇਹ ਦੁਨੀਆ ਦੀ ਲੜਾਈ ਆ, ਇਹ ਲੜਾਈ ਚੱਲਣੀ ਆ। ਸਾਨੂੰ ਪੰਜਾਬੀਆਂ ਨੂੰ ਜਿਹੜੇ ਹਰ ਕੁਰਬਾਨੀ ਕਰਨ ਲਈ ਤਿਆਰ ਆ, ਅਸੀਂ ਮੂਹਰੇ ਹੋ ਕੇ ਲੜਦੇ ਹਾਂ, ਅਸੀਂ ਸ਼ਹੀਦੀਆਂ ਵੀ ਪ੍ਰਾਪਤ ਕਰਦੇ ਹਾਂ। ਸਾਨੂੰ ਸਾਰੇ ਪੰਜਾਬ ਨੂੰ, ਸਾਰੇ ਦੇਸ਼ ਨੂੰ ਖੜਾ ਕਰਨਾ, ਔਰ ਅਸੀਂ ਸਾਰੇ ਦੁਨੀਆ ਨੂੰ ਇਸ ਗੱਲ ਦੀ ਖਾਤਰ ਉਪਰਾਲਾ ਕਰੀਏ ਵੀ ਸਾਰੀ ਦੁਨੀਆ ਦੇ ਲੋਕ ਇਸ ਕਾਰਪੋਰੇਟ ਜਗਤ ਦੇ ਖਿਲਾਫ ਤੇ ਜਿਹੜੀਆਂ ਨੀਤੀਆਂ ਨੇ ਗਲੋਬਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਲਿਬਰਲਾਈਜੇਸ਼ਨ, ਜਿਹੜੀਆਂ 1990-91 ਸ਼ੁਰੂ ਹੋਈਆਂ, ਜਿਹੜੀਆਂ ਉਸ ਸਮੇਂ ਅਸੀਂ ਲੋਕ ਗੱਲ ਕਰਦੇ ਸੀ ਉੱਤੋਂ ਦੀ ਲੰਘ ਜਾਂਦੀ ਸੀ, ਅੱਜ ਲੋਕ ਬੜੀ ਛੇਤੀ ਇਹ ਤੋਂ ਸਿੱਖਿਅਤ ਹੋ ਰਹੇ ਨੇ। ਸੋ ਸਾਨੂੰ ਇਸ ਲੜਾਈ ਨੂੰ ਜਨਤਾ ਦੀ ਲੜਾਈ ਬਣਾਉਣਾ ਚਾਹੀਦਾ। ਜਿਹੜਾ ਪਹਿਲਾ ਮੋਰਚਾ ਲੱਗਿਆ 2021 ਦਾ, ਤੁਸੀਂ ਨੋਟ ਕੀਤਾ ਹੋਊ, ਕਿਸਾਨ ਜਥੇਬੰਦੀਆਂ ਇਕੱਠੀਆਂ ਸੀ, ਸ਼ਹਿਰਾਂ ਦੇ ਲੋਕ, ਵਪਾਰੀ, ਕਾਰਖਾਨੇਦਾਰ, ਪੜ੍ਹੇ ਲਿਖੇ ਲੋਕ ਧੜਾ ਜਾ ਰਹੇ ਸੀ। ਉਦੋਂ ਉਹ ਸਮਝਦੇ ਸੀ ਵੀ ਇਹ ਜਿਹੜਾ ਖੇਤੀ ਦੇ ਕਾਲੇ ਕਾਨੂੰਨ ਨੇ ਸਾਨੂੰ ਵੀ ਖਤਮ ਕਰ ਦੇਣਾ। ਅੱਜ MSP ਨੂੰ ਇਸ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਵੀ ਇਹਦੇ ਨਾਲ ਮਹਿੰਗਾਈ ਬਹੁਤ ਵੱਧ ਜੂਗੀ। ਸੋ ਸਾਨੂੰ ਕਿਸਾਨੀ ਨੂੰ ਲਾਮਬੰਦ ਕਰਦੇ ਜਿਹੜਾ 140 ਕਰੋੜ ਪੇਟ ਨੇ ਦੇਸ਼ ਦੇ, ਜਿਹੜੇ ਹੁਣ ਭੁੱਖੇ ਮਰਨੇ ਨੇ, ਉਹਨਾਂ ਨੂੰ ਐਜੂਕੇਟ ਕਰਕੇ ਇਹਦੇ ਵਿੱਚ ਡਰਾਇਨ ਕਰਨਾ ਪਊਗਾ। ਇਹ ਕਿਸਾਨ, ਪੰਜਾਬ ਦੇ ਕਿਸਾਨੀ ਦੀ, ਦੁਨੀਆ ਦੀ, ਦੇਸ਼ ਦੀ ਲੜਾਈ ਤੇ ਨਾਲ ਸਾਰੇ ਲੋਕਾਂ ਦੇ ਜਿਹੜੇ ਜਿਨ੍ਹਾਂ ਨੂੰ ਪੇਟ ਲੱਗਿਆ ਉਹ ਲੜਾਈ ਲੜ ਰਹੇ ਨੇ। ਇਹਨੂੰ ਸਾਨੂੰ ਮਤਲਬ ਲੋਕਾਂ ਦੇ ਵਿੱਚ ਮਿਹਨਤ ਕਰਨੀ ਪਊਗੀ। ਸੋ ਸਾਨੂੰ ਆਸ ਆ ਵੀ ਆਉਣ ਵਾਲੇ ਦਿਨਾਂ 'ਚ ਲੋਕ ਇਸ ਪਾਸੇ ਵੱਲ ਨੂੰ ਉਹ ਇਹਨੂੰ ਕਰਨਗੇ ਵੀ ਇਹ ਤਾਂ ਜੀ ਸਿੱਖਾਂ ਦੀ ਆ ਤੇ ਖਾਲਿਸਤਾਨੀਆਂ ਦੀ ਆ, ਤਾਂ ਨਕਸਲੀਆਂ ਦੀ ਆ, ਪਿੱਛੇ ਵੀ ਕਰਦੇ ਰਹੇ ਨੇ। ਸਾਨੂੰ ਇਹ ਤੋਂ ਸਿੱਖਣਾ ਚਾਹੀਦਾ ਵੀ ਉਹਨਾਂ ਕੋਲੇ ਹੋਰ ਕੋਈ ਹੱਲ ਨਹੀਂ ਵੀ ਸਾਨੂੰ ਦੇਸ਼ ਦੇ ਨਾਲੋਂ ਤੋੜ ਦਿੱਤਾ ਜਾਵੇ, ਅਸੀਂ ਆਈਸੋਲੇਟ ਹੋ ਜਾਈਏ ਤਾਂ ਕਿ ਸਾਡੇ ਤੇ ਹਮਲਾ ਕਰਨਾ ਸੌਖਾ ਹੋ ਜਾਵੇ। ਸੋ ਮੋਦੀ ਕੋਲੇ ਬੜੇ ਸਾਧਨ ਨੇ, ਉਹਦੇ ਕੋਲ ਬੜਾ ਪੈਸਾ ਹੈਗਾ, ਉਹਦੇ ਕੋਲ ਮੀਡੀਆ ਹੈਗਾ, ਉਹਦੇ ਕੋਲ ਚਾਸ਼ਨੀ ਧਰਮ ਦੀ ਵੀ ਆ। ਸਾਨੂੰ ਉਹ ਸਮਝ ਕੇ ਵੀ ਸਾਡਾ ਦੁਸ਼ਮਣ ਆ ਜਿਹੜਾ ਬੜਾ ਸ਼ਾਤਰ ਆ, ਤਾਕਤਵਰ ਆ, ਉਹਦੇ ਕੋਲ ਬਹੁਤ ਪੈਸਾ, ਧਨ ਦੌਲਤ ਆ, ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਲਿਜਾਣਾ ਪਊਗਾ। ਜੀ ਬਿਲਕੁਲ।
ਤਾਂ ਅਸੀਂ ਇਸ ਵਕਤ ਸ਼ੁਭਕਰਨ ਦੇ ਪਿੰਡ ਪਹੁੰਚੇ ਹੋਏ ਹਾਂ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਲਗਾਤਾਰ ਇੱਥੋਂ ਅੱਜ ਅਸੀਂ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ। ਕੋਲ ਯਾਰ ਜਿੱਥੇ ਇਲੈਕਸ਼ਨ ਆ ਰਹੀ ਆਓ ਚਲੀਏ ਮੱਕੜ ਸਭ ਤੋਂ ਵੱਡੀ ਗੱਲ ਠੀਕ ਹੈ ਚੱਲ ਪਤਾ ਕੀ ਆ ਚਲੀਏ ਅੱਗੇ ਆਇਓ ਭਾਈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਤੇ ਇੱਕ ਨੌਜਵਾਨ ਦੀ ਜਿਹੜੀ ਕਿ ਅੱਜ ਡੈੱਡ ਬੋਡੀ ਆ ਇਸ ਘਰ ਤੋਂ ਲਿਜਾਈ ਜਾ ਰਹੀ ਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਲਗਾਤਾਰ ਪਰਿਵਾਰਕ ਮੈਂਬਰਾਂ ਦਾ ਜੋ ਹਾਲਾਤ ਨੇ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਜਿਨ੍ਹਾਂ ਨੇ ਚਾਵਾਂ ਦੇ ਨਾਲ ਪੁੱਤ ਨੂੰ ਪਾਲਿਆ ਹੋਵੇ, ਜਿਨ੍ਹਾਂ ਭੈਣਾਂ ਨੇ ਚਾਅ ਮਨਾਉਣੇ ਹੋਣ, ਤਾਂ ਅੱਜ ਦੀ ਇਹ ਤਸਵੀਰ ਆ ਤਾਂ ਬੜੀਆਂ ਭਾਵੁਕ ਕਰਦੀਆਂ ਤਸਵੀਰਾਂ ਨੇ। ਅਸੀਂ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ ਇਹ ਤਸਵੀਰਾਂ ਦੇ ਵਿੱਚ ਤਾਂ ਬਿਲਕੁਲ ਅਸੀਂ ਅੱਜ ਇੱਕ ਨੌਜਵਾਨ ਦੀ ਜਿਹੜੀ ਕਿ ਤਾਂ ਬਿਲਕੁਲ ਅੱਜ ਜਿਹੜੇ ਰਿਸ਼ਤੇਦਾਰ ਨੇ ਇੱਥੇ ਇਸ ਘਰ ਦੇ ਵਿੱਚ ਇਸ ਜਗ੍ਹਾ 'ਤੇ ਜਿੱਥੇ ਬਚਪਨ ਬੀਤਿਆ, ਤਾਂ ਅੱਜ ਉਸ ਘਰ ਤੋਂ ਜਿਹੜੀਆਂ ਕਿ ਅੰਤਿਮ ਰਸਮਾਂ ਦੇ ਨਾਲ ਇੱਕ ਵਿਦਾਇਗੀ ਹੈ ਜਿਹੜੀ ਕਿ ਇੱਕ ਨੌਜਵਾਨ ਨੂੰ ਦਿੱਤੀ ਜਾ ਰਹੀ ਹੈ। ਕਿਸਾਨੀ ਸੰਘਰਸ਼ ਦੀ ਜਿਹੜੀ ਕਿ ਲੜਾਈ ਲੜਨ ਦੇ ਲਈ ਇਹ ਨੌਜਵਾਨ ਗਿਆ। ਤਾਂ ਤੁਸੀਂ ਦੇਖੋ ਕਿ ਪਰਿਵਾਰਕ ਮੈਂਬਰਾਂ ਦਾ ਜਿਹੜਾ ਕਿ ਹਾਲ ਆ ਉਹ ਕੀ ਆ। ਤੇ ਅੱਜ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਬੜੇ ਦੁਖੀ ਮਨ ਦੇ ਨਾਲ ਸਾਂਝੀਆਂ ਕਰ ਰਹੇ ਹਾਂ, ਕਿਉਂਕਿ ਜੋ ਕੁਝ ਅੱਜ ਇਸ ਪਿੰਡ ਦੇ ਨਾਲ ਵਾਪਰਿਆ, ਇਸ ਪਿੰਡ ਦੇ ਵਿੱਚੋਂ ਜੋ ਅੱਜ ਇੱਕ ਡੈੱਡ ਬੋਡੀ ਇੱਕ ਨੌਜਵਾਨ ਦੀ ਜਾ ਰਹੀ ਆ, ਤਾਂ ਇਹ ਦੇਖੋ ਕਿ ਜਿਸ ਤਰ੍ਹਾਂ ਦੀਆਂ ਵੀ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਪਰ ਫਿਰ ਵੀ ਕਿਸਾਨੀ ਅੰਦੋਲਨ ਦੇ ਦੌਰਾਨ ਸ਼ੁਭਕਰਨ ਦਾ ਜਿਹੜਾ ਕਿ ਇਸ ਦੁਨੀਆ ਤੋਂ ਚਲੇ ਜਾਣਾ ਬੜਾ ਕੁਝ ਜਿਹੜਾ ਕਿ ਇਹ ਬਿਆਨ ਕਰਦੀਆਂ ਨੇ। ਤਾਂ ਇਹ ਬੜੀਆਂ ਭਾਵੁਕ ਜਿਹੜੀਆਂ ਕਿ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸ਼ੁਭਕਰਨ ਦੇ ਘਰ ਦੀਆਂ ਇਹ ਤਸਵੀਰਾਂ ਨੇ। ਪਰਿਵਾਰਕ ਮੈਂਬਰ ਨੇ ਜਿਹੜੇ ਕਿ ਅੰਤਿਮ ਵਿਦਾਇਗੀ ਦੇ ਲਈ ਜਾ ਰਹੇ ਨੇ। ਤਾਂ ਤੁਹਾਡੇ ਨਾਲ ਅਸੀਂ ਇਹ ਸਾਰਾ ਕੁਝ ਜਿਹੜਾ ਕਿ ਇਸ ਵਕਤ ਸਾਂਝਾ ਕਰ ਰਹੇ ਹਾਂ। ਕਿਸਾਨ ਆਗੂ ਇੱਥੇ ਪਹੁੰਚੇ ਨੇ। ਤਾਂ ਬਿਲਕੁਲ ਜਿਹੜਾ ਕਿ ਹਨੌਰੀ ਤੋਂ ਲੈ ਕੇ ਇੱਥੋਂ ਤੱਕ ਜਿਹੜੀਆਂ ਕਿ ਤਸਵੀਰਾਂ ਸੀ ਜਿਹੜੀਆਂ ਕਿ ਉਸ ਦੇ ਘਰ ਦੀਆਂ ਪਹੁੰਚੀਆਂ ਸਨ। ਤਾਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜਾ ਕਿ ਸ਼ੁਭਕਰਨ ਦੇ ਘਰ ਦੇ ਹਾਲਾਤ ਨੇ ਜਿਹੜੇ ਉਹ ਸਾਂਝੇ ਕਰ ਰਹੇ ਹਾਂ। ਤਾਂ ਇੱਕ ਨੌਜਵਾਨ ਦਾ ਇਸ ਦੁਨੀਆ ਤੋਂ ਭਰੀ ਜਵਾਨੀ ਦੇ ਵਿੱਚ ਚਲੇ ਜਾਣਾ ਬੜਾ ਕੁਛ ਜਿਹੜਾ ਕਿ ਬਿਆਨ ਕਰਦਾ। ਤਾਂ ਇਸ ਤੋਂ ਬਾਅਦ ਜਿਹੜੀ ਕਿ ਅੰਤਿਮ ਵਿਦਾਇਗੀ ਦੇ ਤਹਿਤ ਜਿਹੜਾ ਕਿ ਉਸ ਤੋਂ ਬਾਅਦ ਸ਼ੁਭਕਰਨ ਦੀਆਂ ਜਿਹੜੀਆਂ ਕਿ ਅੰਤਿਮ ਰਸਮਾਂ ਦੇ ਨਾਲ ਸੰਸਕਾਰ ਕੀਤਾ ਜਾਣਾ। ਤਾਂ ਅਜਿਹੀਆਂ ਤਸਵੀਰਾਂ ਬੜਾ ਕੁਝ ਬਿਆਨ ਕਰਦੀਆਂ ਨੇ। ਇੱਕ ਨੌਜਵਾਨ ਦੇ ਘਰ ਦੇ ਹਾਲਾਤ ਨੇ, ਜਿਵੇਂ ਰੇੜਕਾ ਚੱਲਦਾ ਸ਼ੁਭਕਰਨ ਦੀ ਮੌਤ ਨੂੰ ਲੈ ਕੇ, ਡੈਥ ਨੂੰ ਲੈ ਕੇ, ਤਾਂ ਉਹ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖੋ ਕਿ ਜੋ ਵੀ ਇੱਥੋਂ ਦੇ ਹਾਲਾਤ ਨੇ
ਤੁਸੀਂ ਦੇਖੋ ਕਿ ਇੱਕ ਨੌਜਵਾਨ ਦਾ ਇਸ ਜਹਾਨ ਤੋਂ ਚਲੇ ਜਾਣਾ, ਇਹ ਪੰਜਾਬ ਆ, ਇਹ ਪੰਜਾਬ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਕ ਪਿੰਡ ਦੀਆਂ ਤਸਵੀਰਾਂ ਨੇ ਪੰਜਾਬ ਦੇ ਦੀਆਂ, ਤਾਂ ਬੜਾ ਕੁਝ ਜਿਹੜਾ ਕਿ ਸਾਹਮਣੇ ਆਉਂਦਾ, ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਲਗਾਤਾਰ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਤਾਂ ਸਾਡੇ ਨਾਲ ਕਿਸਾਨ ਆਗੂ ਡੱਲੇਵਾਲ ਸਾਹਿਬ ਵੀ ਮੌਜੂਦ ਰਹਿਣਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਗੱਲ ਕੀਤੀ ਜਾਵੇ, ਕਿਉਂਕਿ ਡੱਲੇਵਾਲ ਸਾਹਿਬ, ਅੱਜ ਇਸ ਨੌਜਵਾਨ ਦਾ ਚਲੇ ਜਾਣਾ, ਆਖਰੀ ਜਿਹੜੀਆਂ ਕਿ ਰਸਮਾਂ ਨੇ ਉਹਨੂੰ ਵਿਦਾਇਗੀ ਦੇ ਰਹੇ ਹੋ ਨੌਜਵਾਨ ਨੂੰ। ਦੇਖੋ ਸਭ ਤੋਂ ਵੱਡੀ ਤਾਂ ਗੱਲ ਹੈ ਢਿੱਲੋਂ ਸਾਹਿਬ, ਬੜੇ ਦੁੱਖ ਦੀ ਗੱਲ ਹੈ, ਬੇਹੱਦ ਦੁਖਦਾਈ ਪਲਾਂ 'ਚ ਆਪਾਂ ਸਾਰੇ ਪਰਿਵਾਰ ਮੇਰੇ ਨਾਲ ਬੈਠਾ ਹੈ। ਅਸੀਂ ਭਾਵੇਂ ਕੁਛ ਵੀ ਹੋ ਜੇ, ਸਰਕਾਰਾਂ ਤੋਂ ਨੌਕਰੀਆਂ ਵੀ ਲੈ ਲਈਏ, ਸਰਕਾਰਾਂ ਮਤਲਬ ਸ਼ਹੀਦ ਦਾ ਦਰਜਾ ਵੀ ਦੇ ਦੇਣ, ਸਰਕਾਰਾਂ ਆਰਥਿਕ ਮਦਦ ਵੀ ਜਿੰਨੀ ਮਰਜ਼ੀ ਦੇ ਦੇਣ, ਪਰ ਜੋ ਦਰਦ ਹੈ, ਜੋ ਜਿਹੜਾ ਖੂਨ ਦਾ ਰਿਸ਼ਤਾ ਹੈ, ਉਹਨੂੰ ਜਿਹੜੀ ਤਕਲੀਫ ਹੈ, ਉਹ ਇੱਕ ਬਹੁਤ ਵੱਡੀ ਤਕਲੀਫ ਹੈ ਔਰ ਉਹ ਸਾਰੇ ਮਹਿਸੂਸ ਕਰਦੇ ਨੇ। ਲੇਕਿਨ ਇਹ ਜ਼ਰੂਰ ਹੈ ਕਿ ਇਹ ਨੌਜਵਾਨ ਨੇ ਇੱਕ ਵਿਲੱਖਣ ਤਰ੍ਹਾਂ ਦੀ ਸ਼ਹਾਦਤ ਪ੍ਰਾਪਤ ਕੀਤੀ ਹੈ। ਛੋਟੀ ਉਮਰ ਦੇ ਵਿੱਚ ਬਹੁਤ ਵੱਡੀ ਸ਼ਹਾਦਤ ਪ੍ਰਾਪਤ ਕਰਕੇ UK ਵਰਗੀਆਂ ਪਾਰਲੀਮੈਂਟਾਂ ਦੇ ਵਿੱਚ ਇਹਦੇ ਏਜੰਡੇ ਲੱਗ ਗਏ, ਧੁੰਮਾਂ ਪੈ ਗਈਆਂ। ਮੈਂ ਸਮਝਦਾ ਕਿ ਕਿਸਾਨੀ ਘੋਲ ਦਾ ਇਹ ਧਰੋਂ ਤਾਰਾ ਹੈ ਔਰ ਹਮੇਸ਼ਾ ਲਈ ਮਤਲਬ ਕਿਸਾਨ ਇਹਨੂੰ ਯਾਦ ਰੱਖਣਗੇ, ਜੋ ਮੈਨੂੰ ਲੱਗ ਰਿਹਾ। ਡੱਲੇਵਾਲ ਸਾਹਿਬ ਨਾਲ ਗੱਲ ਵੀ ਤਾਂ ਬਿਲਕੁਲ ਅਸੀਂ ਡੱਲੇਵਾਲ ਸਾਹਿਬ ਦੇ ਨਾਲ ਜਿਹੜੀ ਕਿ ਗੱਲ ਕਰ ਰਹੇ ਸੀ, ਤਾਂ ਬੜਾ ਜਿਹੜਾ ਕਿ ਭਾਵੁਕ ਤਸਵੀਰਾਂ ਨੇ ਅੱਜ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਵੱਡਾ ਕਾਫਲਾ ਪਿੱਛੇ ਆ ਰਿਹਾ, ਇੱਕ ਨੌਜਵਾਨ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਆ ਕਿ ਨੌਜਵਾਨ ਦਾ ਇਸ ਭਰੀ ਜਵਾਨੀ ਦੇ ਵਿੱਚ ਇਸ ਦੁਨੀਆ ਤੋਂ ਚਲੇ ਜਾਣਾ, ਸਕੇ ਸੰਬੰਧੀਆਂ ਨੂੰ ਅਲਵਿਦਾ ਕਹਿ ਜਾਣਾ, ਪਿੰਡ ਵਾਸੀਆਂ ਦੇ ਨਾਲ ਜਿੱਥੇ ਬਚਪਨ ਬੀਤਿਆ ਹੋਵੇ ਉਸ ਪਿੰਡ ਦੇ ਵਿੱਚ ਆਖਰੀ ਵਿਦਾਇਗੀ ਜਿਹੜੀ ਕਿ ਅੱਜ ਦਿੱਤੀ ਜਾ ਰਹੀ ਆ। ਬਾਈ ਜੀ ਇਸੇ ਪਿੰਡ ਦੇ ਹੋ ਤੁਸੀਂ? ਨਹੀਂ, ਅਸੀਂ ਨਾਲ ਦੇ ਪਿੰਡ ਦੀ। ਇਸ ਨੌਜਵਾਨ ਦੀ ਜਿਹੜੀ ਮੌਤ ਹੋਈ ਆ, ਸ਼ਹਾਦਤ ਹੋਈ ਆ ਇੱਕ ਵੱਡੀ, ਜਿਹੜਾ ਕਿ ਕਿਸਾਨੀ ਦੇ ਲੇਖੇ ਲੱਗਿਆ, ਇਹ ਪੂਰਾ ਜੋ ਹੋਇਆ ਪ੍ਰੋਗਰਾਮ ਉਦੋਂ ਤੋਂ ਹੁਣ ਤੱਕ ਦਾ ਕੀ ਲੱਗਦਾ ਗਾ? ਇਹ ਬਹੁਤ ਮਾੜਾ ਹੋਇਆ ਜੀ। ਹਰਿਆਣਾ ਸਰਕਾਰ ਨੇ ਸਾਡਾ ਪੰਜਾਬ ਦਾ ਮੁੰਡਾ ਸ਼ਹੀਦ ਕੀਤਾ ਗਾ, ਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ। ਠੀਕ ਹੈ, ਬਿਲਕੁਲ। ਤਾਂ ਮੇਰੋਂ ਸਾਹਿਬ ਅੱਜ ਬੋਲੋਗੇ ਕੁਛ? ਬੋਲਣ ਦਾ ਵੇਖੋ, ਇਹ ਨਾ ਹੀ ਐਸਾ ਪੜਿਆ, ਦੇਸ਼ ਸੇਵਾ ਪਰ ਮੋਹੇ ਸ਼ੁਭ ਕਰਮਨ ਤੇ ਨਾ ਟਰੋ, ਜਬ ਆਪ ਕੀ ਔਰ ਨਿਧਾਨ ਬਣੇ ਤਨ ਮੈਂ ਰੜ ਮੈਂ ਜੂਝ ਮਰੂ। ਨਾ ਹੀ ਬੱਚੇ ਦਾ ਇਹਦੇ ਨਾਲ ਜੁੜਿਆ ਪਿਆ ਹੈ। ਤੇ ਅੱਜ ਜਦੋਂ ਅਖਲੋਤੇ ਭੈਣਾਂ ਦਾ ਭਰਾ ਨੂੰ ਅਸੀਂ ਵਿਦਿਆ ਕਰਨ ਜਾਂਦੇ ਹਾਂ, ਮੇਰੀ ਜ਼ਿੰਦਗੀ 'ਚ ਇੰਨਾ ਗਮਗੀਨ ਮੌਕਾ ਮੇਰੇ ਨਹੀਂ ਆਇਆ ਜੋ ਮੈਨੂੰ ਅੱਜ। ਮੈਂ ਬਹੁਤ ਦੁਖੀ ਹਾਂ। ਧੰਨਵਾਦ ਹੈ ਤੁਹਾਡੇ ਸਾਰੇ, ਤੇਰੇ ਸਮੇਤ ਮੀਡੀਆ ਦਾ। ਤੁਸੀਂ ਸਾਰੀਆਂ ਵਧੀਆ ਸਮੇਂ ਸਿਰ ਗੱਲਾਂ ਕੀਤੀਆਂ, ਅੱਜ ਮੇਰੇ ਤੋਂ ਨਹੀਂ ਬੋਲਿਆ ਜਾਂਦਾ। ਬਿਲਕੁਲ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਆਖਰ ਕਹੀਏ ਕੀ ਤੇ ਛੱਡੀਏ ਕੀ, ਪਿੱਛੇ ਕੁਛ ਵੀ ਨਹੀਂ ਰਹਿ ਜਾਂਦਾ, ਕੁਛ ਵੀ ਨਹੀਂ ਬਚਦਾ। ਕਿ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ, ਬੇਸ਼ੱਕ ਉਹ ਅੱਜ ਤੋਂ ਪਹਿਲਾਂ ਦੇ ਨੌਜਵਾਨਾਂ ਦੀ ਗੱਲ ਹੋਵੇ ਜਿਹੜੇ ਇਸ ਦੁਨੀਆ ਤੋਂ ਕੂਚ ਕਰ ਗਏ ਨੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ, ਤੇ ਬੇਸ਼ੱਕ ਅੱਜ ਸ਼ੁਭ ਕਰਨ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ। ਦੇਖੋ ਕਿ ਕਿਵੇਂ ਨਿੱਕੇ ਨਿੱਕੇ ਬੱਚੇ ਜਿਹੜੇ ਕਿ ਸ਼ਰਧਾਂਜਲੀ ਦੇਣ ਦੇ ਲਈ ਖੜੇ ਹੋਏ ਨੇ, ਕਿ ਇਹਨਾਂ ਦੇ ਪਿੰਡ ਦਾ ਨੌਜਵਾਨ ਸੀ ਇਹ। ਤਾਂ ਸੋ ਅਸੀਂ ਤੁਹਾਡੇ ਨਾਲ
ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਲਗਾਤਾਰ ਲੱਗੇ ਹੋਏ ਹਾਂ। ਤਾਂ ਦੇਖੋ ਕਿ ਸਤਨਾਮ ਵਾਹਿਗੁਰੂ 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 ਸਤਨਾਮ ਆਪਣੇ ਸਾਰਿਆਂ ਵਾਸਤੇ ਸਾਡੇ ਕਿਸਾਨ ਤਾਂ ਬਿਲਕੁਲ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਪਿਛਲੇ ਦਿਨਾਂ ਦੇ ਦੌਰਾਨ ਇੱਕ ਨੌਜਵਾਨ ਦੀ ਜਿਹੜੀ ਕਿ ਖਨੌਰੀ ਬਾਰਡਰ ਤੇ ਮੌਤ ਹੋ ਜਾਂਦੀ ਹੈ। ਸ਼ੁਭਕਰਨ ਨੂੰ ਲੈ ਕੇ ਅੱਜ ਜਿਹੜੇ ਕਿ ਪੂਰਾ ਪਿੰਡ ਕੀ ਪੂਰੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ, SKM ਪੂਰਾ ਪਹੁੰਚਿਆ, ਗੈਰ SKM ਪਹੁੰਚਿਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸ ਤਰ੍ਹਾਂ ਜਿਹੜਾ ਕਿ ਅੱਜ ਉਸ ਦੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ, ਨੌਜਵਾਨ ਨੂੰ ਕਿਸ ਤਰ੍ਹਾਂ ਜਿਹੜਾ ਕਿ ਸਜਦਾ ਕੀਤਾ ਜਾ ਰਿਹਾ। ਤਾਂ ਤੁਸੀਂ ਦੇਖੋ ਕਿ ਇਹ ਪੂਰੇ ਪਿੰਡ ਦਾ, ਪੂਰੇ ਇਲਾਕੇ ਦਾ ਜਿਹੜਾ ਕਿ ਇਕੱਠ ਹੋਇਆ ਇੱਥੇ, ਪੂਰੇ ਪੰਜਾਬ ਤੋਂ ਜਿਹੜੇ ਕਿ ਇੱਥੇ ਪਹੁੰਚੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਸ਼ੁਭਕਰਨ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਖਨੌਰੀ ਬਾਰਡਰ ਤੇ, ਪਰ ਉਸ ਤੋਂ ਲੈ ਕੇ ਕਾਫੀ ਵੱਡੇ ਖੁਲਾਸੇ ਹੁੰਦੇ ਨੇ। ਤਾਂ ਅੱਜ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਪਿੰਡ ਬੱਲੋ ਤੋਂ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਵੀਰਾਂ ਨੂੰ ਬੇਨਤੀ ਹੈ ਜੀ, ਕੈਮਰਾ ਲਾ ਕੇ ਰੱਖ, ਕੈਮਰਾ ਲਾ ਕੇ ਰੱਖ। ਮੈਂ ਇੱਧਰੋਂ ਬਸ ਜੋ ਵੀ ਹੋਇਆ ਉਹ ਆਪੀ ਕਰਦਾ ਰਹੂੰ, ਠੀਕ ਆ? ਤੇ ਪੂਰਾ ਐਂ ਘੁਮਾਉਂਦਾ ਰਹੀ। ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਸ਼ੁਭਕਰਨ ਦੇ ਪਿੰਡ ਤੋਂ ਨੇ। ਆਖਰੀ ਰਸਮਾਂ ਦੇ ਨਾਲ ਜਿਹੜਾ ਕਿ ਸ਼ੁਭਕਰਨ ਨੂੰ ਵਿਦਾਇਗੀ ਦਿੱਤੀ ਜਾਣੀ ਆ। ਤਾਂ ਤੁਸੀਂ ਦੇਖੋ ਕਿ ਜੋ ਲੋਕਾਂ ਦਾ ਬਾਪ ਨੂੰ ਪਤਾ ਹੁੰਦਾ, ਜਿਹੜਾ ਛੋਟੇ ਹੁੰਦੇ ਤੋਂ ਲੈ ਕੇ ਉਹਨਾਂ ਨੂੰ ਬੜੇ ਚਾਵਾਂ ਦੇ ਨਾਲ ਪਾਲਦਾ, ਤਾਂ ਅੱਜ ਇਸ ਨੌਜਵਾਨ ਦਾ ਇਸ ਦੁਨੀਆ ਤੋਂ ਚਲੇ ਜਾਣਾ ਤਾਂ ਬੜਾ ਹੀ ਮੰਦਭਾਗਾ ਕਿ ਕਿਸਾਨੀ ਝੰਡਿਆਂ ਦੇ ਥੱਲੇ ਇਸ ਨੌਜਵਾਨ ਦਾ ਅੱਜ ਜਿਹੜਾ ਕਿ ਅੰਤਿਮ ਵਿਦਾਇਗੀ ਦੇ ਤਹਿਤ ਇੱਕ ਸੰਸਕਾਰ ਕੀਤਾ ਜਾਣਾ। ਤਾਂ ਬੜੀਆਂ ਜਿਹੜੀਆਂ ਕਿ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਇਸ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜੋ ਕੁਝ ਵੀ ਇੱਥੇ ਅੱਜ ਨੌਜਵਾਨ ਦੇ ਨਾਲ ਵਾਪਰਿਆ, ਜੋ ਕੁਝ ਵੀ ਅੱਜ ਨੌਜਵਾਨ ਦੇ ਨਾਲ ਹੋਇਆ। ਤਾਂ ਤੁਸੀਂ ਦੇਖੋ ਕਿ ਇਹ ਤਸਵੀਰਾਂ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਇਹਨਾਂ ਦੇ ਜ਼ਰੀਏ ਬਹੁਤ ਕੁਝ ਅਜਿਹਾ ਜਿਹੜਾ ਕਿ ਤੁਸੀਂ ਦੇਖੋ ਕਿ
ਜੋ ਇੱਕ ਨੌਜਵਾਨ ਦੇ ਇੱਥੋਂ ਜਿਹੜੀ ਕਿ ਅੰਤਮ ਵਿਦਾਇਗੀ ਦੇ ਤਹਿਤ ਜਿਹੜੀ ਕਿ ਡੈੱਡ ਬੋਡੀ ਆ ਉਸ ਨੂੰ ਲਿਆਂਦਾ ਗਿਆ ਤੇ ਅੰਤਮ ਰਸਮਾਂ ਦੇ ਨਾਲ ਜਿਹੜਾ ਕਿ ਇਸ ਨੌਜਵਾਨ ਦਾ ਅੱਜ ਸੰਸਕਾਰ ਕੀਤਾ ਜਾਣਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਦੀਆਂ ਤਸਵੀਰਾਂ ਨੇ। ਪਿਛਲੇ ਦਿਨਾਂ ਤੋਂ ਕਾਫੀ ਜਿਹੜਾ ਕਿ ਰੇੜਕਾ ਚੱਲਿਆ ਕਿ ਨੌਜਵਾਨ ਦਾ ਇਸ ਦੁਨੀਆ ਤੋਂ ਚਲੇ ਜਾਣਾ ਦਾ ਤਮਾਮ ਜਿਹੜੀ ਕਿ ਅਸੀਂ ਗੱਲਬਾਤ ਆ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜੋ ਇਸ ਪੰਜਾਬ ਦੀ ਧਰਤੀ 'ਤੇ ਬਣ ਚੁੱਕੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਅੱਜ ਕੋਈ ਪਹਿਲੀ ਨਹੀਂ ਸਾਂਝੀ ਕਰ ਰਹੇ, ਇਸ ਤੋਂ ਪਹਿਲਾਂ ਦੀਆਂ ਤਸਵੀਰਾਂ ਵੀ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ। ਜਿਵੇਂ ਗੱਲ ਕੀਤੀ ਜਾਵੇ ਤਾਂ ਦੀਪ ਸਿੱਧੂ ਸਮੇਂ ਵੀ ਆਹੋ ਹਾਲਾਤ ਕਿ ਪੰਜਾਬ ਦੇ ਲੋਕ ਫੇਰ ਘਰਾਂ 'ਚੋਂ ਬਾਹਰ ਨਿਕਲੇ ਸਨ ਤੇ ਅੱਜ ਪੂਰੇ ਦੇਸ਼ ਪੱਧਰ ਦੀਆਂ ਜਿਹੜੀਆਂ ਕਿ ਜਥੇਬੰਦੀਆਂ ਨੇ ਇਸ ਪਿੰਡ ਦੀ ਧਰਤੀ 'ਤੇ ਪਹੁੰਚੀਆਂ ਨੇ, ਬੱਲੋ ਪਿੰਡ ਦੀ ਧਰਤੀ 'ਤੇ ਪਹੁੰਚੀਆਂ ਨੇ। ਤਾਂ ਨੌਜਵਾਨ ਨੂੰ ਜਿਹੜੀ ਕਿ ਕੀਤੀ ਜਾ ਰਹੀ ਆ, ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ, ਅੰਤਮ ਵਿਦਾਇਗੀ ਇਸ ਨੌਜਵਾਨ ਨੂੰ ਕਿ ਤੋਰਿਆ ਜਾ ਰਿਹਾ। ਤੁਸੀਂ ਦੇਖੋ ਕਿ ਜੋ ਇਹ ਹਾਲਾਤ ਨੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਤਾਂ ਆਖਰੀ ਤਸਵੀਰਾਂ ਜਿਹੜੀਆਂ ਕਿ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਜਿਹੜੀ ਕਿ ਕੋਸ਼ਿਸ਼ ਕੀਤੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਵੀ ਇੱਥੇ ਦੇ ਹਾਲਾਤ ਬਣੇ ਨੇ, ਇਸ ਨੌਜਵਾਨ ਦੀ ਮੌਤ ਦਾ ਆਖਰ ਜ਼ਿੰਮੇਵਾਰ ਕੌਣ, ਇਹ ਵੱਡਾ ਸਵਾਲ। ਲਗਾਤਾਰ 21 ਤਰੀਕ ਤੋਂ ਜਦੋਂ ਇਸ ਨੌਜਵਾਨ ਦੀ ਸ਼ਹਾਦਤ ਹੋਈ ਆ ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਕੋਸ਼ਿਸ਼ ਕਰਦੇ ਹਾਂ, ਲਗਾਤਾਰ ਇਸ ਖਬਰ ਨੂੰ ਲੈ ਕੇ ਇੱਕ ਨੂੰ ਕਿ ਨੌਜਵਾਨ ਦੇ ਨਾਲ ਆਖਰ ਪੂਰਾ ਵਾਪਰ ਕੀਤਾ। ਤੁਸੀਂ ਦੇਖੋ ਕਿ ਇਹ ਪਿੰਡ ਬੱਲੋ ਦੀ ਜਿਹੜੀ ਅੱਜ ਅਸੀਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਕ ਲੰਮੇ ਕਾਫਲੇ ਦੇ ਰੂਪ ਦੇ ਵਿੱਚ ਇੱਕ ਨੌਜਵਾਨ ਨੂੰ ਜਿਹੜੀ ਕਿ ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਤਾਂ ਲਗਾਤਾਰ ਇਹ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਜੋ ਹਾਲਾਤ ਬਣੇ ਹੋਏ ਸਨ। ਕਾਫੀ ਰੇੜਕਾ ਚੱਲਿਆ ਕਿ ਕਿਹਾ ਜਾ ਰਿਹਾ ਸੀ ਕਿ ਪੋਸਟਮਾਰਟਮ ਤੋਂ ਬਾਅਦ ਜਿਹੜੀ FIR ਤੋਂ ਬਾਅਦ ਪੋਸਟਮਾਰਟਮ ਹੋਣਾ ਤੇ FIR ਕੱਲ੍ਹ ਜਿਹੜੀ ਕਿ ਦੇਰ ਰਾਤ 10:45 ਤੇ ਜਿਹੜੀ ਕੱਟੀ ਜਾ ਚੁੱਕੀ ਸੀ। 0040 ਨੰਬਰ ਜਿਹੜਾ ਕਿ FIR ਦਾ ਨੰਬਰ ਸੀ ਤੇ ਉਸ ਤੋਂ ਬਾਅਦ ਧਾਰਾਵਾਂ ਸੀ IPC ਦੀਆਂ ਧਾਰਾਵਾਂ 302 ਤੇ 114 ਦੇ ਤਹਿਤ ਜਿਹੜਾ ਕਿ ਇੱਕ ਪਰਚਾ ਜਿਹੜਾ ਕਿ ਦਰਜ ਹੋਇਆ ਸੀ। ਸ਼ੁਭਕਰਨ ਦੇ ਫਾਦਰ ਸਾਹਿਬ ਦੇ ਵੱਲੋਂ ਜਿਹੜਾ ਕਿ ਪਰਚਾ ਸੀ ਉਹ ਦਰਜ ਕਰਵਾਇਆ ਗਿਆ ਸੀ ਅਣਪਛਾਤਿਆਂ ਦੇ ਉੱਪਰ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀ ਕਿ ਬੱਲੋ ਤੋਂ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖੋ ਕਿ ਜੋ ਹਾਲਾਤ ਇੱਥੋਂ ਦੇ ਅੱਜ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਲਗਾਤਾਰ ਅਸੀਂ ਤੁਹਾਡੇ ਨਾਲ ਬਣੇ ਹੋਏ ਹਾਂ। ਸਵਾਲ ਇਹ ਖੜੇ ਹੁੰਦੇ ਨੇ ਕਿ ਇਹਨਾਂ ਹਾਲਾਤਾਂ ਦਾ ਆਖਰ ਜ਼ਿੰਮੇਵਾਰ ਕੌਣ ਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਇਸ ਤੋਂ ਪਹਿਲਾਂ ਜਿਹੜੀ ਕਿ ਤਸਵੀਰ ਅਸੀਂ ਤੁਹਾਡੇ ਤੱਕ ਪਹੁੰਚਾਈ ਸੀ, ਕਾਂਗਰਸ ਦੇ ਸੀਨੀਅਰ ਆਗੂ ਵਿਧਾਇਕ ਜਿਹੜੇ ਕਿ ਸੁਖਪਾਲ ਸਿੰਘ ਖਹਿਰਾ ਇਸ ਨੌਜਵਾਨ ਨੂੰ ਇੱਕ ਸ਼ਰਧਾਂਜਲੀ ਦੇਣ ਦੇ ਲਈ ਪਹੁੰਚਦੇ ਨੇ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪਹੁੰਚਦੇ ਨੇ। ਤਾਂ ਤਮਾਮ ਜਿਹੜੀ ਕਿ ਕਾਂਗਰਸ ਦੀ ਲੀਡਰਸ਼ਿਪ ਆ ਉਹ ਪਹੁੰਚਦੀ ਆ ਇੱਥੇ। ਤੇ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੌਜਵਾਨ ਦੇ ਘਰ ਦੇ ਵਿੱਚ ਜਿਹੜਾ ਕਿ ਸੱਥਰ ਦੇ ਉੱਪਰ ਦੁੱਖ ਸਾਂਝਾ ਕਰਨ ਦੇ ਲਈ ਹਰਸਿਮਰਤ ਕੌਰ ਬਾਦਲ ਤੇ ਗੁਰਮੀਤ ਸਿੰਘ ਖੁੱਡੀਆਂ, ਬਾਕੀ ਜਿਹੜੇ ਕਿ ਤਮਾਮ ਜਿਹੜੇ ਕਿ ਲੀਡਰ ਜਿਹੜੇ ਕਿ ਪੰਜਾਬ ਦਾ ਅੱਜ ਵੀ SKM ਦੀ ਜਿਹੜੀ ਕਿ ਲੀਡਰਸ਼ਿਪ ਇੱਥੇ ਪਹੁੰਚੀ ਆ। ਤਾਂ ਜੋਗਿੰਦਰ ਸਿੰਘ ਜਿਹੜੀ ਕਿ ਕਿਸਾਨੀ ਅੰਦੋਲਨ ਦਾ ਹਿੱਸਾ ਤਾਂ ਨਹੀਂ ਪਰ SKM ਰਾਜਨੀਤਿਕ ਧੜਾ ਜਿਹੜੇ ਨੂੰ ਕਿਹਾ ਜਾਂਦਾ ਉਹ ਵੀ ਇੱਥੇ ਪਹੁੰਚੇ ਨੇ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਦੀਸ਼ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਜਦੋਂ ਗੱਲ ਹੁੰਦੀ ਆ ਤਾਂ ਡੱਲੇਵਾਲ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਅੱਜ ਇਹ ਜਿਹੜਾ ਕਿ ਬੜੇ ਅਫਸੋਸ ਮਨ ਦੇ ਨਾਲ ਜਿਹੜਾ ਕਿ ਇੱਕ ਨੌਜਵਾਨ ਨੂੰ ਅਸੀਂ ਵਿਦਾਇਗੀ ਦੇ ਰਹੇ ਹਾਂ। ਤਾਂ ਤੁਸੀਂ ਦੇਖੋ ਕਿ ਜੋ ਅੱਜ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ।
ਤਾਂ ਇਸ ਤੋਂ ਬਾਅਦ ਕੁਝ ਹੀ ਸਮੇਂ ਦੇ ਵਿੱਚ ਸ਼ੁਭਕਰਨ ਇਸ ਦੁਨੀਆ ਨੂੰ ਜਿਹੜਾ ਕਿ ਉਹਨਾਂ ਦਾ ਮ੍ਰਿਤਕ ਸਰੀਰ ਆ ਉਹ ਵੀ ਇਸ ਦੁਨੀਆ ਤੋਂ ਅਲੋਪ ਹੋ ਜਾਏਗਾ। ਪਰ ਉਸ ਦੀ ਯਾਦ ਦੇ ਵਿੱਚ ਜੋ ਵੱਡਾ ਇੱਥੇ ਇਕੱਠ ਆ, ਜੋ ਉਸ ਦੀ ਯਾਦ ਦੇ ਵਿੱਚ ਜਿਹੜਾ ਕਿ ਇਸ ਜਗ੍ਹਾ ਦੇ ਉੱਪਰ ਇਹ ਵੀ ਦੱਸਿਆ ਜਾ ਰਿਹਾ ਸੀ ਪਿਛਲੇ ਦਿਨਾਂ ਦੇ ਦੌਰਾਨ ਕਾਫੀ ਖਬਰਾਂ ਚੱਲੀਆਂ ਕਿ ਇੱਕ ਬੁੱਤ ਲੱਗਣਾ ਵਾ ਬਈ ਇੱਕ ਨੌਜਵਾਨ ਦਾ ਇਸ ਦੁਨੀਆ ਤੋਂ ਚਲੇ ਜਾਣਾ। ਤਾਂ ਇੱਕ ਨੌਜਵਾਨ ਦਾ ਇਸ ਦੁਨੀਆ ਤੋਂ ਚਲੇ ਜਾਣਾ ਪਿੰਡ ਬੱਲੋ ਤੇ ਇੱਕ ਪਿਓ ਜਾਣਦਾ ਹੁੰਦਾ ਕਿ ਪੁੱਤ ਦੇ ਜਾਣ ਦਾ ਦੁੱਖ ਕੀ ਆ, ਜਾਂ ਇੱਕ ਮਾਂ ਜਾਣਦੀ ਆ। माँ जानती, बाप जानता उसको दुख तो ये सरकार क्या जाने, जिनकी गोली से बंदा मरा है वो क्या जाने। इसका हिसाब होना चाहिए। उस आदमी को जिसने गोली चलाई है बगैर ऑर्डर के या जिसने ऑर्डर दिया है उसका पता लगना चाहिए। उसको पता लगे कि गोली कैसे चलाई जाती है। क्या किसी ने कोई हमारी तरफ से गोली चलाई, किसी ने कुछ नहीं किया, कोई गलत काम नहीं किया और सरकार गोली चलाती है। जैसे FIR का दर्ज हो जाना, कल की जो बात है सामने आ रही है, खबर है जो सामने आ रही है, जैसे FIR का दर्ज हो जाना, 0 ओवर की FIR, IPC मुख्य धारावां लगा देनी 302 और 114 के तहत FIR जी की दर्ज की गई है। देखो FIR दर्ज हुई है, उसका मजा तब है जब उस पर कार्रवाई हो। अगर FIR पे कुछ ना हो आगे कार्रवाई, FIR तो एक पीस ऑफ एविडेंस है। मैं वकील हूँ, मुझे मालूम है, मैं पानीपत से आया हूँ इसी दुख के मारे, क्योंकि हम आंदोलन में पहले फर्स्ट आंदोलन में भी थे और अभी भी खनौरी बॉर्डर पे भी हैं। FIR होगी, वो एक कानून चालू हो गया, सरकार की कार्रवाई चालू होगी। मज़ा तब है जब बंदा गिरफ़्तार हुए, बंदा गिरफ़्तार होकर अंदर आए जेल में, और जेल में आए फिर उसकी हम गवाही करें और उसे सजा हुए। तो क्या अनपछातों के ऊपर FIR जो दर्ज हुई है उनसे आप कितना सहमत हैं? आप तो एक वकील हैं, एडवोकेट हैं। FIR जो हुई है वो ठीक हुई है, उसी हिसाब से गवाही होगी। बंदे का पोस्टमार्टम हुआ है, 21 तारीख को डेथ हुई थी, आज 29 को दाह संस्कार हो रहा है, 9 दिन हो गए हैं। सरकार की आंखें नहीं खुल रही हैं, क्या सरकार सो रही है? देश का प्राइम मिनिस्टर एक शब्द नहीं बोल रहा अभी तक, उल्टा राज्यसभा के इलेक्शन में और दूसरे कामों में लगा हुआ है, उसे कोई चिंता नहीं है किसी की। तो क्या आम जो जनता है, जो प्रजा है, वो इस तरह मर रही है, बॉर्डरों पे बैठी है, बॉर्डरों पे भूखी प्यासी सौ रही है, जो प्रजा का लोकतंत्र कहलाता है, वो नाम की चीज़ है या नहीं है? इस समय हालात ऐसे हैं कि लोकतंत्र ख़त्म होता नज़र आ रहा है। इस समय इस प्राइम मिनिस्टर, इस गृह मंत्री, हरियाणा के CM, हरियाणा के गृह मंत्री को लगता है कि ये लोकतंत्र को जानते ही नहीं कि लोकतंत्र क्या होता है, क्योंकि न इन्होंने बच्चे खिला के देखे गोद में, न इनको बच्चों के प्यार का पता। ना प्राइम मिनिस्टर के पास कुछ है, ना चीफ मिनिस्टर के पास, हरियाणा के चीफ मिनिस्टर के पास कुछ है। ऐसा हरियाणा का गृह मंत्री है, इन्हें सिर्फ अपनी वोट चाहिए, चाहे लाश के ऊपर से जाएँ, चाहे कुछ भी हो। हमारे जवान लड़के की मौत हुई है, प्राइम मिनिस्टर ने एक शब्द नहीं कहा और राज्यसभा के इलेक्शनों में घुसा हुआ है। यूके की पार्लियामेंट में ये बात हो जानी कि एक शुभकर्ण की डेथ हुई है, पंजाब का रहने वाला था और एक किसान था जो किसानी आंदोलन में गया था अपनी ज़मीन बचाने के लिए, वो शहीद हो गया। हम उस बच्चे को सत सत प्रणाम करते हैं, वो शहीद हुआ है अपने समाज के लिए, अपने किसान के लिए और अपने हक के लिए, अपने हक को बचाने के लिए। उसका हम सदा सदा धन्यवाद रहेंगे, उसको कभी कोई नहीं भूलेगा। जब तक इस दुनिया में इंसान रहेगा उसका नाम रहेगा, वो कभी नहीं भूला जाएगा। बहुत बहुत शुक्रिया जी ਤੁਹਾਡਾ। ਤਾਂ ਪਾਣੀਪਤ ਤੋਂ ਇਹ ਐਡਵੋਕੇਟ जी जगदीप घनगस जी जगदीप धनगस थे हमारे साथ। तो इन्होंने बोला कि जब तक ये दुनिया रहेगी तब तक शुभकर्ण का नाम रहेगा। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੰਡ ਬੱਲੋ ਤੋਂ ਸਾਂਝੀਆਂ ਕਰ ਰਹੇ ਹਾਂ। ਲਗਾਤਾਰ ਅਸੀਂ ਤੁਹਾਡੇ ਨਾਲ ਬਣੇ ਹੋਏ ਹਾਂ। 21 ਤਰੀਕ ਤੋਂ ਜਦੋਂ ਤੋਂ ਇਸ ਨੌਜਵਾਨ ਦੀ ਜਿਹੜੀ ਕਿ ਮੌਤ ਹੁੰਦੀ ਆ, ਤਾਂ ਉਸ ਤੋਂ ਬਾਅਦ ਲਗਾਤਾਰ ਇਹ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਜਿਹੜੀ ਕਿ ਕੋਸ਼ਿਸ਼ ਕਰਦੇ ਹਾਂ। ਤਾਂ ਤੁਸੀਂ ਦੇਖੋ ਕਿ ਮੇਰੇ ਪਿੱਛੇ
ਜਿਹੜਾ ਕਿ ਇੱਕ ਭਾਰੀ ਇਕੱਠ ਆ ਜਿਹੜਾ ਕਿ ਲੋਕਾਂ ਦਾ ਹੜ੍ਹ ਆਇਆ ਹੋਇਆ। ਇਸ ਇਕੱਠ ਦੇ ਵਿੱਚ ਇੱਕ ਨੌਜਵਾਨ ਨੂੰ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਆ, ਜਿਸ ਦੇ ਵਿੱਚ ਇੱਕ ਨੌਜਵਾਨ ਦਾ ਇਸ ਦੁਨੀਆ ਤੋਂ ਚਲੇ ਜਾਣਾ ਉਸ ਮਾਂ ਪਿਓ ਦੇ ਲਈ ਬੜਾ ਵੱਡਾ ਘਾਟਾ ਹੈ, ਜਿਸ ਨੇ ਆਪਣੀ ਗੋਦੀ ਦੇ ਵਿੱਚ ਖੜਾਇਆ ਹੋਵੇ। ਤਾਂ ਇਹ ਵੀ ਦੱਸਿਆ ਜਾ ਰਿਹਾ ਸ਼ੁਭਕਰਨ ਦੇ ਬਾਰੇ ਕਿ ਉਸ ਨੂੰ ਪਾਲਣ ਪੋਸ਼ਣ ਕਰਨ ਵਾਲੀ ਉਸ ਦੀ ਦਾਦੀ ਸੀ ਅਤੇ ਉਸ ਨੂੰ ਜਿਹੜਾ ਕਿ ਕਾਫੀ ਜਿਹੜਾ ਕਿ ਕਰਜ਼ਾ ਸੀ ਸਿਰ ਦੇ ਉੱਪਰ। ਤਾਂ ਇਹ ਸਾਰੀਆਂ ਤਸਵੀਰਾਂ ਜਿਹੜਾ ਕਿ ਇੱਕ ਕਿਸਾਨੀ ਦੀ ਲੜਾਈ ਲੜਦਾ ਇੱਕ ਨੌਜਵਾਨ ਇਸ ਦੁਨੀਆ ਤੋਂ ਕੂਚ ਕਰ ਗਿਆ, ਅਲਵਿਦਾ ਕਹਿ ਗਿਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਲਗਾਤਾਰ ਸਾਂਝੀਆਂ ਕਰ ਰਹੇ ਹਾਂ, ਪਿੰਡ ਬੱਲੋ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। They have given, provided some anti-formal by providing them a cover of fire. ਤਾਂ ਤੁਸੀਂ ਦੇਖੋ ਕਿ ਅੰਤਿਮ ਰਸਮਾਂ ਦੇ ਤਹਿਤ ਇੱਕ ਵਿਦਾਇਗੀ ਕਰ ਰਹੇ ਹਾਂ। ਤਾਂ ਤੁਸੀਂ ਦੇਖੋ ਕਿ ਇੱਕ ਨੌਜਵਾਨ ਜਿਹੜਾ ਕਿ ਕਿਸਾਨੀ ਦੀ ਲੜਾਈ ਲੜਦਾ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਰੇੜਕਾ ਜਾਰੀ ਰਹਿੰਦਾ, ਪਰ ਅੱਜ ਅੰਤਿਮ ਵਿਦਾਇਗੀ ਅੰਤਿਮ ਰਸਮਾਂ ਦੇ ਤਹਿਤ ਉਸ ਨੌਜਵਾਨ ਨੂੰ ਜਿਹੜੀ ਕਿ ਵਿਦਾਇਗੀ ਦਿੱਤੀ ਗਈ ਆ। ਪੂਰਾ ਜਿਹੜਾ ਕਿ ਕਿਸਾਨ ਯੂਨੀਅਨਾਂ, ਕਿਸਾਨੀ ਝੰਡੇ ਦੇ ਥੱਲੇ ਲੜਨ ਵਾਲੇ ਲੋਕ ਇਸ ਪਿੰਡ ਦੇ ਵਿੱਚ ਪਹੁੰਚੇ ਨੇ। ਤਾਂ ਅਸੀਂ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ। ਸ਼ੁਭਕਰਨ ਜਿਹੜਾ ਕਿ ਪਿੰਡ ਬੱਲੋ ਦਾ ਰਹਿਣ ਵਾਲਾ ਸੀ, ਨੌਜਵਾਨ 21 ਸਾਲਾ ਨੌਜਵਾਨ ਅੱਜ ਇਸ ਦੁਨੀਆ ਦੇ ਉੱਪਰੋਂ ਜਿਹੜਾ ਕਿ ਚਲਾ ਗਿਆ, ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਤਾਂ ਪਰਿਵਾਰ ਜਿਹੜਾ, ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ ਕਿ ਪਿੰਡ ਬੱਲੋ ਦਾ ਨੌਜਵਾਨ ਇੱਕ ਕਿਸਾਨੀ ਦੀ ਲੜਾਈ ਲੜਦਾ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ। ਤਾਂ ਲਗਾਤਾਰ ਉਸ ਦੀ ਡੈੱਡ ਬੋਡੀ ਨੂੰ ਲੈ ਕੇ, ਪੋਸਟਮਾਰਟਮ ਨੂੰ ਲੈ ਕੇ ਰੇੜਕਾ ਜਾਰੀ ਰਹਿੰਦਾ। ਕਿਸਾਨ ਯੂਨੀਅਨਾਂ ਇਹ ਕਹਿੰਦੀਆਂ ਨਜ਼ਰ ਆਉਂਦੀਆਂ ਨੇ, ਜਥੇਬੰਦੀਆਂ ਇਹ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਪਹਿਲਾਂ FIR ਦਰਜ ਹੋਵੇ, ਪਰ ਉਸ ਤੋਂ ਬਾਅਦ ਜਿਹੜਾ ਕਿ ਪੋਸਟਮਾਰਟਮ ਕੀਤਾ ਜਾਣਾ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਅੱਜ ਦੇਰ ਰਾਤ ਕੱਲ੍ਹ ਜਿਹੜੀ ਕਿ FIR ਦਰਜ ਹੁੰਦੀ ਆ, ਤਾਂ ਉਸ ਤੋਂ ਬਾਅਦ ਰਾਮਪੁਰਾ ਫੂਲ ਮੋੜ ਚੌਂਕ ਦੇ ਵਿੱਚ ਲੱਗਿਆ ਇੱਕ ਧਰਨਾ ਜਿਹੜਾ ਕਿ ਅੰਦੋਲਨਕਾਰੀ ਕਰ ਰਹੇ ਹੁੰਦੇ ਨੇ, ਉਸ ਨੂੰ ਹਟਾਇਆ ਜਾਂਦਾ। ਤਾਂ ਪਰ ਅੱਜ ਨੌਜਵਾਨ ਦੀ ਜਿਹੜੀ ਡੈੱਡ ਬੋਡੀ ਆ ਉਹ ਪਿੰਡ ਬੱਲੋ ਦੇ ਵਿੱਚ ਪਹੁੰਚਦੀ ਆ, ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚਦੀ ਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੰਡ ਬੱਲੋ ਦੀਆਂ ਸਾਂਝੀਆਂ ਕਰ ਰਹੇ ਹਾਂ। ਤਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਜਿਹੜਾ ਕਿ ਇੱਕ ਅਫਸੋਸੇ ਮਨ ਦੇ ਨਾਲ ਅਸੀਂ ਤੁਹਾਡੇ ਤੱਕ ਇਹ ਜਿਹੜੀ ਕਿ ਖਬਰ ਪਹੁੰਚਦੀ ਕਰ ਰਹੇ ਹਾਂ ਕਿ ਇੱਕ ਨੌਜਵਾਨ ਦਾ ਇਸ ਜਹਾਨ ਤੋਂ ਚਲੇ ਜਾਣਾ, ਇਸ ਦੁਨੀਆ ਤੋਂ ਚਲੇ ਜਾਣਾ, ਉਸ ਮਾਂ-ਬਾਪ ਨੂੰ ਪੁੱਛਿਆ ਲੋੜੀਦਾ, ਉਸ ਪਰਿਵਾਰ ਨੂੰ ਪੁੱਛਿਆ ਲੋੜੀਦਾ ਜਿਸ ਦਾ ਇਕੱਲਾ ਇਹ ਨੌਜਵਾਨ ਇਸ ਕਿਸਾਨੀ ਦੀ ਲੜਾਈ ਦੇ ਲੇਖੇ ਲੱਗ ਚੁੱਕਿਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਦੀਆਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ ਕਿ
ਜੋ ਪਿੰਡ ਵਾਸੀ ਇੱਥੇ ਪਹੁੰਚੇ ਨੇ ਜਾਂ ਜਿਹੜੇ ਆਸ-ਪਾਸ ਇਲਾਕਿਆਂ ਦੇ ਲੋਕ ਇੱਥੇ ਪਹੁੰਚੇ ਨੇ, ਇਕੱਲੇ ਪੰਜਾਬ ਦੇ ਹੀ ਨਹੀਂ ਬਲਕਿ ਹਰਿਆਣਾ, ਹਿਮਾਚਲ ਅਤੇ ਹੋਰ ਸਟੇਟਾਂ ਦੇ ਵਿੱਚੋਂ, ਯੂਪੀ ਵਗੈਰਾ, ਜੋ ਵੀ ਜਿੱਥੋਂ ਵੀ ਲੋਕਾਂ ਤੋਂ ਪਹੁੰਚ ਹੋਇਆ ਤਾਂ ਉਹ ਲੋਕ ਇੱਥੇ ਪਹੁੰਚੇ ਜ਼ਰੂਰ ਨੇ। ਉਹਨਾਂ ਨੇ ਗੱਲਾਂ ਬਾਤਾਂ ਵੀ ਕਰੀਆਂ ਨੇ। ਅਸੀਂ ਕੋਸ਼ਿਸ਼ ਵੀ ਕੀਤੀ ਹੈ ਕਿ ਹਰ ਪੱਖ ਤੋਂ ਜਿਹੜੀ ਕਿ ਕਵਰੇਜ ਆ ਉਹ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇ ਤੇ ਇਸ ਨੌਜਵਾਨ ਨੂੰ ਜਿਹੜੀ ਕਿ ਅੰਤਿਮ ਵਿਦਾਇਗੀ ਆ ਉਹ ਦਿੱਤੀ ਜਾ ਚੁੱਕੀ ਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਦੇ ਰਹੇ ਹਾਂ। ਤਾਂ ਇਸ ਤੋਂ ਬਾਅਦ ਵੀ ਜੋ ਵੀ ਤਸਵੀਰ ਹੋਊਗੀ, ਜੋ ਵੀ ਗੱਲਬਾਤ ਸਾਹਮਣੇ ਆਊਗੀ, ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ।
ਤਾਂ ਇਸ ਵਕਤ ਅਸੀਂ ਪਿੰਡ ਬੱਲੋ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਖਨੌਰੀ ਬਾਰਡਰ ਤੇ। ਤਾਂ ਉਸ ਨੂੰ ਲੈ ਕੇ ਕਾਫੀ ਜਦੋਜਹਿਦ ਚੱਲਦੀ ਆ। ਤਾਂ ਇਸ ਵਕਤ ਅੱਜ ਦੀ ਜੋ ਤਸਵੀਰ ਆ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਤਸਵੀਰ ਦੇ ਵਿੱਚ ਜੋ ਕੁਝ ਸਾਹਮਣੇ ਆਊਗਾ ਉਹ ਅਸੀਂ ਤੁਹਾਡੇ ਰੂਬਰੂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਕਿਉਂਕਿ ਤੁਹਾਨੂੰ ਦੱਸ ਦਈਏ ਕਿ ਦੇਰ ਰਾਤ ਤੱਕ ਜਿਹੜਾ ਕਿ ਧਰਨਾ ਚੱਲਦਾ ਰਿਹਾ। ਦੇਰ ਰਾਤ ਤੱਕ 3 ਤੋਂ 4 ਦਿਨਾਂ ਤੱਕ ਜਿਹੜਾ ਕਿ ਧਰਨਾ ਚੱਲਿਆ ਰਾਮਪੁਰਾ ਫੂਲ ਮੋੜ ਚੌਂਕ ਦੇ ਵਿੱਚ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਕਿ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ। ਕੱਲ੍ਹ ਪਰਿਵਾਰਕ ਮੈਂਬਰਾਂ ਦੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੁੰਦੀ ਆ, ਤਾਂ ਫਿਰ ਜਾ ਕੇ ਕਿਤੇ ਸਹਿਮਤੀ ਬਣਦੀ ਆ। ਤਾਂ ਸਹਿਮਤੀ ਤੋਂ ਬਾਅਦ ਜਿਹੜਾ ਕਿ ਪੋਸਟਮਾਰਟਮ ਹੁੰਦਾ, ਸ਼ੁਭਕਰਨ ਸਿੰਘ ਨਾਂ ਦਾ ਨੌਜਵਾਨ ਪਿੰਡ ਬੱਲੋ ਦਾ ਕਿਸਾਨੀ ਸੰਘਰਸ਼ ਦੇ ਵਿੱਚ ਜਾਂਦਾ। ਤੇ 21 ਤਰੀਕ ਨੂੰ ਜੋ ਬਾਰਡਰ ਦੇ ਉੱਪਰ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ, ਜੋ ਕੁਝ ਸਾਹਮਣੇ ਆਉਂਦਾ ਉਹ ਬੜਾ ਹੈਰਾਨ ਕਰਨ ਵਾਲਾ ਸੀ, ਬੜਾ ਭਾਵੁਕ ਕਰਨ ਵਾਲਾ ਸੀ। ਪਰ ਅੱਜ ਦੀ ਜੋ ਤਸਵੀਰ ਅਸੀਂ ਤੁਹਾਡੇ ਰੂਬਰੂ ਕਰਾਂਗੇ ਉਹ ਤਸਵੀਰ ਇਹ ਹੋਊਗੀ ਕਿ ਅੱਜ ਪੋਸਟਮਾਰਟਮ ਤਾਂ ਹੋ ਗਿਆ ਸ਼ੁਭਕਰਨ ਦਾ, ਤੇ ਉਸ ਤੋਂ ਬਾਅਦ ਸੰਸਕਾਰ ਕਰ ਦੇਣਾ ਹੈਗਾ। ਤੇ ਉਸ ਤੋਂ ਬਾਅਦ ਜੋ ਮੁੱਦੇ ਨਿਕਲਣਗੇ, ਜੋ ਗੱਲਬਾਤ ਹੋਊਗੀ, ਬੇਸ਼ੱਕ ਪੰਜਾਬ ਸਰਕਾਰ ਨੇ ਕਿਹਾ ਵਾ ਕਿ ਅਸੀਂ ਸ਼ੁਭਕਰਨ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵਾਂਗੇ, ਤੇ ਜਿਹੜਾ ਸ਼ੁਭਕਰਨ ਦੇ ਸਿਰ ਕਰਜ਼ਾ ਹੈਗਾ ਉਸ ਨੂੰ ਅਸੀਂ ਮਾਫ ਕਰ ਦੇਵਾਂਗੇ। ਤੇ ਉਸ ਤੋਂ ਬਾਅਦ 1 ਕਰੋੜ ਦਾ ਐਲਾਨ ਵੀ ਕੀਤਾ, ਤੇ FIR ਜਿਹੜੀ ਕਿ 0 ਓਵਰ ਤੇ ਜਿਹੜੀ ਕਿ ਦਰਜ ਕੀਤੀ ਗਈ ਆ, ਜਿਸ ਦੀਆਂ ਧਾਰਾਵਾਂ ਅਸੀਂ ਤੁਹਾਨੂੰ ਦੇਰ ਰਾਤ ਦੱਸ ਹੀ ਦਿੱਤੀਆਂ ਸੀ। FIR ਨੰਬਰ 0041 ਆ, ਤੇ ਉਸ ਦੀ ਜਿਹੜੀਆਂ ਧਾਰਾਵਾਂ ਲੱਗੀਆਂ ਨੇ, ਮੇਨ ਜਿਹੜੀਆਂ ਧਾਰਾਵਾਂ ਲੱਗੀਆਂ ਨੇ IPC ਦੀ ਧਾਰਾ 302 ਤੇ 114 ਦੇ ਤਹਿਤ ਜਿਹੜਾ ਕਿ ਪਰਚਾ ਦਰਜ ਹੋਇਆ ਗਾ। ਪਰਚਾ ਅਣਪਛਾਤਿਆਂ ਤੇ ਕਰਾਇਆ ਗਿਆ ਹੈਗਾ। ਤਾਂ ਸ਼ੁਭਕਰਨ ਦੇ ਫਾਦਰ ਸਾਹਿਬ ਦੇ ਵੱਲੋਂ ਜਿਹੜੀ ਕਿ ਅਪੀਲ ਕੀਤੀ ਗਈ ਸੀ, ਜਿਹੜਾ ਕਿ ਪਰਚਾ ਸੀ ਉਹ ਦਰਜ ਕਰਵਾਇਆ ਗਿਆ ਸੀ। ਪਰ ਅਸੀਂ ਤੁਹਾਨੂੰ ਇਹ ਤਸਵੀਰ ਜਿਹੜੀ ਕਿ ਇਸ ਵਕਤ ਦਿਖਾ ਰਹੇ ਹਾਂ, ਇਹ ਤਸਵੀਰ ਪਿੰਡ ਬੱਲੋ ਦੀ ਆ। ਤੁਸੀਂ ਦੇਖ ਸਕਦੇ ਹੋ ਕਿ ਵੱਡੇ ਕਾਫਲੇ ਦੇ ਵਿੱਚ ਜਿਹੜਾ ਕਿ ਸ਼ੁਭਕਰਨ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਇਹ ਤਸਵੀਰਾਂ ਪਿੱਛੇ ਆਉਂਦੇ ਗੱਡੀਆਂ ਦੇ ਕਾਫਲੇ ਦੇ ਰਾਹੀਂ ਤੁਹਾਡੇ ਨਾਲ ਅਸੀਂ ਜਿਹੜਾ ਕਿ ਸਾਂਝਾ ਕਰਾਂਗੇ। ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਸ਼ੁਭਕਰਨ ਅਮਰ ਰਹੇ ਦੀਆਂ ਜਿਹੜੇ ਕਿ ਨਾਅਰੇ ਲੱਗ ਰਹੇ ਨੇ, ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਪਿੰਡ ਬੱਲੋ ਦੇ ਵਿੱਚ ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾ, ਰਾਜਾ ਵੜਿੰਗ ਤੇ ਹੋਰ ਜਿਹੜੇ ਕਿ ਤਮਾਮ ਲੀਡਰ ਨੇ ਇੱਥੇ ਪਹੁੰਚਦੇ ਨੇ। ਪਰ ਇਹ ਵੱਡਾ ਲੰਮਾ ਕਾਫਲਾ ਜਿਹੜਾ ਕਿ ਹੁਣ ਆ ਰਿਹਾ। ਇਸ ਤੋਂ ਪਹਿਲਾਂ ਰਜਿੰਦਰਾ ਹਸਪੀਟਲ ਤੋਂ ਜਿਹੜਾ ਕਿ ਪੋਸਟਮਾਰਟਮ ਹੁੰਦਾ, ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਖਨੌਰੀ ਬਾਰਡਰ ਤੇ ਲਿਜਾਇਆ ਜਾਂਦਾ ਸ਼ੁਭਕਰਨ ਨੂੰ, ਤੇ ਉੱਥੇ ਜਿਹੜੇ ਕਿ ਕਿਸਾਨਾਂ ਦੇ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਨੇ। ਤਾਂ ਇਸੇ ਤਰ੍ਹਾਂ ਜਿਹੜਾ ਕਿ ਪ੍ਰੋਸੈਸ ਆ ਉਹ ਚੱਲਦਾ ਰਹਿੰਦਾ ਗਾ। ਕਿਸਾਨੀ ਅੰਦੋਲਨ ਦੇ ਵਿੱਚ ਪਹਿਲਾ ਸ਼ਹੀਦ ਹੋਣ ਵਾਲਾ ਸ਼ੁਭਕਰਨ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਦਾ ਦੱਸਿਆ ਜਾ ਰਿਹਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਵੱਡੇ ਜਿਹੜੇ ਕਿ ਕਾਫਲੇ ਦੇ ਰੂਪ ਦੇ ਵਿੱਚ ਇੱਥੇ ਜਿਹੜੇ ਕਿ ਸ਼ੁਭਕਰਨ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਤਾਂ ਅੱਗੇ ਜਿਹੜਾ ਕਿ ਲਾਮਬੰਦ ਕੀਤਾ ਜਾ ਰਿਹਾ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤਾਂ ਕਿਹਾ ਜਾ ਰਿਹਾ ਕਿ ਸਾਰੀ ਸੰਗਤ ਖੱਬੇ ਹੱਥ ਹੋਵੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਲਗਾਤਾਰ ਇਹ ਤਸਵੀਰਾਂ ਦੇ ਜ਼ਰੀਏ ਜੋ ਕੁਝ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸ਼ੁਭਕਰਨ ਦੇ ਆਖਰੀ ਜਿਹੜੇ ਕਿ ਦਰਸ਼ਨ ਨੇ ਉਹ ਕਰਵਾਏ ਜਾਣਗੇ ਪਿੰਡ ਵਾਸੀਆਂ ਨੂੰ, ਪਿੰਡ ਦੇ ਲੋਕਾਂ ਨੂੰ, ਤੇ ਤਮਾਮ ਜਿਹੜੇ ਕਿ ਜਥੇਬੰਦੀਆਂ ਨੇ ਜਿਹੜੀਆਂ ਕਿ ਉਹ ਇੱਥੇ ਪਹੁੰਚੀਆਂ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸਤਿਨਾਮ ਵਾਹਿਗੁਰੂ ਜੀ, ਅਮਰ ਰਹੇ ਅਮਰ ਰਹੇ। ਤਾਂ ਤੁਸੀਂ ਦੇਖੋ ਕਿ ਇੱਕ ਨੌਜਵਾਨ ਦੀ ਜਿਹੜੀ ਡੈੱਡ ਬੋਡੀ ਆ ਉਸ ਦੇ ਪਿੰਡ ਪਹੁੰਚੀ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। 21 ਤਰੀਕ ਤੋਂ ਜਦੋਂ ਤੋਂ ਇਹ ਘਟਨਾ ਵਾਪਰਦੀ ਆ ਉਦੋਂ ਤੋਂ ਇਸ ਖਬਰ ਨੂੰ ਅਸੀਂ ਤੁਹਾਡੇ ਤੱਕ ਸਮੇਂ-ਸਮੇਂ ਤੇ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਪਰ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ੁਭਕਰਨ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਖਨੌਰੀ ਬਾਰਡਰ ਤੇ। ਤਾਂ ਉਸ ਨੂੰ ਲੈ ਕੇ ਜਿਹੜੀਆਂ ਕਿ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਇਸ ਗੱਡੀ ਦੇ ਵਿੱਚ ਡੱਲੇਵਾਲ ਸਾਹਿਬ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਨਾਲ ਸੰਬੰਧ ਰੱਖਦੇ ਨੇ। ਤਾਂ ਕਾਕਾ ਸਿੰਘ ਕੋਟੜਾ, ਤਾਂ ਇਸ ਤੋਂ ਪਹਿਲਾਂ ਜਿਹੜੇ ਕਿ ਕਿਸਾਨੀ ਲੀਡਰ SKM ਦੇ ਜਿਹੜੇ ਕਿ ਕਿਸਾਨੀ ਲੀਡਰ ਨੇ ਉਹ ਵੀ ਇੱਥੇ ਪਹੁੰਚਦੇ ਨੇ। ਤਾਂ ਇਹ ਤਮਾਮ ਜਿਹੜੀਆਂ ਕਿ ਅਸੀਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕਿ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ, ਕਿਸ ਤਰ੍ਹਾਂ ਜਿਹੜਾ ਕਿ ਸ਼ੁਭਕਰਨ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਕੋਟੜਾ ਸਾਹਿਬ
ਅੱਜ ਦਾ ਜੋ ਦਿਨ ਆ ਬੜਾ ਮੰਦਭਾਗਾ ਦਿਨ ਮੰਨੀਏ ਜਾਂ ਚੜ੍ਹਦੀ ਕਲਾ ਦਾ ਦਿਨ ਮੰਨੀਏ, ਇਸ ਨੂੰ ਸਾਨੂੰ ਖੁਦ ਨੂੰ ਨਹੀਂ ਸਮਝ ਲੱਗ ਰਹੀ ਹੈ। ਦਿਨ ਤਾਂ ਮੰਦਭਾਗਾ ਉਦੋਂ ਸੀ ਜਿਹੜਾ 21 ਤਰੀਕ ਨੂੰ ਜਦੋਂ ਗੋਲੀ ਚੱਲੀ ਆ ਜੀ, ਪਰ ਜਿਹੜਾ ਛੋਟੀ ਉਮਰ ਦੇ ਵਿੱਚ ਇਹਨੇ ਆਪ ਦਾ ਨਾਂ ਕਮਾਇਆ, ਹੋ ਸਕਦਾ ਕਿਸੇ ਵੱਡੇ ਲੀਡਰ ਤੋਂ ਵੀ ਇਹ ਕੁਝ ਕੁਰਬਾਨੀ ਨਾ ਦਿੱਤੀ ਜਾਵੇ। ਤਾਂ ਉਹਨਾਂ ਸ਼ਹੀਦਾਂ ਦੇ ਵਿੱਚ ਜਦੋਂ ਆਮ ਕਿਸਾਨ ਮੋਰਚੇ ਚੱਲਦੇ ਹੁੰਦੇ ਸੀ, ਪਿੱਛੇ ਦੇਖਦੇ ਸੀ ਇਤਿਹਾਸ ਦੇ ਵਿੱਚ, ਪਰ ਆਉਣ ਵਾਲੀ ਦੁਨੀਆ, ਆਉਣ ਵਾਲਾ ਇਤਿਹਾਸ ਪਤਾ ਲੱਗੇਗਾ ਕਿ ਕਿਸਾਨ ਅੰਦੋਲਨ ਦੇ ਵਿੱਚ ਵੀ ਕੋਈ ਇਹ ਚੜ੍ਹਦੀ ਉਮਰੇ ਨੌਜਵਾਨ ਠੀਕ ਹੈ ਕੁਰਬਾਨੀ ਦੇ ਕੇ ਗਿਆ, ਸਦੀਆਂ ਲਈ ਰਹੂਗਾ। ਬਿਲਕੁਲ। ਤਾਂ ਇਹ ਬੜੇ ਭਾਵਕ ਜਿਹੜੇ ਕਿ ਅਫਸੋਸ ਦਾ ਦਿਨ ਵੀ ਆ ਇਹ, ਤੇ 21 ਤਰੀਕ ਦਾ ਜੋ ਦਿਨ ਆ ਹਮੇਸ਼ਾ ਯਾਦ ਰਹੂਗਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਜ਼ਰੀਏ ਇੱਕ ਲੰਮਾ ਕਾਫਲਾ ਜਿਹੜਾ ਕਿ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ। ਇਹ ਲੰਮਾ ਕਾਫਲਾ ਸ਼ੁਭਕਰਨ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਲੋਕ ਪਹੁੰਚੇ ਨੇ, ਕਿਸਾਨ ਪਹੁੰਚੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਲਗਾਤਾਰ ਬਣੇ ਹੋਏ ਆ 21 ਤਰੀਕ ਤੋਂ, ਜਦੋਂ ਤੋਂ ਇਹ ਘਟਨਾ ਵਾਪਰਦੀ ਆ, ਜਦੋਂ ਤੋਂ ਇਹ ਸਾਹਮਣੇ ਆਉਂਦਾ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਆ, ਇੱਕ ਨੌਜਵਾਨ ਨੂੰ ਗੋਲੀ ਲੱਗੀ ਆ, ਤਾਂ ਬੜੀ ਜਿਹੜੀ ਕਿ ਚਰਚਾ ਹੁੰਦੀ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਲਗਾਤਾਰ ਉਸ ਦਿਨ ਤੋਂ ਬਣੇ ਹੋਏ ਆ, ਤੇ ਤੁਹਾਡੇ ਤੱਕ ਜਿਹੜੀ ਵੀ ਗੱਲਬਾਤ ਆ, ਜਿਹੜੀ ਵੀ ਜਾਣਕਾਰੀ ਆ, ਅਸੀਂ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ ਰਹੇ ਆ। ਤਾਂ ਇਹ ਤੁਸੀਂ ਦੇਖ ਸਕਦੇ ਹੋ ਇਸ ਐਂਬੂਲੈਂਸ ਦੇ ਵਿੱਚ ਸ਼ੁਭਕਰਨ ਦੀ ਜਿਹੜੀ ਕਿ ਡੈੱਡ ਬੋਡੀ ਆ, ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਇਹ ਦੇਖੋ ਕਿ ਜਿਹੜੀ ਸ਼ੁਭਕਰਨ ਦੀ ਡੈੱਡ ਬੋਡੀ ਆ ਇਸ ਐਂਬੂਲੈਂਸ ਦੇ ਵਿੱਚ ਪਈ ਹੋਈ ਆ। ਤਾਂ ਕਾਫੀ ਦਿਨਾਂ ਬਾਅਦ ਜਿਹੜਾ ਕਿ ਪੋਸਟਮਾਰਟਮ ਹੋਇਆ, 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਜਿਹੜਾ ਸੀ। ਤਾਂ ਅੱਜ ਅਸੀਂ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਇਹ ਘਰ ਨੂੰ ਜਾਂਦੀ ਸੜਕ ਆ, ਇਸ ਘਰ ਦੇ ਵਿੱਚ ਜਿੱਥੇ ਕਿ ਸ਼ੁਭਕਰਨ ਨੇ ਆਖਰੀ ਜੇਕਰ ਗੱਲ ਕੀਤੀ ਜਾਵੇ ਤਾਂ ਆਖਰੀ ਜਿਹੜੀ ਕਿ ਯਾਤਰਾ ਗਈ ਇਸ ਘਰ ਤੋਂ ਨਿਕਲਣੀ ਆ। ਤਾਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਸਾਡੇ ਨਾਲ ਡੀਐਸਪੀ ਸੇਖੋਂ ਸਾਹਿਬ ਵੀ ਮੌਜੂਦ ਨੇ। ਸੇਖੋਂ ਸਾਹਿਬ, ਇਹ ਜੋ ਘਟਨਾ ਵਾਪਰਦੀ ਆ, ਇਸ ਘਟਨਾ ਦੇ ਵਿੱਚੋਂ ਕੀ ਕੁਝ ਨਿਕਲ ਰਿਹਾ, ਜੋ FIR ਵੀ ਕਹਿੰਦੇ ਵੀ ਦਰਜ ਹੋ ਗਈ ਆ? ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ FIR ਦਰਜ ਹੋਣ ਨੂੰ ਵੀ ਇੱਕ ਘਟਨਾ ਗਿਣਿਆ ਜਾਂਦੀ ਹੈ, ਔਰ ਜਿਹੜਾ ਮਤਲਬ ਇੱਕ ਬਿਲਕੁਲ ਬੇਸਿਕ ਗੱਲ ਸੀਗੀ ਉਹਦੇ ਵਾਸਤੇ ਕਿੰਨੇ ਦਿਨ ਇਹਨਾਂ ਨੇ ਲਗਾ ਦਿੱਤੇ ਆ। ਜੇ ਥੋੜ੍ਹਾ ਜਿਹਾ ਹੀ ਇਸ 'ਤੇ ਵੱਧ ਵਿਚਾਰ ਕਰ ਲਿਆ ਜਾਂਦਾ ਤਾਂ ਇਹਨੂੰ ਕਿਹਾ ਜਾਂਦਾ ਕਿ ਆਪਣੇ ਆਪ ਨਾ ਦਿਓ FIR। ਕੀ ਹੱਲ ਸੀ ਇਹਨਾਂ ਕੋਲ FIR ਦਰਜ ਕਰਨ ਬਿਨਾਂ? FIR ਦਰਜ ਕਰਨੀ ਹੀ ਪੈਣੀ ਸੀਗੀ। ਉਹਨਾਂ ਗੱਲਾਂ 'ਚ ਉਲਝਾ ਲੈਂਦੇ ਜਿਹੜੀਆਂ ਗੱਲਾਂ ਹੁੰਦੀਆਂ ਹੀ ਨਹੀਂ ਹੈਗੀਆਂ। ਕਿੰਨੇ ਦਿਨ ਇਸ ਗੱਲ ਵਿੱਚ ਟਪਾਏ ਗਏ। FIR ਦਰਜ ਕੀਤੇ ਬਿਨਾਂ ਗੁਜ਼ਾਰਾ ਹੀ ਕਿਵੇਂ ਸੀ ਇਹਨਾਂ ਦਾ? ਇਹ ਹੋਣੀ ਸੀਗੀ। ਸਿਰਫ ਆਪਣਾ ਅਗਿਆਨਤਾ ਲਾ ਲਓ ਜਾਂ ਜਿਹੜੀਆਂ ਚੀਜ਼ਾਂ ਦੇ ਮਗਰ ਲੱਗ ਜਾਂਦੇ, ਉਹਦੇ ਮਗਰ ਇੱਕ ਪੰਜਾਬ ਇਕੱਠਾ ਹੋ ਕੇ ਇੱਕ 0 FIR ਕਟਵਾ ਰਿਹਾ। ਇਹਦੇ ਦੇ ਵਿੱਚ ਤੁਸੀਂ ਵੇਖੋ ਸਹੀ ਨਾ ਵੀ ਸਰਕਾਰ ਕਿੰਨੇ ਮਤਲਬ ਚਲਾਕੀ ਦੇ ਨਾਲ ਕਿੰਨੇ ਦਿਨ ਇਹ ਜਿਹੜੀ ਚੀਜ਼ ਨੂੰ ਡਿਲੇ ਕਰ ਗਈ ਹੈ। ਗੱਲ ਕੁਝ ਵੀ ਨਹੀਂ ਸੀ, ਇਹ ਹੋਣੀ ਸੀ, ਰੋਕਿਆ ਨਹੀਂ ਜਾ ਸਕਦਾ ਸੀ ਇਹਨੂੰ। ਡੀਐਸਪੀ ਸਾਹਿਬ, ਜਿਵੇਂ ਕਿਹਾ ਜਾ ਰਿਹਾ ਕਿ ਅਣਪਛਾਤਿਆਂ ਦੇ ਉੱਪਰ FIR ਦਰਜ ਹੋਈ ਆ, ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਜਦੋਂ ਬਹਿਮਲ ਕਲਾਂ ਦੀ ਘਟਨਾ ਵਾਪਰਦੀ ਆ ਉਦੋਂ ਕਹਿੰਦੇ ਰਹਿੰਦੇ ਨੇ ਕਿ ਪੁਲਿਸ ਕਦੇ ਵੀ ਅਣਪਛਾਤੀ ਨਹੀਂ ਹੁੰਦੀ। ਬਿਲਕੁਲ ਠੀਕ ਹੈ। ਇਹ ਚੀਜ਼ਾਂ ਨੂੰ ਅੱਜ ਇਸ ਸਟੇਟ ਤੇ ਜਿਹੜਾ ਹੈਗਾ ਡਿਸਕਸ ਦੀ ਕੀ ਲੋੜ ਹੈ? ਇਹ ਅਣਪਛਾਤਿਆਂ ਦੀ ਹੋਣੀ ਸੀ, ਸਭ ਨੂੰ ਪਤਾ ਸੀਗਾ। ਬਾਈ ਨੇਮ ਜਿਹੜਾ ਹੈਗਾ ਦੇਣ ਜੋਗੇ ਇਹ ਹੈਗੇ ਕਿੱਥੇ? ਅਦਰਵਾਈਜ਼ ਫੋਟੋਆਂ ਵਿੱਚ ਆਈਆਂ ਹੋਈਆਂ, ਗੋਲੀ ਚਲਾਉਂਦੇ ਨੌਜਵਾਨਾਂ ਦੀ ਆਈਆਂ ਹੋਈਆਂ। ਹੁਣ ਤੱਕ ਇੰਨੇ ਦਿਨਾਂ ਦੇ ਵਿੱਚ ਵੈਰੀਫਾਈ ਕੀਤਾ ਜਾ ਸਕਦਾ ਸੀਗਾ ਵੀ ਕਿਹੜੀ ਫੋਰਸ ਹੈਗੀ ਸੀ। ਫੋਰਸ ਦੇ ਨਾਮ 'ਤੇ ਤਾਂ ਕਿਹਾ ਜਾ ਸਕਦਾ ਸੀ ਨਾ, ਵਰਦੀ ਧਾਰੀ ਤਾਂ ਦਿਖਾਈ ਦਿੰਦੇ ਗੋਲੀ ਚਲਾਉਂਦੇ। ਉਹ ਕੁਝ ਕਿਸੇ ਫੋਰਸ ਦੇ ਖਿਲਾਫ ਤਾਂ ਦਿੱਤਾ ਜਾ ਸਕਦੀ, ਬਾਅਦ ਵਿੱਚ ਆਈਡੈਂਟੀਫਾਈ ਹੋ ਜਾਂਦਾ ਵੀ ਕੌਣ ਅਫਸਰ ਸੀਗੇ। ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਿਲਕੁਲ ਹਰ ਚੀਜ਼ ਨੂੰ ਪ੍ਰੋਸੈਸ ਨੂੰ ਡਿਲੇ ਕਰਨ ਦੀ ਖਾਤਰ ਇਹ ਚੀਜ਼ਾਂ ਕੀਤੀਆਂ ਗਈਆਂ। ਇੱਕ ਹਫ਼ਤਾ ਮੈਨੂੰ ਹੈਰਾਨੀ ਹੁੰਦੀ ਹੈ ਕਿ ਅੱਜ ਪੰਜਾਬ ਦੀ ਇਹ ਹਾਲਾਤ ਹੈ ਕਿ ਕਤਲ ਦਾ ਮੁਕੱਦਮਾ ਦਰਜ ਕਰਾਉਣ ਵਾਸਤੇ ਇੱਕ ਹਫ਼ਤਾ ਲੱਗੇ, ਉਹ ਵੀ 0 FIR। ਤਾਂ ਇਹ ਬਹੁਤ ਵੱਡਾ ਸਵਾਲ ਹੈ ਔਰ ਬਹੁਤ ਵੱਡਾ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਹੈ ਇੱਕ ਪਾਗਲਪਨ ਵਾਲੇ ਪਾਸੇ, ਮੂਰਖਪਨ ਵਾਲੇ ਪਾਸੇ ਜਿਹੜਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਔਰ ਅਫਸੋਸ ਦੀ ਗੱਲ ਹੈ ਕਿ ਸਾਡੀ ਲੀਡਰਸ਼ਿਪ ਉਹ ਲੋਕ ਵੀ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਕਿ ਇਹ ਜਿਹੜੀਆਂ ਬੇਸਿਕ ਚੀਜ਼ਾਂ ਇਹਨਾਂ ਤੋਂ ਤਾਂ ਇਹ ਇਨਕਾਰ ਕਰ ਹੀ ਨਹੀਂ ਸਕਦੇ। ਮੈਂ ਕਹਿੰਦਾ ਨਾ ਕਰਾਉਂਦੇ ਪੋਸਟਮਾਰਟਮ, ਨਾ ਕਰਾਉਂਦੇ FIR ਦਰਜ, ਫਿਰ ਪੁੱਛਦੇ ਇਹਨਾਂ ਕੋਲੋਂ ਵੀ ਹੱਲ ਕੀ ਸੀ ਹੋਰ ਇਹਨਾਂ ਕੋਲ, ਇਹ ਕਰਨੀ ਪੈਣੀ ਸੀ। ਇਸ ਕਰਕੇ ਲੱਗਦਾ ਜਿਵੇਂ ਗੱਲਾਂ ਚੱਲੀਆਂ ਕਿ ਸਟੇਟ ਵਰਸਸ ਸਟੇਟ, ਪੁਲਿਸ ਵਰਸਸ ਪੁਲਿਸ ਕਦੇ ਵੀ ਨਹੀਂ ਹੁੰਦੀ ਹੈਗੀ, ਕਦੇ ਵੀ ਨਹੀਂ ਆਮੋ ਸਾਹਮਣੇ ਹੋ ਸਕਦੀ। ਜੇਕਰ ਕੱਲ੍ਹ ਨੂੰ ਹਰਿਆਣੇ ਦੇ ਵਿੱਚ ਕੋਈ ਅਜਿਹਾ ਨੌਜਵਾਨ ਦੀ ਡੈਥ ਹੁੰਦੀ ਆ ਤਾਂ ਫਿਰ ਪੰਜਾਬ ਪੁਲਿਸ ਨੂੰ ਉਸ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਪੁਲਿਸ ਨਾਂ ਦੀ ਚੀਜ਼ ਕਿੱਥੇ ਹੈਗੀ ਹੈ ਜੀ? ਉੱਥੇ ਹੋਈ ਹੁੰਦੀ ਹੁਣ ਤੱਕ ਚੀਕਾਂ ਕਢਾ ਦਿੰਦੇ ਥੋੜੀਆਂ।
ਠੀਕ ਹੈ। ਉਹ ਸਟੇਟ ਜਿਹੜੀ ਅਸਲ 'ਚ ਉਹ ਸੈਂਟਰ ਹੈ, ਇੱਥੇ ਕਿਹੜੀ ਸਟੇਟ ਹੈਗੀ ਹੈ? ਇਹ ਤਾਂ ਅਸੀਂ ਆ ਨਪੁੰਸਕਾਂ ਦੀ ਸਰਕਾਰ ਚੁਣੀ ਹੋਈ ਹੈ, ਇਹਨਾਂ ਦੇ ਪੱਲੇ ਕੁਛ ਹੈ ਨਹੀਂਗਾ, ਨਹੀਂ ਤਾਂ ਅੱਜ ਹਾਲਾਤ ਆ ਹੋਣੇ ਸੀਗੇ। ਇੱਕ ਨੌਜਵਾਨ ਦੀ ਮੌਤ ਹੋਈ ਵੀ ਹੋਵੇ ਤੇ 8 ਦਿਨਾਂ ਪਿੱਛੋਂ 0 FIR ਨੂੰ ਇਹ ਆਪਣੀ ਪ੍ਰਾਪਤੀ ਦੱਸ ਰਹੇ ਹੋਣ। ਸੋ ਬਿਲਕੁਲ ਉਧਰ ਜੇ ਇਸ ਤਰ੍ਹਾਂ ਦੀ ਘਟਨਾ ਉਲਟ ਵਾਪਰੀ ਹੁੰਦੀ ਹੁਣ ਤੱਕ ਅਗਲੇ ਨੇ ਚਮੜੀ ਦਾ ਡਿੱਡਣ ਸੀ। ਇਹਨਾਂ ਦੇ ਪੱਲੇ ਕੀ ਹੈਗਾ? ਇਹ ਤਾਂ ਬਿਲਕੁਲ ਰਲੇ ਹੋਏ ਨਾਲ ਜਿਹੜਾ ਵੀ ਪੰਜਾਬ ਦਾ ਜੋ ਨੁਕਸਾਨ ਹੋ ਰਿਹਾ, ਜਿਹੜੇ ਹਾਲਾਤ ਦੇ ਬੈਠੇ ਆ, ਸਾਰੀਆਂ ਸਰਕਾਰਾਂ ਪੁਰਾਣੀਆਂ ਵੀ, ਇਹ ਵੀ ਜਿਹੜੀ ਅੱਜ ਬਿਲਕੁਲ ਉਹਦਾ ਪਾਰਟ ਹੈ ਜੀ। ਬਿਲਕੁਲ। ਤਾਂ ਅਸੀਂ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਹੋਰਾਂ ਦੇ ਨਾਲ ਗੱਲਬਾਤ ਕੀਤੀ ਆ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਲੰਮਾ ਕਾਫਲਾ ਜਿਹੜਾ ਕਿ ਅੱਜ ਇਸ ਨੌਜਵਾਨ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚਿਆ ਗਾ, ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੋਂ ਤੱਕ ਕੈਮਰੇ ਦੀ ਨਿਗਾਹ ਜਾਂਦੀ ਆ ਉੱਥੋਂ ਤੱਕ ਗੱਡੀਆਂ, ਲੋਕ ਪੈਦਲ ਤੇ ਵੱਡਾ ਕਾਫਲਾ ਜਿਹੜਾ ਕਿ ਇੱਥੇ ਪਹੁੰਚਿਆ ਗਾ। ਅਸੀਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜਿਹੜਾ ਕਿ ਬਹੁਤ ਕੁਝ ਅਜਿਹਾ ਸਾਂਝਾ ਕਰ ਰਹੇ ਹਾਂ। ਅਜਿਹੇ ਮਾਹੌਲ ਦੇ ਵਿੱਚ ਜਦੋਂ ਅਸੀਂ ਹੁੰਦੇ ਹਾਂ ਤਾਂ ਉਦੋਂ ਬੜਾ ਕੁਝ ਜਿਹੜਾ ਕਿ ਸਾਂਝਾ ਕਰਨਾ ਪੈਂਦਾ। ਬੇਸ਼ੱਕ ਉਹ ਤੁਹਾਡੇ ਤੱਕ ਅਸੀਂ ਜਿਹੜੀ ਕਿ ਪਹੁੰਚ ਕੀਤੀ ਹੋਵੇ। ਇੱਕ ਵਾਰ ਜਦੋਂ ਕਿਸਾਨੀ ਅੰਦੋਲਨ ਲੜਿਆ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਕਿ ਦੀਪ ਸਿੱਧੂ ਦੀ ਮੌਤ ਹੁੰਦੀ ਆ, ਤਾਂ ਉਸ ਦੀ ਜੋ ਕਵਰੇਜ ਆ ਅਸੀਂ ਉਹ ਵੀ ਤੁਹਾਡੇ ਤੱਕ ਪਹੁੰਚਦੀ ਕੀਤੀ ਸੀ। ਪਰ ਉਸ ਤੋਂ ਬਾਅਦ ਜਿਹੜੀ ਕਿ ਸਿੱਧੂ ਮੂਸੇਵਾਲੇ ਦੀ ਡੈਥ ਹੁੰਦੀ ਆ, ਮੌਤ ਹੁੰਦੀ ਆ, ਤਾਂ ਉਹ ਵੀ ਅਸੀਂ ਤੁਹਾਡੇ ਤੱਕ ਤਸਵੀਰਾਂ ਪਹੁੰਚਦਿਆਂ ਕੀਤੀਆਂ ਸੀ। ਤਾਂ ਇਹ ਜੋ ਅੱਜ ਸ਼ੁਭਕਰਨ ਦੀ ਮੌਤ ਹੋਈ ਆ, ਇਸ ਨੂੰ ਲੈ ਕੇ ਜੋ ਸੰਸਕਾਰ ਦੀਆਂ ਰਸਮਾਂ ਨੇ ਆਰੰਭਤਾ ਗਈ ਉਹ ਕੀਤੀ ਗਈ ਆ। ਕਾਫੀ ਜਿਹੜੀ ਕਿ ਹਲਚਲ ਹੋਈ, ਕਾਫੀ ਜਿਹੜੀ ਕਿ ਰੇੜਕਾ ਚੱਲਿਆ ਇਸ ਮੌਤ ਨੂੰ ਲੈ ਕੇ। ਕਿਹਾ ਗਿਆ ਕਿ ਡੈੱਡ ਬੋਡੀ ਜਿਹੜੀ ਕਿ ਸ਼ੁਭਕਰਨ ਦੀ ਤਦ ਤੱਕ ਨਹੀਂ ਲਿਆਂਦੀ ਜਾਊਗੀ, ਤਦ ਤੱਕ ਪੋਸਟਮਾਰਟਮ ਨਹੀਂ ਕੀਤਾ ਜਾਊਗਾ, ਜਦ ਤੱਕ FIR ਆ ਜਿਹੜੀ ਕਿ ਉਹ ਦਰਜ ਨਹੀਂ ਕੀਤੀ ਜਾਣੀ। ਗੁਰਪ੍ਰੀਤ, ਤੁਸੀਂ ਲਗਾਤਾਰ ਰਹੇ ਹੋ ਇਸ ਮੋਰਚੇ ਦੇ ਵਿੱਚ, ਲਗਾਤਾਰ ਅਜਿਹੀਆਂ ਘਟਨਾਵਾਂ ਦਾ ਜਿਹੜਾ ਕਿ ਸਾਹਮਣਾ ਕਰਨਾ ਪੈਂਦਾ ਹੁੰਦਾ ਸੰਘਰਸ਼ਾਂ ਦੇ ਵਿੱਚ, ਤਾਂ ਇਹ ਅੱਜ ਜੋ ਇਸ ਪੂਰੀ ਘਟਨਾ ਨੂੰ ਕਿਵੇਂ ਦੇਖਦੇ ਹੋ? ਚਲੋ ਪ੍ਰਸ਼ਾਸਨ ਨੇ 302 ਦਾ 144 ਦਾ ਪਰਚਾ ਕਰਿਆ ਜੀ, 114 ਦਾ ਸੌਰੀ, ਉਹਦੇ ਨਾਲ ਹੀ ਕੱਲ੍ਹ ਫਾਈਨਲ ਹੋ ਕੇ ਅਣਪਛਾਤੇ ਦੇ FIR ਦਰਜ ਕਰਾ ਕੇ ਫੇਰ ਹੀ ਪੋਸਟਮਾਰਟਮ ਹੋਇਆ। ਅੱਜ ਤਾਂ ਹੀ ਪਿੰਡ ਲੈ ਕੇ ਆਏ ਹੁਣ ਬਾਈ ਨੂੰ। ਇੱਕ ਨੌਜਵਾਨ ਦਾ ਚਲੇ ਜਾਣਾ ਬੜੀ ਦੁਖਦਾਈ ਗੱਲ ਆ। ਹਾਂ ਜੀ, ਮਾਂ ਪਿਓ ਨੂੰ ਮਿਲਣਾ ਨਹੀਂ, ਬੁਢਾਪੇ ਦਾ ਸਹਾਰਾ ਸੀ ਉਹਨਾਂ ਦਾ, ਦਾਦੀ ਦਾ ਸਹਾਰਾ ਸੀਗਾ ਜੀ। ਚਲੋ ਠੀਕ ਹੈ ਜੀ। ਬਿਲਕੁਲ। ਤਾਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਗਰਾਊਂਡ ਜ਼ੀਰੋ ਤੋਂ ਜਿਹੜੀ ਕਿ ਅੱਜ ਅਸੀਂ ਰਿਪੋਰਟ ਕਰ ਰਹੇ ਹਾਂ, 21 ਤਰੀਕ ਤੋਂ ਲਗਾਤਾਰ ਅਸੀਂ ਲੱਗੇ ਹੋਏ ਸੀ ਕਿ ਕਿਵੇਂ ਸ਼ੁਭਕਰਨ ਦੀ ਜਿਹੜੀ ਕਿ ਮੌਤ ਹੋਈ, ਕਿਵੇਂ ਸ਼ੁਭਕਰਨ ਨੂੰ ਜਿਹੜਾ ਕਿ ਮੌਤ ਦੇ ਘਾਟ ਉਤਾਰਿਆ ਗਿਆ। ਜਥੇਦਾਰ ਸਾਹਿਬ, ਤੁਸੀਂ ਇਸੇ ਪਿੰਡ ਦੇ ਹੋ? ਨਹੀਂ, ਅਸੀਂ ਬਲਾਕ ਝਨੀਰ, ਪਿੰਡ ਪੇਰੋਂ, ਜੋਪਾਲ ਸਿੰਘ ਪੇਰੋਂ, ਕਿਸਾਨ ਆਗੂ ਖਨੌਰੀ ਤੇ ਜੋ ਸਾਡਾ 21 ਨੂੰ ਸ਼ਹੀਦ ਹੋਇਆਗਾ ਜੀ, ਮਤਲਬ ਕਿ ਫੈਰ ਮਾਰੇ ਗਏ SRL ਦੇ ਸਾਡੇ ਇਸ ਪਿੰਡ ਦੇ ਸ਼ੁਭਕਰਨ ਸਿੰਘ ਨੂੰ। ਤਾਂ ਮਤਲਬ ਕਿ ਇਹ ਬਹੁਤ ਮਾੜੀ ਘਟਨਾ, ਇੱਕ ਜ਼ੁਲਮ ਦੀ ਹੱਦ, ਜੁਰਮ ਦੀ ਜੜ ਪੱਟਣ, ਇਹ ਸਾਡੇ ਸ਼ਹੀਦ ਹੈਗੇ ਜਿਹੜੇ ਹੋਏ, ਇਹ ਬਿਰਥੇ ਨਹੀਂ ਜਾਂਦੇ, ਇਹ ਬਿਰਥੇ ਨਹੀਂ ਜਾਂਦੇ। ਇੱਕ ਫਿਰ ਤਾਂ ਇੱਕ ਮੀਲ ਪੱਥਰ ਲਾ ਕੇ ਸਹੀ ਨਿਸ਼ਾਨੇ ਤੇ ਸ਼ਹੀਦ ਹੋਏ ਆ। ਇਹਨਾਂ ਦੀ ਕਮਾਈ ਹੈ ਜੋ ਇਹ ਬਿਰਥੇ ਨਹੀਂ ਜਾਂਦੀ। ਕਿਰਤ ਖਾਤਰ, ਜਮਾਤ ਖਾਤਰ ਵੱਡੀ ਕਮਾਈ ਇਹਨਾਂ ਦੇ ਹਿੱਸੇ ਆਈ ਹੈ। ਇਹ ਅੱਜ 21 ਨੂੰ ਸ਼ਹੀਦ ਹੋਏ। ਅੱਜ ਸਾਡੇ ਸ਼ੁਭਕਰਮ ਨੂੰ ਜੋ ਡੈੱਡ ਬੋਡੀ ਆਪਣਾ ਪਿੰਡ ਵੱਲੋਂ, ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਵਿੱਚ, 2 ਭੈਣਾਂ ਦਾ ਵੀਰ 22 ਸਾਲਾ ਜਵਾਨ, ਅੱਜ ਅਸੀਂ ਸੰਸਕਾਰ ਇੱਥੇ ਕਰ ਰਹੇ ਹਾਂ। ਤਾਂ ਮਤਲਬ ਕਿ ਜਿਹੜੇ ਸਾਡੇ ਦੇਸ਼ ਦੇ ਹੁਕਮਰਾਨਾਂ ਨੇ ਸਾਡੇ ਦੇਸ਼ ਦਾ ਪੈਸਾ ਲੁੱਟੇਗਾ, ਜਿੰਨੇ ਵੀ ਕੁਰਸੀ ਦੇ ਯਾਰ, ਜਿੰਨੀ ਵੀ ਡੈਮੋਕ੍ਰੇਸੀ ਹੈ, ਤਾਂ ਜਿੰਨਾ ਵੀ ਕਿਸਾਨੀ ਨੂੰ ਗੈਰ ਸਮਝੌਤੇ ਦੇ ਰਾਹੀਂ ਸਾਨੂੰ ਖਤਮ ਕਰਨਾ ਚਾਹੁੰਦੀ ਹੈ, ਨਹੀਂ ਹੋਣ ਦੇਵਾਂਗੇ। ਆਹ ਮਤਲਬ ਕਿ ਜਿਹੜਾ ਸਾਡਾ ਸ਼ੁਭਕਰਮ ਵੀਰ ਸ਼ਹੀਦ ਹੋਏਗਾ, ਜਿੰਨੇ ਵੀ ਸਾਡੇ ਕਿਸਾਨੀ ਸ਼ਹੀਦ ਹੋਰ ਹੋਣਗੇ, ਇਹ ਮਤਲਬ ਕਿ ਹੁਣ ਟੱਕਰ ਸਿੱਧੀ ਹੋ ਰਹੀ ਹੈ ਹੁਕਮਰਾਨਾਂ ਦੇ। ਅਮਰੀਕਾ ਦਾ ਜਿਹੜਾ ਗੈਰ ਸਮਝੌਤਾ ਉਸ ਕਰਨੀ, ਤਾਂ ਚੜ੍ਹ ਕੇ ਚੱਲੀ ਜਾਵਾਂਗੇ ਅਸੀਂ। ਜਿਹੜਾ ਕਿਰਤ ਵਾਲਾ ਲਾਣਾ ਸਾਡਾ, ਜਿੰਨੀ ਵੀ ਜਮਾਤ ਆ ਭਾਰਤ ਦੀ, ਉਸ ਨੂੰ ਸਮਝਾਉਣ ਦੇ ਵਿੱਚ ਅਸੀਂ ਲੱਗੇ ਹੋਏ ਹਾਂ। ਖੇਤੀ ਨੂੰ ਲਾਹੇਵੰਦ ਧੰਦਾ, ਖੇਤੀ ਤੇ ਮਾੜੇ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਮਤਲਬ ਕਿ ਵੀ ਅਸੀਂ ਖਤਮ ਕਰਦੇ ਹਾਂ ਜੀ। ਬਿਲਕੁਲ। ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਕਿ ਆ ਰਹੇ ਨੇ, ਤਾਂ ਇਹ ਤਸਵੀਰਾਂ ਲਗਾਤਾਰ ਅੱਜ ਪਿੰਡ ਬੱਲੋ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤਾਂ ਤੁਹਾਡੇ ਨਾਲ ਇਹ ਤਸਵੀਰ ਅਸੀਂ ਜਿਹੜੀ ਕਿ ਪਿੰਡ ਬੱਲੋ ਦੀ ਸਾਂਝੀ ਕਰ ਰਹੇ ਹਾਂ। ਤਾਂ ਇਸ ਤੋਂ ਬਾਅਦ ਦੀ ਜਿਹੜੀ ਕਿ ਤਸਵੀਰ ਅਸੀਂ ਚੱਲ ਕੇ ਸ਼ੁਭਕਰਨ ਦੇ ਘਰ ਦੀ ਦਿਖਾਵਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਤਾਂ ਬਿਲਕੁਲ ਅਸੀਂ ਜਿਵੇਂ ਸ਼ੁਭਕਰਨ ਦੇ ਪਿੰਡ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤਾਂ ਇਸ ਵਕਤ ਤੁਹਾਨੂੰ ਦੱਸ ਦਈਏ ਕਿ ਰਿਕਾਰਡ ਹੋ ਰਹੀਆਂ ਪੂਰੀਆਂ ਤਸਵੀਰਾਂ। ਤਾਂ ਇਹਨਾਂ ਨੂੰ ਜਦੋਂ ਵੀ ਅਸੀਂ ਦਿਖਾਵਾਂਗੇ ਤਾਂ ਪੂਰੀ ਸ਼ਿੱਦਤ ਦੇ ਨਾਲ ਦੇਖਣਾ ਕਿ ਆਖਰ ਇੱਕ ਨੌਜਵਾਨ ਦਾ ਇਸ ਦੁਨੀਆ ਤੋਂ ਚਲੇ ਜਾਣਾ, ਪੰਜਾਬ ਦੇ ਪੁੱਤਾਂ ਦਾ ਘਾਣ ਹੋ ਜਾਣਾ, ਇਹ ਤਾਂ ਸਵਾਲ ਖੜੇ ਕਰਦਾ। ਤਾਂ ਸਾਡੇ ਨਾਲ ਬਲਕੌਰ ਸਿੰਘ ਜੀ ਮੌਜੂਦ ਨੇ।
ਕਿਵੇਂ ਦੇਖਦੇ ਹੋ ਜੀ ਇਸ ਪੂਰੀ ਘਟਨਾ ਨੂੰ, ਜੋ 21 ਤਰੀਕ ਤੋਂ ਬਾਅਦ ਅੱਜ ਤੱਕ ਦਾ ਜੋ ਪੋਸਟਮਾਰਟਮ ਹੋਇਆ, ਅੱਜ ਸ਼ੁਭਕਰਨ ਦੇ ਜੋ ਆਖਰੀ ਰਸਮਾਂ ਦੇ ਤਹਿਤ ਉਸ ਨੂੰ ਇਸ ਦੁਨੀਆ ਤੋਂ ਅਲਵਿਦਾ ਕਹਿ ਦੇਣਾ? ਦੇਖੋ ਬੇਟੇ, ਮੋਰਚਾ ਕਿਰਸਾਣੀ ਦਾ ਜੀ, ਕਿਰਸਾਣੀ ਮੋਰਚੇ ਦੇ ਅੱਗੇ ਲੱਗ ਕੇ ਮੋਰਚੇ ਦੀ ਅਗਵਾਈ ਕਰਦੀ ਹੈ। ਮੋਰਚਾ ਸਾਰੇ ਗਰੀਬਾਂ ਦਾ ਹੈ, ਦੁਨੀਆ ਭਰ ਦੀ ਹੈ। ਜਿਹੜੇ ਗਰੀਬ ਹੈ ਨਾ, ਕਿਸਾਨ ਨੇ, ਅਮਰੀਕਾ ਦਾ ਭਾਵੇਂ ਇੰਗਲੈਂਡ ਦਾ, ਇਹ ਮੋਰਚਾ ਉਹਦਾ ਹਿੱਸਾ ਹੈ ਸਾਰੇ ਦਾ। ਇਹ ਬੱਚਾ ਵੀ ਆਪਣੇ ਪਿੰਡ ਦਾ ਉੱਥੇ ਗਿਆ 21 ਤਰੀਕ ਦਾ ਗਿਆ। ਕੁਛ ਨਹੀਂ, ਇੱਕ ਪਾਸੇ ਪੰਜਾਬ ਸਰਕਾਰ ਦੀ ਫੋਰਸ ਹੈ, ਦੂਜੇ ਪਾਸੇ ਹਰਿਆਣਾ ਸਰਕਾਰ ਦੀ ਫੋਰਸ ਹੈ। ਅਖੌਤੀ ਫੋਰਸ। ਜੇ ਪਾਕਿਸਤਾਨ ਮੰਨੀਏ ਜਾਂ ਚੀਨ ਮੰਨੀ ਜਾਣਾ ਹੋਵੇ ਫਿਰ ਨਹੀਂ ਜਾ ਸਕਦੇ। ਥੋੜੇ ਘਰਾਂ ਮੰਨੀ ਜਦੋਂ ਮਰਜ਼ੀ ਸੱਦ ਲਓ ਇਹਨਾਂ ਨੂੰ। ਰਾਤ ਨੂੰ 2:30 ਵਜੇ ਵੀ ਉਤਰ ਜਾਂਦੇ ਆ। ਕਿਸੇ ਦੇ ਘਰੇ ਉਤਰਨਾ ਹੋਵੇ ਨਾ 2:30 ਵਜੇ ਉਤਰ ਜਾਣਗੇ ਰਾਤ ਨੂੰ। ਬੱਚਾ ਚੱਕਣਾ ਹੋਵੇ 2:30 ਵਜੇ ਉਤਰ ਜਾਣਗੇ ਰਾਤ ਨੂੰ। ਇੱਥੇ ਇਹ ਬੱਚਾ ਉੱਥੇ ਆ, ਗੋਲੀਆਂ ਵੱਜਦੀਆਂ ਹਰਿਆਣਾ ਵਾਲੇ ਪਾਸੋਂ ਵੱਜਦੀਆਂ, ਅਤੇ ਕਿੰਨੇ ਦਿਨਾਂ ਮਗਰੋਂ ਅੱਜ ਸੰਸਕਾਰ ਵਾਸਤੇ ਭੇਜਿਆ, ਕਿਉਂਕਿ ਅਜੇ ਤੱਕ ਜਿਹੜਾ ਉਹਨਾਂ ਦਾ ਆਪਣੇ ਜਿਹੜੇ ਕਿਰਸਾਨੀ ਲੀਡਰ ਨੇ ਅਤੇ ਉੱਧਰੋਂ ਸਰਕਾਰ ਹੈ, ਕਿਤੇ ਨਾ ਕਿਤੇ ਇਹਨਾਂ ਦੀ ਰਚਕ ਨਹੀਂ ਬੈਠੀ। ਮੋਰਚੇ ਲਾਉਣੇ ਬਹੁਤ ਸੌਖੇ ਆ, ਨਿਭਾਉਣੇ ਬਹੁਤ ਔਖੇ ਆ। ਇਹ ਵੀ ਨਾਲ ਹੈ, ਅਤੇ ਉਹਨਾਂ ਦੇ ਵਿੱਚ ਨੁਕਸਾਨ ਵੀ ਬਹੁਤ ਹੁੰਦਾ, ਔਰ ਨੁਕਸਾਨ ਵੀ ਹਮੇਸ਼ਾ ਨਿਰਦੋਸ਼ ਦਾ ਹੋਊ। ਇਹ ਵੀ ਨਾਲ ਹੈ, ਜਿੱਥੇ ਕਿਤੇ ਨੁਕਸਾਨ ਹੋਣਾ ਨਿਰਦੋਸ਼ ਦਾ ਹੋਊਗਾ। ਸਰਕਾਰਾਂ ਨੂੰ ਪੰਜਾਬ ਦੇ ਲੋਕਾਂ ਤੋਂ ਕੋਈ ਭੈ ਨਹੀਂ। ਅਸੀਂ ਲਾ ਲਓ, ਆਪੇ ਹੀ ਭਗਜੋ। ਅੱਜ ਸਵੇਰੇ ਆਪਣਾ ਜਵਾਕ ਨਾ ਪੀਰ ਬਣਾ ਕੇ ਡੀਸੀ ਦੇ ਸਾਹਮਣੇ ਖੜਾ ਕਰ ਦਿਓ। ਜੇ ਤੁਹਾਨੂੰ ਡੀਸੀ ਦਫ਼ਤਰ 'ਚ ਬਣਦੇ ਤਾਂ 15 ਮਿੰਟਾਂ ਬਾਅਦ ਹੀ ਆਖਣਗੇ ਡੀਸੀ ਕੰਮ 'ਤੇ ਨਹੀਂ ਹੈ, ਡੀਸੀ ਕੋਈ ਵਿਹਲਾ ਹੈ। ਜਿਵੇਂ ਚਰਚਾਵਾਂ ਚੱਲੀਆਂ ਕਿ ਚਾਹੇ ਜੀ ਇੱਥੇ ਰਾਸ਼ਟਰਪਤੀ ਰਾਜ ਲਾਗੂ ਹੋ ਜੇ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਮੈਂ 10 ਵਾਰ ਇਹ ਕੁਰਸੀ ਤਿਆਗਣ ਨੂੰ ਤਿਆਰ ਹਾਂ ਜੇਕਰ ਤੁਸੀਂ ਪੰਜਾਬ ਦੇ ਕਿਸਾਨਾਂ ਵੱਲ ਅੱਖ ਪੁੱਟ ਕੇ ਦੇਖਿਆ। ਇੱਦਾਂ ਦੇ ਬਿਆਨ ਬੜੇ ਆਏ ਨੇ, ਬੜੇ ਗਰਮ ਬਿਆਨ ਨੇ। ਪਰ ਉਸ ਤੋਂ ਬਾਅਦ ਇੰਨਾ ਦੇਰੀ ਕਿਉਂ ਹੋ ਗਈ ਕਾਰਵਾਈ ਕਰਨ ਦੇ ਵਿੱਚ? ਇਹ ਵੇਖੋ, ਗੱਲਾਂ ਕਰਨ ਦੇ ਵਿੱਚ ਕਿਸੇ ਤੇ ਟੀਚਰ ਕੀਤੀ ਜਾ ਸਕਦੀ ਹੈ, ਭੰਡਪੁਣਾ ਕੀਤਾ ਜਾ ਸਕਦਾ, ਨਿਭਾਉਣਾ ਬਹੁਤ ਔਖਾ ਹੈ। ਠੀਕ ਹੈ, ਲੋਕਾਂ ਨੇ ਬੜੀਆਂ ਧੰਨ ਹੋ ਕੇ ਵੋਟਾਂ ਪਾਈਆਂ, ਬਹੁਤ ਵੱਡੀ ਤਾਕਤ ਦੇਤੀ, ਪਰ ਅੰਦਰਲੇ ਪਾਸੇ ਜਿਹੜਾ ਕਿਰਦਾਰ ਹੈ, ਕੈਲੀਬਰ ਹੈ, ਉਹ ਤਾਂ ਨਹੀਂ ਨਾ ਵੋਟਾਂ ਨਾਲ ਮਿਲਦਾ। ਉਹ ਤਾਂ ਅੰਦਰ ਹੈ ਹੀ ਨਹੀਂ। ਔਰ ਜਿਹੜੀ ਵੀ ਸਰਕਾਰ ਆਪਣੇ ਆਪ 'ਚ ਬਣ ਜਾਂਦੀ ਹੈ, ਮੈਂ ਤਾਂ ਮੂੰਹ ਤੋਂ ਕਹਿੰਦਾ, ਸਰਕਾਰ ਦਾੜੀ ਦੀ ਹੋਵੇ, ਸਰਕਾਰ ਸਾੜੀ ਦੀ ਹੋਵੇ, ਦੋਨੇ ਲੋਕ ਵਿਰੋਧੀ ਹੁੰਦੀਆਂ, ਦੋਨੇ ਹੀ। ਔਰ ਇਹ ਵੀ ਲੋਕ ਵਿਰੋਧੀ ਨੇ, ਸੈਂਟਰ ਵੀ ਲੋਕ ਵਿਰੋਧੀ ਹੈ, ਇਹ ਵੀ ਲੋਕ ਵਿਰੋਧੀ ਹੈ। ਗਰੀਬ ਦੇ ਹੱਕ 'ਚ ਕਦੀ ਖੜ੍ਹਦਾ, ਕੋਈ ਕਹਿੰਦਾ ਜੀ 10 ਵਾਰੀ ਭਾਵੇਂ ਰਾਸ਼ਟਰਪਤੀ ਰਾਜ ਲਾਗੂ ਹੋ ਜੇ। ਇਹਨਾਂ ਵਾਸਤੇ ਭਾਵੇਂ ਰਾਸ਼ਟਰਪਤੀ ਦਾ ਰਾਜ ਆ, ਭਾਵੇਂ ਇਕੱਲੇ ਪਤੀ ਦਾ ਰਾਜ ਹੈ, ਇੱਕੋ ਹੀ ਚੀਜ਼ ਹੈ। ਇਹ ਤਾਂ ਆਪਾਂ ਨੂੰ ਦੱਸਦੇ ਵੀ ਰਾਸ਼ਟਰਪਤੀ ਦਾ ਰਾਜ ਹੈ। ਆਪਾਂ ਦੇ ਨਾਲ ਟੀਚਰਾਂ ਕਰਦੇ ਨੇ, ਸ਼ਾਮ ਨੂੰ ਵੇਖੋ ਕਲੱਬਾਂ 'ਚ ਇਕੱਲੇ ਬੈਠੇ ਸ਼ਰਾਬਾਂ ਪੀਂਦੇ ਹੁੰਦੇ ਆ। ਸਾਰੀ ਬਿਊਰੋਕ੍ਰੇਸੀ ਉੱਥੇ ਬੈਠੀ ਹੁੰਦੀ ਹੈ, ਸਿਰਫ ਤੁਹਾਡੇ 'ਚ ਮੁਸ਼ਕ ਜ਼ਰੂਰ ਮਾਰਦੀ ਹੈ ਵੀ ਤੁਸੀਂ ਪਰੇ ਹਟੋ, ਤੇਰੀ ਦਾੜੀ ਜੀ ਖਰਾਬ ਲੱਗਦੀ ਹੈ, ਤੇਰੀ ਮੁੱਛ ਖਰਾਬ ਹੈ, ਤੈਨੂੰ ਪੱਗ ਨਹੀਂ ਬੰਨ੍ਹਣੀ ਆਉਂਦੀ, ਤੂੰ ਚਾਦਰਾ ਬੰਨਿਆ, ਤੂੰ ਪਜਾਮਾ ਪਾਇਆ। ਕਲੱਬ 'ਚ ਜਾਓ, ਸਾਰੇ ਇਕੱਠੇ ਨੇ, ਸਾਰੇ ਚੋਰ ਇਕੱਠੇ ਨੇ। ਭਾਵੇਂ ਸਿਆਸੀ ਚੋਰ ਹੈ, ਭਾਵੇਂ ਬਿਊਰੋਕ੍ਰੇਸੀ ਦਾ ਚੋਰ ਹੈ, ਅਤੇ ਭਾਵੇਂ ਵਪਾਰ ਦਾ ਚੋਰ ਹੈ, ਅਤੇ ਭਾਵੇਂ ਧਰਮ ਦਾ ਚੋਰ ਹੈ। ਚਾਰੇ ਇਕੱਠੇ ਯੋਧੇ ਨੇ। ਤੁਹਾਡੇ ਸਵਾਲ ਦਾ ਇੱਕ ਮੈਂ ਗੱਲ ਮਿਸ ਕਰ ਗਿਆ ਸੀ। ਪੁਲਿਸ ਦੀ ਗੱਲ ਕੀਤੀ ਸੀ ਵੀ ਲੇਟ ਕਿਉਂ ਹੋਇਆ ਪੁਲਿਸ ਇੰਨੀ। ਇਹ ਪੁਲਿਸ ਜਿਹੜੀ ਹੈਗੀ ਹੈ ਐਨਕਾਊਂਟਰ ਕਰਨ ਦੇ ਵਿੱਚ, ਲੋਕਾਂ ਨੂੰ ਘਰਾਂ 'ਚੋਂ ਕੱਢ ਕੇ ਮਾਰਨ ਦੇ ਵਿੱਚ ਇੰਨੀ ਐਕਸਪਰਟ ਔਰ ਇੰਨੀ ਤੇਜ਼ ਹੈ। ਉਹ ਜਿਹੜਾ ਹੈਗਾ ਉਹਦੇ 'ਚ ਜ਼ਿਆਦਾ ਬਿਜ਼ੀ ਹੈ, ਤਾਂ ਕਰਕੇ ਜਿਹੜੇ ਇਹੋ ਜਿਹੇ ਸੁਧਾਰਨ ਕੇਸ ਹੁੰਦੇ ਆ, ਇਹੋ ਜਿਹੇ ਲੋਕ ਆ ਕੇ ਮਰ ਗਏ ਕੀ ਕਿੱਡੀ ਕੁ ਵੈਲਿਊ ਹੈਗੀ ਹੈ, ਕਿਉਂਕਿ ਇਹਨਾਂ ਨੇ ਲੋਕਾਂ ਦੇ ਘਰਾਂ 'ਚੋਂ ਨੌਜਵਾਨ ਕੱਢ ਕੇ ਉਹਨਾਂ ਨੂੰ ਵੀ ਟਾਰਗੇਟ ਕਰਨਾ ਹੈ। ਪੁਲਿਸ ਵਿਚਾਰੀ ਸਾਡੀ ਉਸ ਕੰਮਾਂ 'ਚ ਰੁੱਝੀ ਹੋਈ ਹੈ, ਬਹੁਤ ਬਿਜ਼ੀ ਹੈ, ਬੜੀ ਕੰਪੀਟੈਂਟ ਪੁਲਿਸ ਹੈਗੀ ਹੈ, ਪਰ ਇਹ ਹੈ ਭਗਵੰਤ ਮਾਨ ਦੀ। ਅੱਜ ਕਿਸੇ ਹੋਰ ਪੁਲਿਸਾਂ ਨੂੰ ਕਹਿਣ ਦੀ ਲੋੜ ਨਹੀਂ ਹੈ। ਅੱਜ ਸਰਕਾਰ ਨੂੰ ਜਿਹੜਾ ਹੈਗਾ ਜਿਹੜੇ 'ਤੇ ਟਾਰਗੇਟ ਕੀਤਾ ਜਾਣਾ ਬਣਦਾ। ਪੁਲਿਸ ਕੀ ਹੈ? ਪੁਲਿਸ ਇੱਕ ਸੰਦ ਹੈ ਉਹਦਾ, ਜਿਹੜੇ ਪਾਸੇ ਮਰਜ਼ੀ ਵਰਤੇ। ਅੱਜ ਜੇ ਉਹ ਇਹ ਗੱਲਾਂ ਚੈਲੰਜ ਕਰਕੇ ਕਹਿੰਦਾ ਕਿ ਇੱਥੇ ਮੈਂ ਗੈਂਗਸਟਰ ਨਹੀਂ ਰਹਿਣ ਦਿੰਦਾ, ਇਹ ਗੈਂਗਸਟਰ ਪਿਛਲੀਆਂ ਸਰਕਾਰਾਂ ਦੇ ਬਣਾਏ ਹੋਏ ਸੀ। ਤੁਸੀਂ ਇਹਨਾਂ ਨੂੰ ਉਹ ਖਤਮ ਕਰਨ ਦੇ ਰਸਤੇ 'ਚ ਨਾਲ ਤੁਰੇ ਹੋਏ ਹੋ। ਤੁਸੀਂ ਇਹਨਾਂ ਨੂੰ ਲੈ ਕੇ ਆਉਣਾ ਸੀਗਾ ਉਹਦੇ 'ਤੇ ਟੇਬਲ 'ਤੇ ਬੱਚਿਆਂ ਨੂੰ ਘਰੋਂ ਨਿਕਲਿਆਂ ਨੂੰ, ਅਤੇ ਅੱਜ ਜਿਹੜੇ ਆਹ ਹਾਲਾਤ ਹੈ, ਆਹ ਜਿਹੜੀਆਂ 0 FIR ਦੇ ਤੁਸੀਂ ਸਟੇਟ ਨੂੰ ਲਾ ਕੇ ਅਤੇ ਕਿੱਡੀ ਵੱਡੀ ਲੋਕਾਈ ਜਿਹੜੀ ਹੈਗੀ ਉਹਨੂੰ 8 ਦਿਨ ਇਹ ਮੂਰਖ ਬਣਾਈ ਰੱਖੇ। ਅਤੇ ਉਹ ਜਿਹੜੀ ਹੈਗੀ ਹੈ ਰਾਤ ਨੂੰ 12 ਵਜੇ ਵੀ, ਜਿਵੇਂ ਦੱਸਿਆ ਇਹਨਾਂ ਨੂੰ 2:30 ਵਜੇ ਵੀ ਅੰਦਰ ਲੋਕਾਂ ਦੇ ਘਰੇ ਵੜਿਆ ਜਾ ਸਕਦਾ, ਅਤੇ ਕਿਸੇ ਵੀ ਟਾਈਮ ਘੇਰ ਕੇ ਕਿਸੇ ਨੂੰ ਵੀ ਗੋਲੀ ਮਾਰੀ ਜਾ ਸਕਦੀ ਹੈ। ਉਦੋਂ ਇਹ ਪੁਲਿਸ ਜਿਹੜੀ ਹੈਗੀ ਬਹੁਤ ਐਫੀਸ਼ੀਐਂਟ ਹੈ। ਜੀ ਬਿਲਕੁਲ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸ਼ੁਭਕਰਨ ਦੇ ਪਿੰਡ ਦੀਆਂ ਸਾਂਝੀਆਂ ਕਰ ਰਹੇ ਹਾਂ। DSP ਸਾਹਿਬ, ਜਿਵੇਂ ਜਿਹੜਾ ਕਿ ਇੱਥੇ ਅੱਜ ਸ਼ੁਭਕਰਨ ਨੂੰ ਆਖਰੀ ਵਧਾਈ ਗਈ ਜਿਹੜੀ ਕਿ ਤੁਸੀਂ ਵੀ ਦੇਣ ਪਹੁੰਚੇ ਹੋ, ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਨੇ,
ਕਿੱਥੇ ਕਮੀ ਕਿੱਥੇ ਹੈਗੀ ਕਿ ਆਖਰ ਪੰਜਾਬ ਦੇ ਪੁੱਤਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ, ਪੰਜਾਬ ਦੇ ਬਾਲੀ ਅੱਖਾਂ ਚੁੱਕੀਆਂ ਗਈਆਂ, ਪੰਜਾਬ ਨੂੰ ਹੀ ਟਾਰਗੇਟ ਕੀਤਾ ਗਿਆ? ਸਦੀਆਂ ਦੀਆਂ ਗੱਲਾਂ ਕੋ ਅੱਜ ਦੀ ਨਵੀਂ ਗੱਲ ਨਹੀਂ ਹਰਜਿੰਦਰ, ਇਹ ਮਤਲਬ ਬਹੁਤ ਪੁਰਾਣੀ ਚੱਲੀ ਆ ਰਹੀ ਹੈ। ਅਸਲੀ ਗੱਲ ਜ਼ਮੀਨਾਂ ਤੇ ਰਹੀ ਹੈ। ਪਹਿਲਾਂ ਜ਼ਮੀਨਾਂ ਤੇ ਕਬਜ਼ੇ ਡਿਫਰੈਂਟ ਫਸਲਾਂ ਦੇ ਵਾਸਤੇ ਕੀਤੇ ਜਾਂਦੇ ਸੀਗੇ ਵੀ ਫਸਲਾਂ ਸਾਡੇ ਕੋਲ ਆ ਜਾਣ, ਖਾਦ ਪਦਾਰਥ ਸਾਡੇ ਕੋਲ। ਹੁਣ ਜਿਹੜਾ ਹੈਗਾ ਹੁਣ ਤਾਂ ਸਿੱਧਾ ਇਹਨਾਂ ਨੇ ਨਿਬੇੜ ਲਿਆ ਵੀ ਖੋਹ ਹੀ ਲਓ ਇਹਨਾਂ ਕੋਲ। ਜ਼ਮੀਨਾਂ ਦੀ ਸਾਜ਼ਿਸ਼ ਜਿਹੜੀ ਸਾਰੀ ਦੀ ਸਾਰੀ ਜਿਹੜੀ WTO ਵਾਲੇ ਪਾਸੇ ਤੁਸੀਂ ਜਾਓਗੇ ਅੱਜ ਦੀ ਡੇਟ ਵਿੱਚ, ਅੱਜ ਜੇ ਤੁਸੀਂ ਗੱਲ ਕਰਦੇ ਆ ਕਿਸਾਨੀ ਦੀ, ਇਹ ਇਕੱਲੀ ਪੰਜਾਬ ਦਾ ਤਾਂ ਰੌਲਾ ਹੀ ਨਹੀਂ ਹੈਗਾ। ਇਹ ਤਾਂ ਟਾਰਗੇਟ ਕਰਕੇ ਤੁਹਾਨੂੰ ਪਹਿਲਾਂ ਪੰਜਾਬ ਵਾਲੇ ਪਾਸੇ ਵੜਦੇ ਆ, ਫਿਰ ਸਿੱਖਾਂ ਵਾਲੇ ਪਾਸੇ ਵੜਦੇ ਆ। ਇਸ ਚੀਜ਼ ਦਾ ਜਿਹੜਾ ਹੈਗਾ ਲੈਣਾ ਦੇਣਾ ਹੀ ਨਹੀਂ। ਇਹ ਪੰਜਾਬ ਦੇ, ਦੁਨੀਆ ਦੇ, ਇਸ ਮੁਲਕ ਦੇ ਹਰ ਇੱਕ ਬੰਦੇ ਦਾ ਅੰਦੋਲਨ ਹੈ। ਇਹ ਤੁਹਾਡੀ ਪੇਟ ਦੀ ਲੜਾਈ ਹੈ ਜਿਹੜੀ ਵਾਸਤੇ ਸਾਡਾ ਕਾਰਪੋਰੇਟ ਜਗਤ ਇਕੱਠਾ ਹੋ ਕੇ ਔਰ ਚੱਲ ਰਹੀ ਆ WTO ਦੀ ਇਸ ਟਾਈਮ ਸਾਊਦੀ ਅਰਬ ਦੇ ਵਿੱਚ। ਉਹ ਜਿਹੜਾ ਟੋਲਾ ਹੈ, ਗੈਂਗ ਹੈ ਜਿਹੜਾ, ਉਹ ਜਿਹੜੇ WHO WTO ਜਿੱਥੇ W ਲੱਗ ਗਿਆ, ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਵਰਲਡ ਨੂੰ ਮਾਰਨ ਦੀ ਜਿਹੜੀ ਵਰਲਡ ਆਰਡਰ 30 ਦੀਆਂ ਆਪਾਂ ਗੱਲਾਂ ਕਰਦੇ ਹਾਂ, ਉਹ ਬਿਲਕੁਲ ਜਿਹੜੀ ਹੈਗੀਆਂ ਉਹਦੇ 'ਚ ਕੋਈ ਕਮੀ ਪੇਸ਼ੀ ਨਹੀਂ ਹੈਗੀ। ਅੱਜ ਬਿਲਕੁਲ ਸਿਰੇ 'ਤੇ ਗੱਲ ਆਈ ਹੋਈ ਹੈ। ਇਹ ਉਹਦਾ ਹੀ ਪਾਰਟ ਹੈ। ਇਹ ਜਿਹੀਆਂ ਪਤਾ ਨਹੀਂ ਕਿੰਨੀਆਂ ਜੇ ਹੋਰ ਜਿਹੜੀਆਂ ਬਦਕਿਸਮਤੀਆਂ ਜਿਹੜੀਆਂ ਹੈਗੀਆਂ ਸਾਨੂੰ ਆਉਣ ਵਾਲੇ ਸਮੇਂ 'ਚ ਵੇਖਣ ਨੂੰ ਮਿਲਣੀਆਂ। ਪਰ ਜਾਗੇ ਹੋਏ ਲੋਕ ਜਿਹੜੇ ਹੁੰਦੇ ਆ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਨਜਿੱਠ ਲੈਂਦੇ ਹੁੰਦੇ ਆ। ਤਾਂ ਲੋਕਾਂ ਦਾ ਜਾਗਣਾ ਬਹੁਤ ਜ਼ਰੂਰੀ ਹੈ। ਲੀਡਰਸ਼ਿਪ ਕਿਸੇ ਤੋਂ ਵੀ ਅੱਜ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਲੀਡਰਸ਼ਿਪ ਉਸ ਪਾਸੇ ਤੋਰਦੀ ਨਹੀਂ, ਦੱਸਦੀ ਨਹੀਂ ਰਸਤਾ ਕਿਹੜਾ ਸਿੱਧੇ ਪਾਸੇ ਜਾਂਦਾ। ਇੱਥੋਂ ਦੇ ਇੰਨੇ ਅਫਸਰ ਕੀ ਕੁਛ ਮਤਲਬ ਲੋਕ ਜਿਹੜੇ ਬੁੱਧੀਜੀਵੀ ਸਿਆਣੇ ਬੈਠੇ ਆ ਕਿ ਕਿਸੇ ਦੇ ਧਿਆਨ 'ਚ ਨਹੀਂ ਸੀ ਵੀ ਮਰਡਰ ਦੀ FIR ਕਿਵੇਂ ਨਹੀਂ ਕੱਟਣਗੇ। ਕੱਟਣੀ ਪੈਣੀ ਸੀ ਇਹਨਾਂ ਨੂੰ, ਤੇ ਉਹਦੇ ਤੇ 8 ਦਿਨ ਤੁਹਾਨੂੰ ਲਾਈ ਰੱਖਿਆ। ਕੀ ਉਹਦੇ 'ਚ ਫਿਰਗਾ ਅਚੀਵਮੈਂਟ ਕੀ ਹੈ? ਬਾਕੀ ਜੋਧਾ ਸਾਹਿਬ ਦੱਸਣਗੇ। ਇਹਦੇ ਤੇ ਜਿਹੜੀ ਇਹ ਕਿਸਾਨੀ ਦੀ ਲੜਾਈ ਹੈ, ਇਹਨੂੰ ਜੇ ਅਸੀਂ ਪੰਜਾਬ ਤੱਕ ਸੀਮਿਤ ਕਰਾਂਗੇ ਤਾਂ ਅਸੀਂ ਗਲਤੀ ਤੇ ਹੋਵਾਂਗੇ। ਅੱਜ ਸਾਰੀ ਦੁਨੀਆ ਲੜ ਰਹੀ ਹੈ। ਤੁਸੀਂ ਨੋਟ ਕਰੋ, ਯੂਰਪੀਅਨ ਕੰਟਰੀ ਦੇ ਵਿੱਚ 500 ਹਜ਼ਾਰ ਟਰੈਕਟਰ ਟਰਾਲੀ ਫਰਾਂਸ ਦੇ ਵਿੱਚ, ਜਰਮਨ ਦੇ ਵਿੱਚ, ਹਾਲੈਂਡ ਦੇ ਵਿੱਚ ਖੜੇ ਨੇ। ਤੇ ਇਸੇ ਤਰ੍ਹਾਂ ਨਾਲ ਜੋ USA ਦਾ ਹਾਲ ਆ, 15% ਕਿਸਾਨੀ ਸੀ, 1.5% ਰਹਿ ਗਈ। ਉੱਥੇ ਦਾ ਸੁਸਾਈਡ ਰੇਟ 3 ਗੁਣਾ ਵੱਧ ਗਿਆ, ਕਿਉਂਕਿ ਇਹ ਕਾਰਪੋਰੇਟ ਸੈਕਟਰ ਹੈ ਜਿਹੜਾ WTO ਦੀਆਂ ਸ਼ਰਤਾਂ ਨੇ, ਉਹ ਇਹ ਚਾਹੁੰਦੇ ਆ ਵੀ ਟੋਟਲ ਈਟਿੰਗ ਗੁਡਸ ਆ, ਜਿਹੜੀਆਂ ਖੁਰਾਕ ਆ ਜਿਹੜੀ 800 ਕਰੋੜ ਲੋਕਾਂ ਦੀ, ਉਹਦੇ ਤੇ ਕੰਟਰੋਲ ਚੰਦ ਬੰਦਿਆਂ ਦਾ ਹੋਵੇ। ਉਹ ਤਾਂ ਹੋਊ ਜੇ ਕਿਸਾਨਾਂ ਨੂੰ ਜ਼ਮੀਨ ਤੋਂ ਕੱਢ ਦਿੱਤਾ ਜਾਊਗਾ। ਜੇ ਹਜ਼ਾਰ ਕਿੱਲੇ ਦੇ ਫਾਰਮ ਨੇ ਜਿਹੜੇ ਜਰਮਨ 'ਚ, ਫਰਾਂਸ 'ਚ ਵਿਕ ਰਹੇ ਨੇ, 1 ਲੱਖ ਫਾਰਮ ਜਿਹੜਾ ਫਰਾਂਸ 'ਚ ਲੋਕ ਛੱਡ ਚੁੱਕੇ ਨੇ। ਅਸੀਂ ਤਾਂ 2.5, 3, 4 ਕਿੱਲੇ ਵਾਲੇ ਹਾਂ। ਇਹ ਪੰਜਾਬ ਇਨੀਸ਼ੀਏਟਿਵ ਲੈ ਰਿਹਾ, ਪੰਜਾਬ ਪਹਿਲ ਕਦਮੀ ਲੈ ਰਿਹਾ। ਅਸੀਂ ਮੂਹਰੇ ਹੋ ਕੇ ਲੜਦੇ ਹਾਂ। ਪਿਛਲਾ ਸੰਘਰਸ਼ ਵੀ ਲੜੇ ਆ, ਅਸੀਂ ਵੀ ਲੜੇ ਹਾਂ। ਪਰ ਸਾਨੂੰ ਇਹ ਸਮਝਣਾ ਚਾਹੀਦਾ ਵੀ ਲੜਾਈ ਇਕੱਲੇ ਪੰਜਾਬ ਦੀ ਨਹੀਂ, ਇਹ ਲੜਾਈ ਦੁਨੀਆ ਦੀ ਆ ਤੇ ਦੇਸ਼ ਦੀ ਆ। ਤੇ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈ। ਜੇਕਰ ਜ਼ਮੀਨ ਤੋਂ ਕਿਸਾਨ ਨੂੰ ਬੇਦਖਲ ਕਰ ਦਿੰਦੇ ਆ ਤੇ ਸਾਡਾ ਛੋਟੇ ਕਾਰੋਬਾਰ, ਛੋਟੇ ਕਾਰਖਾਨੇ ਬੰਦ, 11 ਲੱਖ ਕਾਰਖਾਨਾ ਦੇਸ਼ ਦੇ ਵਿੱਚ 1990-91 ਤੋਂ ਬਾਅਦ ਬੰਦ ਹੋ ਚੁੱਕੇ ਆ। ਅੱਜ ਵੀ ਸੰਕਟ 'ਚ ਆ, ਬੇਰੁਜ਼ਗਾਰੀ ਆ, ਮਜ਼ਦੂਰ ਨੂੰ ਕੰਮ ਨਹੀਂ ਮਿਲਦਾ। ਕਿਉਂ ਨਾ ਇਹ ਲੜਾਈ ਆ ਜਿਹੜੀ ਇਹ ਟੋਟਲ ਲੋਕਾਂ ਦੀ ਬਣਾਈ ਅਸੀਂ। ਸਾਨੂੰ ਆਪ ਐਜੂਕੇਟ ਹੋਣਾ ਪਊਗਾ। ਦੁਨੀਆ ਪੱਧਰ ਤੇ ਜਿਹੜੀਆਂ ਨੀਤੀਆਂ ਨੇ 1990-91 'ਚ ਜੋ ਗਲੋਬਲਾਈਜੇਸ਼ਨ ਲਿਆਂਦਾ ਸੀ, ਅੱਜ ਉਹ ਬੈਕਫੁੱਟ ਤੇ ਆ ਗਿਆ। ਇਹ ਦੁਨੀਆ ਦੀ ਲੜਾਈ ਆ, ਇਹ ਲੜਾਈ ਚੱਲਣੀ ਆ। ਸਾਨੂੰ ਪੰਜਾਬੀਆਂ ਨੂੰ ਜਿਹੜੇ ਹਰ ਕੁਰਬਾਨੀ ਕਰਨ ਲਈ ਤਿਆਰ ਆ, ਅਸੀਂ ਮੂਹਰੇ ਹੋ ਕੇ ਲੜਦੇ ਹਾਂ, ਅਸੀਂ ਸ਼ਹੀਦੀਆਂ ਵੀ ਪ੍ਰਾਪਤ ਕਰਦੇ ਹਾਂ। ਸਾਨੂੰ ਸਾਰੇ ਪੰਜਾਬ ਨੂੰ, ਸਾਰੇ ਦੇਸ਼ ਨੂੰ ਖੜਾ ਕਰਨਾ, ਔਰ ਅਸੀਂ ਸਾਰੇ ਦੁਨੀਆ ਨੂੰ ਇਸ ਗੱਲ ਦੀ ਖਾਤਰ ਉਪਰਾਲਾ ਕਰੀਏ ਵੀ ਸਾਰੀ ਦੁਨੀਆ ਦੇ ਲੋਕ ਇਸ ਕਾਰਪੋਰੇਟ ਜਗਤ ਦੇ ਖਿਲਾਫ ਤੇ ਜਿਹੜੀ ਆ ਨੀਤੀਆਂ ਨੇ ਗਲੋਬਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਲਿਬਰਲਾਈਜੇਸ਼ਨ, ਜਿਹੜੀਆਂ 1990-91 ਸ਼ੁਰੂ ਹੋਈਆਂ, ਜਿਹੜੀਆਂ ਉਸ ਸਮੇਂ ਅਸੀਂ ਲੋਕ ਗੱਲ ਕਰਦੇ ਸੀ ਉੱਤੋਂ ਦੀ ਲੰਘ ਜਾਂਦੀ ਸੀ, ਅੱਜ ਲੋਕ ਬੜੀ ਛੇਤੀ ਇਹ ਤੋਂ ਸਿੱਖਿਅਤ ਹੋ ਰਹੇ ਨੇ। ਸੋ ਸਾਨੂੰ ਇਸ ਲੜਾਈ ਨੂੰ ਜਨਤਾ ਦੀ ਲੜਾਈ ਬਣਾਉਣਾ ਚਾਹੀਦਾ। ਜਿਹੜਾ ਪਹਿਲਾ ਮੋਰਚਾ ਲੱਗਿਆ 2021 ਦਾ, ਤੁਸੀਂ ਨੋਟ ਕੀਤਾ ਹੋਊ, ਕਿਸਾਨ ਜਥੇਬੰਦੀਆਂ ਇਕੱਠੀਆਂ ਸੀ, ਸ਼ਹਿਰਾਂ ਦੇ ਲੋਕ, ਵਪਾਰੀ, ਕਾਰਖਾਨੇਦਾਰ, ਪੜ੍ਹੇ ਲਿਖੇ ਲੋਕ ਧੜਾ ਜਾ ਰਹੇ ਸੀ। ਉਦੋਂ ਉਹ ਸਮਝਦੇ ਸੀ ਵੀ ਇਹ ਜਿਹੜਾ ਖੇਤੀ ਦੇ ਕਾਲੇ ਕਾਨੂੰਨ ਨੇ ਸਾਨੂੰ ਵੀ ਖਤਮ ਕਰ ਦੇਣਾ। ਅੱਜ MSP ਨੂੰ ਇਸ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਵੀ ਇਹਦੇ ਨਾਲ ਮਹਿੰਗਾਈ ਬਹੁਤ ਵੱਧ ਜੂਗੀ। ਸੋ ਸਾਨੂੰ ਕਿਸਾਨੀ ਨੂੰ ਲਾਮਬੰਦ ਕਰਦੇ ਜਿਹੜਾ 140 ਕਰੋੜ ਪੇਟ ਨੇ ਪੰਜਾਬ ਦੇਸ਼ ਦੇ, ਜਿਹੜੇ ਹੁਣ ਭੁੱਖੇ ਮਰਨੇ ਨੇ, ਉਹਨਾਂ ਨੂੰ ਐਜੂਕੇਟ ਕਰਕੇ ਇਹਦੇ ਵਿੱਚ ਡਰਾਇਨ ਕਰਨਾ ਪਊਗਾ। ਇਹ ਕਿਸਾਨ, ਪੰਜਾਬ ਦੇ ਕਿਸਾਨੀ ਦੀ, ਦੁਨੀਆ ਦੀ, ਦੇਸ਼ ਦੀ ਲੜਾਈ ਤੇ ਨਾਲ ਸਾਰੇ ਲੋਕਾਂ ਦੇ ਜਿਹੜੇ ਜਿਨ੍ਹਾਂ ਨੂੰ ਪੇਟ ਲੱਗਿਆ ਉਹ ਲੜਾਈ ਲੜ ਰਹੇ ਨੇ। ਇਹਨੂੰ ਸਾਨੂੰ ਮਤਲਬ ਲੋਕਾਂ ਦੇ ਵਿੱਚ ਮਿਹਨਤ ਕਰਨੀ ਪਊਗੀ। ਸੋ ਸਾਨੂੰ ਆਸ ਆ ਵੀ ਆਉਣ ਵਾਲੇ ਦਿਨਾਂ 'ਚ ਲੋਕ ਇਸ ਪਾਸੇ ਵੱਲ ਨੂੰ ਉਹ ਇਹਨੂੰ ਕਰਨਗੇ ਵੀ ਇਹ ਤਾਂ ਜੀ ਸਿੱਖਾਂ ਦੀ ਹੈ ਤੇ ਜੀ ਖਾਲਿਸਤਾਨੀਆਂ ਦੀ ਹੈ, ਤਾਂ ਨਕਸਲੀਆਂ ਦੀ ਹੈ, ਪਿੱਛੇ ਵੀ ਕਰਦੇ ਰਹੇ ਨੇ। ਸਾਨੂੰ ਇਹ ਤੋਂ ਸਿੱਖਣਾ ਚਾਹੀਦਾ ਵੀ ਉਹਨਾਂ ਕੋਲੇ ਹੋਰ ਕੋਈ ਹੱਲ ਨਹੀਂ ਵੀ ਸਾਨੂੰ ਦੇਸ਼ ਦੇ ਨਾਲੋਂ ਤੋੜ ਦਿੱਤਾ ਜਾਵੇ, ਅਸੀਂ ਆਈਸੋਲੇਟ ਹੋ ਜਾਈਏ ਤਾਂ ਕਿ ਸਾਡੇ ਤੇ ਹਮਲਾ ਕਰਨਾ ਸੌਖਾ ਹੋ ਜਾਵੇ। ਸੋ ਮੋਦੀ ਕੋਲੇ ਬੜੇ ਸਾਧਨ ਨੇ, ਉਹਦੇ ਕੋਲ ਬੜਾ ਪੈਸਾ ਹੈਗਾ, ਉਹਦੇ ਕੋਲ ਮੀਡੀਆ ਹੈਗਾ, ਉਹਦੇ ਕੋਲ
ਚਾਸ਼ਨੀ ਧਰਮ ਦੀ ਵੀ ਆ। ਸਾਨੂੰ ਉਹ ਸਮਝ ਕੇ ਵੀ ਸਾਡਾ ਦੁਸ਼ਮਣ ਆ ਜਿਹੜਾ ਬੜਾ ਸ਼ਾਤਰ ਆ, ਤਾਕਤਵਰ ਆ, ਉਹਦੇ ਕੋਲ ਬਹੁਤ ਪੈਸਾ ਧਨ ਦੌਲਤ ਆ, ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਲਿਜਾਣਾ ਪਊਗਾ ਜੀ। ਬਿਲਕੁਲ। ਤਾਂ ਅਸੀਂ ਇਸ ਵਕਤ ਸ਼ੁਭਕਰਨ ਦੇ ਪਿੰਡ ਪਹੁੰਚੇ ਹੋਏ ਹਾਂ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਲਗਾਤਾਰ ਇੱਥੋਂ ਅੱਜ ਅਸੀਂ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ। ਕੋਲ ਯਾਰ ਜਿੱਥੇ ਘਰੇ ਆ ਇਲੈਕਸ਼ਨ ਆ ਰਹੀ ਹੈ ਆਓ ਚਲੀਏ ਮੱਕੜ ਸਭ ਤੋਂ ਵੱਡੀ ਗੱਲ। ਠੀਕ ਹੈ ਚੱਲ ਪਤਾ ਕੀ ਆ ਚਲੀਏ ਅੱਗੇ ਆਇਓ ਭਾਈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਤੇ ਇੱਕ ਨੌਜਵਾਨ ਦੀ ਜਿਹੜੀ ਕਿ ਅੱਜ ਡੈੱਡ ਬੋਡੀ ਆ ਇਸ ਘਰ ਤੋਂ ਲਿਜਾਈ ਜਾ ਰਹੀ ਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਲਗਾਤਾਰ ਪਰਿਵਾਰਕ ਮੈਂਬਰਾਂ ਦਾ ਜੋ ਹਾਲਾਤ ਨੇ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਜਿਨ੍ਹਾਂ ਨੇ ਚਾਵਾਂ ਦੇ ਨਾਲ ਪੁੱਤ ਨੂੰ ਪਾਲਿਆ ਹੋਵੇ, ਜਿਨ੍ਹਾਂ ਭੈਣਾਂ ਨੇ ਚਾਅ ਮਨਾਉਣੇ ਹੋਣ, ਤਾਂ ਅੱਜ ਦੀ ਇਹ ਤਸਵੀਰ ਆ ਤਾਂ ਬੜੀਆਂ ਭਾਵੁਕ ਕਰਦੀਆਂ ਤਸਵੀਰਾਂ ਨੇ। ਅਸੀਂ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ ਇਹ ਤਸਵੀਰਾਂ ਦੇ ਵਿੱਚ ਤਾਂ ਬਿਲਕੁਲ ਅਸੀਂ ਅੱਜ ਇੱਕ ਨੌਜਵਾਨ ਦੀ ਜਿਹੜੀ ਕਿ ਤਾਂ ਬਿਲਕੁਲ ਅੱਜ ਜਿਹੜੇ ਰਿਸ਼ਤੇਦਾਰ ਨੇ ਇੱਥੇ ਇਸ ਘਰ ਦੇ ਵਿੱਚ ਇਸ ਜਗ੍ਹਾ 'ਤੇ ਜਿੱਥੇ ਬਚਪਨ ਬੀਤਿਆ, ਤਾਂ ਅੱਜ ਉਸ ਘਰ ਤੋਂ ਜਿਹੜੀਆਂ ਕਿ ਅੰਤਿਮ ਰਸਮਾਂ ਦੇ ਨਾਲ ਇੱਕ ਵਿਦਾਇਗੀ ਆ ਜਿਹੜੀ ਕਿ ਇੱਕ ਨੌਜਵਾਨ ਨੂੰ ਦਿੱਤੀ ਜਾ ਰਹੀ ਆ। ਕਿਸਾਨੀ ਸੰਘਰਸ਼ ਦੀ ਜਿਹੜੀ ਕਿ ਲੜਾਈ ਲੜਨ ਦੇ ਲਈ ਇਹ ਨੌਜਵਾਨ ਗਿਆ। ਤਾਂ ਤੁਸੀਂ ਦੇਖੋ ਕਿ ਪਰਿਵਾਰਕ ਮੈਂਬਰਾਂ ਦਾ ਜਿਹੜਾ ਕਿ ਹਾਲ ਆ ਉਹ ਕੀ ਆ। ਤੇ ਅੱਜ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਬੜੇ ਦੁਖੀ ਮਨ ਦੇ ਨਾਲ ਸਾਂਝੀਆਂ ਕਰ ਰਹੇ ਹਾਂ, ਕਿਉਂਕਿ ਜੋ ਕੁਝ ਅੱਜ ਇਸ ਪਿੰਡ ਦੇ ਨਾਲ ਵਾਪਰਿਆ, ਇਸ ਪਿੰਡ ਦੇ ਵਿੱਚੋਂ ਜੋ ਅੱਜ ਇੱਕ ਡੈੱਡ ਬੋਡੀ ਇੱਕ ਨੌਜਵਾਨ ਦੀ ਜਾ ਰਹੀ ਆ, ਤਾਂ ਇਹ ਦੇਖੋ ਕਿ ਜਿਸ ਤਰ੍ਹਾਂ ਦੀਆਂ ਵੀ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਪਰ ਫਿਰ ਵੀ ਕਿਸਾਨੀ ਅੰਦੋਲਨ ਦੇ ਦੌਰਾਨ ਸ਼ੁਭਕਰਨ ਦਾ ਜਿਹੜਾ ਕਿ ਇਸ ਦੁਨੀਆ ਤੋਂ ਚਲੇ ਜਾਣਾ ਬੜਾ ਕੁਝ ਜਿਹੜਾ ਕਿ ਇਹ ਬਿਆਨ ਕਰਦੀਆਂ ਨੇ। ਤਾਂ ਇਹ ਬੜੀਆਂ ਭਾਵੁਕ ਜਿਹੜੀਆਂ ਕਿ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸ਼ੁਭਕਰਨ ਦੇ ਘਰ ਦੀਆਂ ਇਹ ਤਸਵੀਰਾਂ ਨੇ। ਪਰਿਵਾਰਕ ਮੈਂਬਰ ਨੇ ਜਿਹੜੇ ਕਿ ਅੰਤਿਮ ਵਿਦਾਇਗੀ ਦੇ ਲਈ ਜਾ ਰਹੇ ਨੇ। ਤਾਂ ਤੁਹਾਡੇ ਨਾਲ ਅਸੀਂ ਇਹ ਸਾਰਾ ਕੁਝ ਜਿਹੜਾ ਕਿ ਇਸ ਵਕਤ ਸਾਂਝਾ ਕਰ ਰਹੇ ਹਾਂ। ਕਿਸਾਨ ਆਗੂ ਇੱਥੇ ਪਹੁੰਚੇ ਨੇ। ਤਾਂ ਬਿਲਕੁਲ ਜਿਹੜਾ ਕਿ ਖਨੌਰੀ ਤੋਂ ਲੈ ਕੇ ਇੱਥੋਂ ਤੱਕ ਜਿਹੜੀਆਂ ਕਿ ਤਸਵੀਰਾਂ ਸੀ ਜਿਹੜੀਆਂ ਕਿ ਉਸ ਦੇ ਘਰ ਦੀਆਂ ਪਹੁੰਚੀਆਂ ਸਨ। ਤਾਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜਾ ਕਿ ਸ਼ੁਭਕਰਨ ਦੇ ਘਰ ਦੇ ਹਾਲਾਤ ਨੇ ਜਿਹੜੇ ਉਹ ਸਾਂਝੇ ਕਰ ਰਹੇ ਹਾਂ। ਤਾਂ ਇੱਕ ਨੌਜਵਾਨ ਦਾ ਇਸ ਦੁਨੀਆ ਤੋਂ ਭਰੀ ਜਵਾਨੀ ਦੇ ਵਿੱਚ ਚਲੇ ਜਾਣਾ ਤਾਂ ਬੜਾ ਕੁਛ ਜਿਹੜਾ ਕਿ ਬਿਆਨ ਕਰਦਾ। ਤਾਂ ਇਸ ਤੋਂ ਬਾਅਦ ਜਿਹੜੀ ਕਿ ਅੰਤਿਮ ਵਿਦਾਇਗੀ ਦੇ ਤਹਿਤ ਜਿਹੜਾ ਕਿ ਉਸ ਤੋਂ ਬਾਅਦ ਸ਼ੁਭਕਰਨ ਦੀਆਂ ਜਿਹੜੀਆਂ ਕਿ ਅੰਤਿਮ ਰਸਮਾਂ ਦੇ ਨਾਲ ਸੰਸਕਾਰ ਕੀਤਾ ਜਾਣਾ। ਤਾਂ ਅਜਿਹੀਆਂ ਤਸਵੀਰਾਂ ਬੜਾ ਕੁਝ ਬਿਆਨ ਕਰਦੀਆਂ ਨੇ। ਇੱਕ ਨੌਜਵਾਨ ਦੇ ਘਰ ਦੇ ਹਾਲਾਤ ਨੇ। ਜਿਵੇਂ ਰੇੜਕਾ ਚੱਲਦਾ ਸ਼ੁਭਕਰਨ ਦੀ
ਮੌਤ ਨੂੰ ਲੈ ਕੇ, ਡੈਥ ਨੂੰ ਲੈ ਕੇ, ਤਾਂ ਉਹ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖੋ ਕਿ ਜੋ ਵੀ ਇੱਥੋਂ ਦੇ ਹਾਲਾਤ ਨੇ, बहुत नजायज बड़ी नजायज दिल्ली में ਤੁਸੀਂ ਦੇਖੋ ਕਿ ਇੱਕ ਨੌਜਵਾਨ ਦਾ ਇਸ ਜਹਾਨ ਤੋਂ ਚਲੇ ਜਾਣਾ, ਇਹ ਪੰਜਾਬ ਆ। ਇਹ ਪੰਜਾਬ ਦੀਆਂ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਕ ਪਿੰਡ ਦੀਆਂ ਤਸਵੀਰਾਂ ਨੇ ਪੰਜਾਬ ਦੇ ਦੀਆਂ। ਤਾਂ ਬੜਾ ਕੁਝ ਜਿਹੜਾ ਕਿ ਸਾਹਮਣੇ ਆਉਂਦਾ, ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਲਗਾਤਾਰ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਤਾਂ ਸਾਡੇ ਨਾਲ ਕਿਸਾਨ ਆਗੂ ਡੱਲੇਵਾਲ ਸਾਹਿਬ ਵੀ ਮੌਜੂਦ ਰਹਿਣਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਗੱਲ ਕੀਤੀ ਜਾਵੇ, ਕਿਉਂਕਿ ਡੱਲੇਵਾਲ ਸਾਹਿਬ, ਅੱਜ ਇਸ ਨੌਜਵਾਨ ਦਾ ਚਲੇ ਜਾਣਾ, ਆਖਰੀ ਜਿਹੜੀਆਂ ਕਿ ਰਸਮਾਂ ਨੇ, ਉਹਨੂੰ ਵਿਦਾਇਗੀ ਦੇ ਰਹੇ ਹੋ ਨੌਜਵਾਨ ਨੂੰ। ਦੇਖੋ, ਸਭ ਤੋਂ ਵੱਡੀ ਤਾਂ ਗੱਲ ਹੈ ਢਿੱਲੋਂ ਸਾਹਿਬ, ਬੜੇ ਦੁੱਖ ਦੀ ਗੱਲ ਹੈ। ਬੇਹੱਦ ਦੁਖਦਾਈ ਪਲਾਂ 'ਚ ਆਪਾਂ ਸਾਰੇ ਪਰਿਵਾਰ ਮੇਰੇ ਨਾਲ ਬੈਠਾ ਹੈ। ਅਸੀਂ ਭਾਵੇਂ ਕੁਛ ਵੀ ਹੋ ਜੇ, ਸਰਕਾਰਾਂ ਤੋਂ ਨੌਕਰੀਆਂ ਵੀ ਲੈ ਲਈਏ, ਸਰਕਾਰਾਂ ਮਤਲਬ ਸ਼ਹੀਦ ਦਾ ਦਰਜਾ ਵੀ ਦੇ ਦੇਣ, ਸਰਕਾਰਾਂ ਆਰਥਿਕ ਮਦਦ ਵੀ ਜਿੰਨੀ ਮਰਜ਼ੀ ਦੇ ਦੇਣ, ਪਰ ਜੋ ਦਰਦ ਹੈ, ਜੋ ਜਿਹੜਾ ਖੂਨ ਦਾ ਰਿਸ਼ਤਾ ਹੈ, ਉਹਨੂੰ ਜਿਹੜੀ ਤਕਲੀਫ ਹੈ, ਉਹ ਇੱਕ ਬਹੁਤ ਵੱਡੀ ਤਕਲੀਫ ਹੈ ਔਰ ਉਹ ਸਾਰੇ ਮਹਿਸੂਸ ਕਰਦੇ। ਲੇਕਿਨ ਇਹ ਜ਼ਰੂਰ ਹੈ ਕਿ ਇਹ ਨੌਜਵਾਨ ਨੇ ਇੱਕ ਵਿਲੱਖਣ ਤਰ੍ਹਾਂ ਦੀ ਸ਼ਹਾਦਤ ਪ੍ਰਾਪਤ ਕੀਤੀ ਹੈ। ਛੋਟੀ ਉਮਰ ਦੇ ਵਿੱਚ ਬਹੁਤ ਵੱਡੀ ਸ਼ਹਾਦਤ ਪ੍ਰਾਪਤ ਕਰਕੇ UK ਵਰਗੀਆਂ ਪਾਰਲੀਮੈਂਟਾਂ ਦੇ ਵਿੱਚ ਇਹਦੇ ਏਜੰਡੇ ਲੱਗ ਗਏ, ਧੁੰਮਾਂ ਪੈ ਗਈਆਂ। ਮੈਂ ਸਮਝਦਾ ਕਿ ਕਿਸਾਨੀ ਘੋਲ ਦਾ ਇਹ ਧਰੋਂ ਤਾਰਾ ਹੈ ਔਰ ਹਮੇਸ਼ਾ ਲਈ ਮਤਲਬ ਕਿਸਾਨ ਇਹਨੂੰ ਯਾਦ ਰੱਖਣਗੇ, ਜੋ ਮੈਨੂੰ ਲੱਗ ਰਿਹਾ। ਡੱਲੇਵਾਲ ਸਾਹਿਬ ਨਾਲ ਗੱਲ ਵੀ ਤਾਂ ਬਿਲਕੁਲ ਅਸੀਂ ਡੱਲੇਵਾਲ ਸਾਹਿਬ ਦੇ ਨਾਲ ਜਿਹੜੀ ਕਿ ਗੱਲ ਕਰ ਰਹੇ ਸੀ। ਤਾਂ ਬੜਾ ਜਿਹੜਾ ਕਿ ਭਾਵੁਕ ਤਸਵੀਰਾਂ ਨੇ ਅੱਜ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਵੱਡਾ ਕਾਫਲਾ ਪਿੱਛੇ ਆ ਰਿਹਾ। ਇੱਕ ਨੌਜਵਾਨ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਆ ਕਿ ਨੌਜਵਾਨ ਦਾ ਇਸ ਭਰੀ ਜਵਾਨੀ ਦੇ ਵਿੱਚ ਇਸ ਦੁਨੀਆ ਤੋਂ ਚਲੇ ਜਾਣਾ, ਸਕੇ ਸੰਬੰਧੀਆਂ ਨੂੰ ਅਲਵਿਦਾ ਕਹਿ ਜਾਣਾ, ਪਿੰਡ ਵਾਸੀਆਂ ਦੇ ਨਾਲ ਜਿੱਥੇ ਬਚਪਨ ਬੀਤਿਆ ਹੋਵੇ ਉਸ ਪਿੰਡ ਦੇ ਵਿੱਚ ਆਖਰੀ ਵਿਦਾਇਗੀ ਜਿਹੜੀ ਕਿ ਅੱਜ ਦਿੱਤੀ ਜਾ ਰਹੀ ਆ। ਬਾਈ ਜੀ, ਇਸੇ ਪਿੰਡ ਦੇ ਹੋ ਤੁਸੀਂ? ਨਹੀਂ, ਅਸੀਂ ਨਾਲ ਦੇ ਪਿੰਡ ਦੀ। ਇਸ ਨੌਜਵਾਨ ਦੀ ਜਿਹੜੀ ਮੌਤ ਹੋਈ ਆ, ਸ਼ਹਾਦਤ ਹੋਈ ਆ ਇੱਕ ਵੱਡੀ, ਜਿਹੜਾ ਕਿ ਕਿਸਾਨੀ ਦੇ ਲੇਖੇ ਲੱਗਿਆ। ਇਹ ਪੂਰਾ ਜੋ ਹੋਇਆ ਪ੍ਰੋਗਰਾਮ ਉਦੋਂ ਤੋਂ ਹੁਣ ਤੱਕ ਦਾ, ਕੀ ਲੱਗਦਾ ਗਾ ਇਸ? ਇਹ ਬਹੁਤ ਮਾੜਾ ਹੋਇਆ ਜੀ। ਹਰਿਆਣਾ ਸਰਕਾਰ ਨੇ ਸਾਡਾ ਪੰਜਾਬ ਦਾ ਮੁੰਡਾ ਸ਼ਹੀਦ ਕੀਤਾ ਗਾ, ਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ। ਠੀਕ ਹੈ। ਤਾਂ ਮੇਰੋਂ ਸਾਹਿਬ, ਅੱਜ ਬੋਲੋਗੇ ਕੁਛ? ਬੋਲਣ ਤਾਂ ਵੇਖੋ, ਇਹ ਨਾ ਹੀ ਐਸਾ ਬਣਿਆ, ਦੇਸ਼ ਸੇਵਾ ਪਰ ਮੋਹੇ
शुभ कर्मन ते ना टरूं जब आपकी और निधान बने तन मैं रड़ मैं जूझ मरूं ना ही ਬੱਚੇ ਦਾ ਇਹਦੇ ਨਾਲ ਜੁੜਿਆ ਪਿਆ ਹੈ। ਤੇ ਅੱਜ ਜਦੋਂ ਅਖਲੋਤੇ ਭੈਣਾਂ ਦਾ ਭਰਾ ਨੂੰ ਅਸੀਂ ਵਿਦਿਆ ਕਰਨ ਜਾਂਦੇ ਹਾਂ, ਮੇਰੀ ਜ਼ਿੰਦਗੀ 'ਚ ਇੰਨਾ ਗਮਗੀਨ ਮੌਕਾ ਮੇਰੇ ਨਹੀਂ ਆਇਆ ਜੋ ਮੈਨੂੰ ਅੱਜ ਮੈਂ ਬਹੁਤ ਦੁਖੀ ਹਾਂ। ਧੰਨਵਾਦ ਹੈ ਤੁਹਾਡੇ ਸਾਰੇ ਤੇਰੇ ਸਮੇਤ ਮੀਡੀਆ ਦਾ, ਤੁਸੀਂ ਸਾਰੀਆਂ ਵਧੀਆ ਸਮੇਂ ਸਿਰ ਗੱਲਾਂ ਕੀਤੀਆਂ, ਅੱਜ ਮੇਰੇ ਤੋਂ ਨਹੀਂ ਬੋਲਿਆ ਜਾਂਦਾ। ਬਿਲਕੁਲ, ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਆਖਰ ਕਹੀਏ ਕੀ ਤੇ ਛੱਡੀਏ ਕੀ, ਪਿੱਛੇ ਕੁਝ ਵੀ ਨਹੀਂ ਰਹਿ ਜਾਂਦਾ, ਕੁਝ ਵੀ ਨਹੀਂ ਬਚਦਾ ਕਿ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਬੇਸ਼ੱਕ ਉਹ ਅੱਜ ਤੋਂ ਪਹਿਲਾਂ ਦੇ ਨੌਜਵਾਨਾਂ ਦੀ ਗੱਲ ਹੋਵੇ ਜਿਹੜੇ ਇਸ ਦੁਨੀਆ ਤੋਂ ਕੂਚ ਕਰ ਗਏ ਨੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ, ਤੇ ਬੇਸ਼ੱਕ ਅੱਜ ਸ਼ੁਭ ਕਰਨ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ। ਦੇਖੋ ਕਿ ਕਿਵੇਂ ਨਿੱਕੇ ਨਿੱਕੇ ਬੱਚੇ ਜਿਹੜੇ ਕਿ ਸ਼ਰਧਾਂਜਲੀ ਦੇਣ ਦੇ ਲਈ ਖੜੇ ਹੋਏ ਨੇ ਕਿ ਇਹਨਾਂ ਦੇ ਪਿੰਡ ਦਾ ਨੌਜਵਾਨ ਸੀ ਇਹ। ਤਾਂ ਸੋ ਅਸੀਂ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਲਗਾਤਾਰ ਲੱਗੇ ਹੋਏ ਹਾਂ। ਤਾਂ ਦੇਖੋ ਕਿ ਸਤਨਾਮ ਵਾਹਿਗੁਰੂ, 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 ਸਤਨਾਮ